ਆਦਾਬ ਬਰਜ਼ ਮਹਾ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਯੂਜ਼ਾਨੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਵਾਲੇਕਮ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਅੱਜ 1 ਜੁਲਾਈ 2021 17 ਹਾੜ ਨਾਨਕਸ਼ਾਹੀ ਸੰਮਤ 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵੀਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਈਵ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਤਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵੀਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵੀਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਹਾਨੂੰ ਆਪਾਂ ਦੱਸ ਦਈਏ ਕਿ ਸਾਡੇ ਪ੍ਰੋਗਰਾਮ ਨੂੰ ਸੱਚੋ ਸੱਚ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਗਿਆ ਹੈ ਸਰੀ ਕੈਨੇਡਾ ਤੋਂ ਜਿਹੜੇ ਸ਼ਬਦੇ ਹਫਤਾਵਾਰੀ ਅਖਬਾਰ ਪੰਜਾਬ ਗਾਰਡੀਅਨ ਵੱਲੋਂ। ਸੋ ਅਸੀਂ ਉਹਨਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ। ਸੋ ਇਹ ਅਦਾਰਾ ਪੰਜਾਬ ਗਾਰਡੀਅਨ ਹਮੇਸ਼ਾ ਪੰਜਾਬ ਦੀਆਂ ਹੱਕੀ ਮੰਗਾਂ ਲਈ ਆਵਾਜ਼ ਬੁਲੰਦ ਕਰਦਾ ਹੈ। ਸੋ ਅਮਰੀਕਾ ਤੇ ਕੈਨੇਡਾ ਵਿੱਚ ਪੈਸੀਫਿਕ ਕੋਸਟ ਤੇ ਪੰਜਾਬ ਗਾਰਡੀਅਨ ਦੀ ਜਿਹੜੀ ਸਰਕੂਲੇਸ਼ਨ ਵੱਡੇ ਪੱਧਰ ਤੇ ਹੁੰਦੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਪੰਜਾਬ ਗਾਰਡੀਅਨ ਦੀ ਜਿਹੜੀ ਟੀਮ ਹੈ ਸਰਦਾਰ ਹਰਕੀਤ ਸਿੰਘ ਅਤੇ ਸਰਦਾਰ ਕਮਲਜੀਤ ਸਿੰਘ ਜੀ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ। ਸੋ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਵੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰਸ਼ਿਪ ਕਰੋ। ਸੋ ਉਸ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਸੇਮ ਨੰਬਰ ਤੇ WhatsApp ਵੀ ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਹੁਣ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਸ਼੍ਰੋਮਣੀ ਕਮੇਟੀ ਨੇ ਇੱਕ ਠੀਕ ਫੈਸਲਾ ਲੈਂਦਿਆਂ ਅੱਜ ਤੋਂ 66 ਸਾਲ ਪਹਿਲਾਂ ਦਰਬਾਰ ਸਾਹਿਬ ਤੇ ਹੋਏ ਪੁਲਿਸ ਦਸਤਿਆਂ ਦੇ ਹਮਲਿਆਂ ਦੀ ਯਾਦ ਮਨਾਉਣ ਦਾ ਜਿਹੜਾ ਫੈਸਲਾ ਉਹ ਕੀਤਾ ਹੈ। ਸੋ ਇਸ ਸੰਬੰਧੀ 4 ਜੁਲਾਈ ਨੂੰ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਵਿਸ਼ੇ ਜਿਹੜੇ ਦੀਵਾਨ ਸਜਾਏ ਜਾਣਗੇ ਔਰ ਦੂਸਰੇ ਪਾਸੇ 26 ਜਨਵਰੀ ਨੂੰ ਲਾਲ ਕਿਲੇ ਤੇ ਕੇਸਰੀ ਨਿਸ਼ਾਨ ਸਾਹਿਬ ਚਲਾਉਣ ਵਾਲੇ ਜੁਗਰਾਜ ਸਿੰਘ ਦਾ ਜਿਹੜਾ ਕੌਮ ਵੱਲੋਂ ਇੱਕ ਕੌਮੀ ਹੀਰੋ ਵਜੋਂ ਸਨਮਾਨ ਕੀਤਾ ਗਿਆ ਹੈ। ਸੋ ਭਾਈ ਜੁਗਰਾਜ ਸਿੰਘ ਦੀ ਜਿਹੜੀ ਦਿੱਲੀ ਹਾਈ ਕੋਰਟ ਵੱਲੋਂ ਅਗਾਹ ਹੁਣ ਜਿਹੜੀ ਜ਼ਮਾਨਤ ਹੋਈ ਹੈ, ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਵੀਰ ਹਰਕੀਰਤ ਸਿੰਘ, ਵੀਰ ਕਮਲਜੀਤ ਸਿੰਘ, ਅਦਾਰਾ ਪੰਜਾਬ ਗਾਰਡੀਅਨ ਜਿਹੜਾ ਸਰੀ ਤੋਂ ਛਪਦਾ ਹੈ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਉਹ ਸਾਡੇ ਸਾਥੀ ਸਹਿਯੋਗੀ ਵੀ ਨੇ ਔਰ ਪੈਰ ਤੇ ਉਹਨਾਂ ਨੇ ਬੜੇ ਔਖੇ ਵਕਤਾਂ 'ਚ ਵੀ ਸਾਥ ਦਿੱਤਾ ਹੈ। ਅੱਜ ਵੀ ਸਾਡੇ ਨਾਲ ਖਲੋਤੇ ਨੇ। ਹਾਲਾਂ ਉਹਨਾਂ ਦੀ ਚਾਹਨਾ ਨਹੀਂ ਸੀ ਕਿ ਉਹਨਾਂ ਦਾ ਨਾਮ ਵੀ ਲਿਆ ਜਾਏ, ਲੇਕਿਨ ਅਸੀਂ ਸਮਝਦੇ ਹਾਂ ਕਿ ਕ੍ਰੈਡਿਟ ਸ਼ੁੱਡ ਬੀ ਗਿਵਨ ਵੇਅਰ ਇਟ ਇਜ਼ ਡਿਊ। ਔਰ ਦੋਨੋਂ ਹੀ ਵੀਰਾਂ ਨੇ ਬੜੇ ਜਦੋਂ ਵੀ ਅਸੀਂ ਆਵਾਜ਼ ਮਾਰੀ ਹੈ ਉਹ ਅਮਰੀਕਾ ਆ ਕੇ ਵੀ ਸਾਡੇ ਲਈ ਮਦਦਗਾਰ ਰਹੇ ਨੇ ਔਰ ਅਸੀਂ ਜਿਹੜਾ ਪੰਜਾਬ ਗਾਰਡੀਅਨ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ। ਔਰ ਅੱਜ ਜਦੋਂ ਕਿ ਅਸੀਂ ਪੰਜਾਬ ਗਾਰਡੀਅਨ ਜਿਹੜਾ ਸਰੀ ਵੈਨਕੂਵਰ ਉਸ ਬੈਲਟ ਤੋਂ ਛਪਦਾ ਬ੍ਰਿਟਿਸ਼ ਕੋਲੰਬੀਆ ਕੈਨੇਡਾ ਦੇ ਪ੍ਰੋਵਿੰਸ ਤੋਂ, ਉਹਦੇ ਤੋਂ ਹੀ ਗੱਲ ਸ਼ੁਰੂ ਕਰਦੇ ਹਾਂ। ਅੱਜ ਜੁਲਾਈ 1 ਦਾ ਦਿਨ ਬ੍ਰਿਟਿਸ਼ ਕੋਲੰਬੀਆ ਵੱਲੋਂ ਸੰਤ ਤੇਜਾ ਸਿੰਘ ਡੇ ਦੇ ਤੌਰ ਤੇ ਜਿਹੜਾ ਹੈ ਉਹ ਐਲਾਨਿਆ ਗਿਆ। ਉਸ ਦੀ ਪ੍ਰੋਕਲੇਮੇਸ਼ਨ ਹੈ ਲੈਫਟੀਨੈਂਟ ਗਵਰਨਰ ਵੱਲੋਂ। ਹਾਲਾਂਕਿ ਅਸੀਂ ਕਦੀ-ਕਦਾਈ ਜ਼ਿਕਰ ਜ਼ਰੂਰ ਕਰਦੇ ਹਾਂ ਕਿ ਭਾਈ ਕਿਵੇਂ ਕੈਨੇਡਾ ਅਮਰੀਕਾ ਦੇ ਵਿੱਚ ਜਿਹੜੇ ਪਹਿਲੇ ਗੁਰਦੁਆਰੇ ਬਣੇ, ਸਭ ਤੋਂ ਪੁਰਾਣਾ ਗੁਰਦੁਆਰਾ ਜੇ ਅਸੀਂ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ, ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ ਔਰ ਅਮਰੀਕਾ 'ਚ 20ਵੀਂ ਸਦੀ ਦੀ ਬਿਗਨਿੰਗ 'ਚ ਜਿਹੜਾ ਗੁਰਦੁਆਰਾ ਸਾਹਿਬ ਸਟਾਕਟਨ 'ਚ ਹੈ ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ, ਜੇ ਇਹ ਕਿਸੇ ਦੀ ਦੇਣ ਹੈ ਤੇ ਇਹ ਸੰਤ ਤੇਜਾ ਸਿੰਘ ਹੋਰਾਂ ਦੀ ਹੈ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਇਸ ਤੋਂ ਪਹਿਲਾਂ ਕਿ ਮੈਂ
ਜਿਹੜਾ ਟੌਪਿਕ ਦੇ ਉੱਤੇ ਗੱਲ ਕਰਾਂ, ਸੰਤ ਤੇਜਾ ਸਿੰਘ ਜਿਨ੍ਹਾਂ ਦਾ ਜਨਮ 1877 ਦੇ ਵਿੱਚ ਬੱਲੋਵਾਲੀ ਪਿੰਡ ਜ਼ਿਲ੍ਹਾ ਗੁਜਰਾਂਵਾਲਾ ਪਾਕਿਸਤਾਨ ਉਸ ਦੇ ਵਿੱਚ ਹੋਇਆ। ਉਹ ਆਪਣੀ ਐਜੂਕੇਸ਼ਨ ਦੇ ਵੇਲੇ ਜਦੋਂ ਕਿ ਉਹ ਮਾਸਟਰਸ ਕਰ ਰਹੇ ਸੀ, ਹਾਇਰ ਐਜੂਕੇਸ਼ਨ ਵੱਲ ਸੀ, ਸੰਤ ਅਤਰ ਸਿੰਘ ਜੀ ਮਸਤੂਆਣਾ ਵਾਲੇ ਜਿਹੜੇ 20ਵੀਂ ਸਦੀ ਦੇ ਵੱਡੇ ਮਹਾਂਪੁਰਖਾਂ ਚੋਂ ਹੋਏ ਨੇ, ਉਹਨਾਂ ਦੇ ਸੰਪਰਕ ਦੇ ਵਿੱਚ ਆਏ ਔਰ ਫਿਰ ਉਹਨਾਂ ਦਾ ਜੀਵਨ ਸਿੱਖੀ ਰੰਗ 'ਚ ਰੰਗਿਆ ਗਿਆ। ਔਰ ਸੰਤ ਅਤਰ ਸਿੰਘ ਹੋਰਾਂ ਨੇ ਇਹ ਮਹਿਸੂਸ ਕਰਦੇ ਆ ਕਿ ਬ੍ਰਿਟਿਸ਼ ਰਾਜ ਸੀ, ਪਤਤਪੁਣਾ ਵੀ ਆਪਣੇ ਸਿਖਰਾਂ ਤੇ ਪੰਜਾਬ ਦੇ ਵਿੱਚ ਆਰੀਆ ਸਮਾਜੀ, ਮਿਸ਼ਨਰੀ ਔਰ ਬ੍ਰਹਮੋ ਸਮਾਜ ਔਰ ਇਹ ਸਾਰੇ ਕੀ ਉਹ ਫਲੋਰੀ ਰਾਮ ਜਿਹੜੇ ਨੇ ਸਨਾਤਨੀ ਹਿੰਦੂ ਸ਼ਰਦਾ ਰਾਮ ਫਲੋਰੀ, ਇਹਨਾਂ ਸਾਰਿਆਂ ਨੇ ਜਿਹੜਾ ਬਹੁਤ ਕਨਫਿਊਜ਼ਨ ਭੰਬਲ ਭੂਸਾ ਪੈਦਾ ਕੀਤਾ ਹੋਇਆ ਸੀ, ਜਿਵੇਂ ਅੱਜ RSS ਵਾਲੇ ਪੰਜਾਬ ਦੇ ਵਿੱਚ ਕਰ ਰਹੇ ਨੇ। ਔਰ ਇਸੇ ਤਰ੍ਹਾਂ ਈਸਾਈ ਮਿਸ਼ਨਰੀ ਹੋਣ ਔਰ ਦੂਸਰੀਆਂ ਤਾਕਤਾਂ ਹੋਣ, ਉਹ ਵੀ ਦੇਖਦੇ ਨੇ ਵੀ ਸਿੱਖ ਜਿਹੜੇ ਨੇ ਉਹ ਸਿਟਿੰਗ ਡਕਸ ਨੇ। ਉਦੋਂ ਰਾਜ ਗਿਆ ਸੀ ਮਹਾਰਾਜਾ ਰਣਜੀਤ ਸਿੰਘ ਦਾ, ਇੱਕ ਫਰਸਟ੍ਰੇਸ਼ਨ ਸੀ। ਅੱਜ ਹਿੰਦੂਤਵਾ ਔਰ ਦੂਸਰਿਆਂ ਨੂੰ ਲੱਗਦਾ ਹੈ ਕਿ ਪੰਜਾਬ ਨੂੰ ਅਸੀਂ ਇਹ ਵਲਨਰੇਬਲ ਹੈ, ਜਿੱਧਰ ਮਰਜ਼ੀ ਇਹਨਾਂ ਨੂੰ ਅਸੀਂ ਕਨਵਰਟ ਕਰ ਲਈਏ। ਸੋ ਉਸ ਦੌਰ ਦੇ ਵਿੱਚ ਸੰਤ ਅਤਰ ਸਿੰਘ ਹੋਰਾਂ ਨੇ ਇਹ ਮਹਿਸੂਸ ਕਰਦੇ ਆ। ਔਰ ਜਦੋਂ ਅਸੀਂ ਕਿਸੇ ਵੀ ਇਸ ਕਿਸਮ ਦੀ ਸਪਿਰਿਚੁਅਲ ਪਰਸਨੈਲਿਟੀ ਵੱਲ ਦੇਖਦੇ ਹਾਂ ਤੇ ਉਹਨਾਂ ਨੇ ਹੀ ਸੰਤ ਤੇਜਾ ਸਿੰਘ ਜੀ ਨੂੰ ਇੱਥੇ ਅਮਰੀਕਾ ਦੇ ਵਿੱਚ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਪੜ੍ਹਨ ਲਈ ਭੇਜਿਆ। 20ਵੀਂ ਸਦੀ ਦੀ ਬਿਗਨਿੰਗ, 19ਵੀਂ ਸਦੀ ਦਾ ਅਖੀਰ ਦਾ ਵੇੜਾ। ਔਰ ਉਹ ਪਹਿਲੇ ਸਿੰਘ ਸਨ ਜਿਨ੍ਹਾਂ ਨੇ ਦਸਤਾਰ ਦੇ ਨਾਲ ਹਾਰਵਰਡ 'ਚ ਪੜ੍ਹਨ ਦੀ ਜਿਹੜੀ ਹੈ ਉਹਨਾਂ ਨੂੰ ਰੈਕਗਨੀਸ਼ਨ ਮਿਲੀ। ਔਰ ਇੱਥੇ ਰਹਿੰਦਿਆਂ ਵੀ ਉਹਨਾਂ ਨੂੰ ਸਿੱਖਾਂ ਦੇ ਪਹਿਲੇ ਐਂਬੈਸਡਰ ਵਜੋਂ ਅਮਰੀਕਾ ਕੈਨੇਡਾ 'ਚ ਜਾਣਿਆ ਜਾਂਦਾ ਹੈ। ਹਾਲਾਂਕਿ ਅਸੀਂ ਦੇਖਦੇ ਹਾਂ ਕਿ ਜਦੋਂ ਅਮਰੀਕਾ ਦੇ ਵਿੱਚ ਪੜ੍ਹ ਰਹੇ ਸਨ ਹਾਰਵਰਡ ਦੇ ਵਿੱਚ ਹੀ, ਉਦੋਂ ਕੈਨੇਡਾ ਦੇ ਵਿੱਚ ਇੱਕ ਵੱਡੀ ਜਿਹੜੀ ਕਿ ਗੋਰਿਆਂ ਦਾ, ਕੈਨੇਡਾ ਵੀ ਗੋਰਿਆਂ ਦਾ ਪ੍ਰੋਵਿੰਸ ਸੀ, ਉਹਨਾਂ ਨੇ ਇੱਕ ਸਾਜ਼ਿਸ਼ ਰਚੀ ਕਿ ਵੀ ਇਹ ਉਦੋਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਿੱਖ ਆਉਣੇ ਸ਼ੁਰੂ ਹੋ ਗਏ ਸੀ 19ਵੀਂ ਸਦੀ ਦੇ ਅਖੀਰ 'ਚ ਹੀ, ਕਿ ਇਹਨਾਂ ਸਾਰਿਆਂ ਨੂੰ ਇੱਥੋਂ ਇਕੱਠੇ ਕਰਕੇ ਤੇ ਹੌਂਡੂਰਸ ਦੇ ਵਿੱਚ ਭੇਜ ਦਿੱਤਾ ਜਾਏ। ਹੁਣ ਜਦੋਂ ਇਹਨਾਂ ਨੂੰ ਸਿੱਖਾਂ ਨੂੰ ਪਤਾ ਲੱਗਾ, ਲੈਂਗੁਏਜ ਬੈਰੀਅਰ ਉਦੋਂ ਵੀ ਸੀ ਵੱਡਾ ਕਿ ਭਾਈ ਇਹ ਇੰਨੇ ਵੱਡਾ ਚੈਲੰਜ ਹੈ, ਇਹ ਤਾਂ ਸਾਨੂੰ ਇੱਥੋਂ ਕੱਢਣਗੇ। ਔਰ ਉਦੋਂ ਅਜੇ ਕੌਮਾਗਾਟਾ ਮਾਰੂ ਐਪੀਸੋਡ ਨਹੀਂ ਸੀ ਵਾਪਰਿਆ, ਅਜੇ ਕੋਈ ਗੁਰਦੁਆਰਾ ਹੋਂਦ 'ਚ ਨਹੀਂ ਸੀ ਆਇਆ, ਘਰਾਂ 'ਚ ਇੱਧਰ ਉੱਧਰ ਈਵਨ ਕ੍ਰੀਮੇਟ ਕਰਨ ਦਾ ਰਾਈਟ ਵੀ ਨਹੀਂ ਸੀ। ਚੋਰੀ ਛਿਪੇ ਜੰਗਲਾਂ 'ਚ ਜਾ ਕੇ ਜੇ ਕਿਸੇ ਦੀ ਡੈਥ ਹੋ ਜਾਏ ਤਾਂ ਉਹਨੂੰ ਕ੍ਰੀਮੇਟ ਕਰਦੇ ਸੀ। ਸੋ ਉਹਨਾਂ ਨੂੰ ਇੱਕੋ ਇੱਕ ਹੋਪ ਨਜ਼ਰ ਆਈ ਕਿ ਭਾਈ ਸੰਤ ਤੇਜਾ ਸਿੰਘ ਅਮਰੀਕਾ 'ਚ ਨੇ, ਉਹਨਾਂ ਨੂੰ ਆਵਾਜ਼ ਦਿੱਤੀ ਜਾਏ। ਉਹ ਕੈਨੇਡਾ 'ਚ ਗਏ, ਉਹਨਾਂ ਨੇ ਸਿੱਖਾਂ ਨੂੰ ਆਰਗੇਨਾਈਜ਼ ਕੀਤਾ, ਕੈਥੋਲਿਕ ਚਰਚ ਵਾਲਿਆਂ ਨੂੰ ਨਾਲ ਲਿਆ, ਹੋਰਨਾਂ ਨੂੰ ਲਿਆ, ਆਟਵਾ ਪਹੁੰਚ ਗਏ ਔਰ ਪੂਰੀ ਲੌਬੀ ਕਰਕੇ ਉਹ ਜਿਹੜੀ ਉਹਨਾਂ ਦੀ ਪਲਾਨ ਸੀ ਕਿ ਹੌਂਡੂਰਸ ਭੇਜ ਕੇ ਇੱਥੋਂ ਖਾਲੀ ਕਰਵਾ ਲਓ, ਉਸ ਨੂੰ ਉਹਨਾਂ ਨੇ ਜਿਹੜਾ ਸ਼ੈਲਵ ਕਰਵਾ ਦਿੱਤਾ। ਔਰ ਅੱਜ ਜੇ ਸਿੱਖ ਮੈਂ ਸਮਝਦਾ ਹਾਂ ਉਹ ਮੈਂਬਰ ਪਾਰਲੀਮੈਂਟ 15-16 ਨੇ ਜਾਂ 4 ਵਜ਼ੀਰ ਨੇ ਔਰ ਅੱਜ ਮਿਲੀਅਨ ਦੇ ਨੇੜੇ ਤੇੜੇ ਹੁਣ ਉਹ ਪਹੁੰਚਣ ਵਾਲੇ ਹੋਣਗੇ, 5-6 ਲੱਖ ਤਾਂ ਸਰਟਨਲੀ ਨੇ। ਉਹ ਸਾਰੇ ਸੰਤ ਤੇਜਾ ਸਿੰਘ ਨੂੰ ਉਹ ਕਰਦੇ ਨੇ। ਔਰ ਇਹ ਉਹਨਾਂ ਦਾ ਹੀ ਡ੍ਰੀਮ ਸੀ ਕਿ ਭਾਈ ਇੱਥੇ ਜਿੰਨੇ ਵੀ ਗੁਰਦੁਆਰੇ ਬਣਨ ਉਹਨਾਂ ਦੇ ਨਾਲ ਸ਼ਹਿਰ ਦਾ ਨਾਂ ਲਿਖ ਦਿੱਤਾ ਜਾਏ, ਬਾਕੀ ਖਾਲਸਾ ਦੀਵਾਨ ਸੁਸਾਇਟੀ ਇਹ ਲਫ਼ਜ਼ ਹੋਏ। ਇਹੀ ਕਾਰਨ ਸੀ ਕਿ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਪਹਿਲਾ ਗੁਰਦੁਆਰਾ, ਫਿਰ ਐਬਸਫੋਰਡ, ਫਿਰ ਜਿਹੜਾ ਸਟਾਕਟਨ ਦਾ ਗੁਰਦੁਆਰਾ ਹੈ ਉਹਦਾ ਨਾਮ ਵੀ ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਹੈ। ਔਰ ਸੰਤ ਤੇਜਾ ਸਿੰਘ ਜਿਨ੍ਹਾਂ ਨੇ ਬੜਾ ਰਿਮਾਰਕੇਬਲ ਕੰਮ ਕੀਤਾ ਹੈ, ਉਹ ਸਟਾਕਟਨ ਦਾ ਜਿਹੜੇ ਪੁਰਾਣੇ ਰਿਕਾਰਡ 100 ਸਾਲ ਪਹਿਲਾਂ, ਕਿਉਂਕਿ ਸਟਾਕਟਨ ਦਾ ਗੁਰਦੁਆਰਾ ਉਹਨੂੰ ਐਜ਼ ਏ ਹਿਸਟੋਰੀਕਲ ਮੋਨੂਮੈਂਟ ਰੈਕਗਨੀਸ਼ਨ ਵੀ ਹੈ ਕੈਲੀਫੋਰਨੀਆ ਸਟੇਟ ਵੱਲੋਂ, ਤੇ ਉਹਦਾ ਜਿਹੜਾ ਪਹਿਲਾ ਕਨਸਟੀਟਿਊਸ਼ਨ ਵੀ ਲਿਖਿਆ ਉਹ ਸੰਤ ਤੇਜਾ ਸਿੰਘ ਹੋਰਾਂ ਨੇ ਲਿਖਿਆ। ਪਹਿਲੇ ਜਿਹੜੇ ਸੇਵਾਦਾਰ ਸੀ ਉਹਨਾਂ 'ਚ ਉਹਨਾਂ ਦੀ ਸ਼ਮੂਲੀਅਤ ਸੀ ਔਰ ਉਹਨਾਂ ਨੇ ਜਿਹੜਾ ਇਸ ਦੁਨੀਆ ਨੂੰ ਅਲਵਿਦਾ ਕਿਹਾ ਲਗਭਗ 88 ਸਾਲ ਦੀ ਉਮਰ 'ਚ 1965 ਦੇ ਵਿੱਚ। ਹੁਣ ਉਹਨਾਂ ਨੇ ਜਿੰਨੀ ਵੱਡੀ ਕੈਨੇਡੀਅਨ ਸਿੱਖ ਕਮਿਊਨਿਟੀ ਔਰ ਅਮਰੀਕਨ ਸਿੱਖ ਕਮਿਊਨਿਟੀ ਦੀ ਸਰਵਿਸ ਕੀਤੀ, ਅਸੀਂ ਸਮਝਦੇ ਹਾਂ ਕਿ ਵੀ ਇਸ ਦੀ ਰੈਕਗਨੀਸ਼ਨ ਸ਼ਾਇਦ ਗਵਰਨਮੈਂਟ ਲੈਵਲ ਤੇ ਸਿੱਖਾਂ 'ਚ ਤਾਂ ਇਹ ਜਾਣਿਆ ਜਾਂਦਾ, ਜਿਹੜੇ ਵੀ ਹਿਸਟਰੀ ਦੇ ਵਿਦਿਆਰਥੀ ਨੇ ਔਰ ਦਰਸ਼ਕ ਸੰਤ ਤੇਜਾ ਸਿੰਘ ਹੋਰਾਂ ਦਾ ਉਹ ਫਕੀਰਾਨਾ ਰੂਪ ਉਹਨਾਂ ਦੀ ਤਸਵੀਰ ਦੇਖ ਸਕਦੇ ਨੇ ਸਕਰੀਨ ਦੇ ਉੱਤੇ। ਔਰ ਅੱਜ ਜਦੋਂ ਕਿ ਉਹਨਾਂ ਨੂੰ ਔਰ ਇਹੀ ਨਹੀਂ ਵੀ ਰੈਕਗਨਾਈਜ਼ ਕੀਤਾ, ਉਹਨਾਂ ਨੇ ਜੁਲਾਈ 1 ਦਾ ਦਿਨ ਸੰਤ ਤੇਜਾ ਸਿੰਘ ਡੇ ਦੇ ਤੌਰ ਤੇ ਬ੍ਰਿਟਿਸ਼ ਕੋਲੰਬੀਆ ਗਵਰਨਮੈਂਟ ਨੇ ਰੈਕਗਨਾਈਜ਼ ਕੀਤਾ।
ਔਰ ਇਹ ਲੈਫਟੀਨੈਂਟ ਗਵਰਨਰ ਦੀ ਪ੍ਰੋਕਲੇਮੇਸ਼ਨ ਹੈ ਔਰ ਇਸ ਦੇ ਉੱਤੇ ਉਸ ਪ੍ਰੋਕਲੇਮੇਸ਼ਨ ਨੂੰ ਵੀ ਦਰਸ਼ਕ ਸਕਰੀਨ ਤੇ ਦੇਖ ਸਕਦੇ ਨੇ ਔਰ ਇਸ ਦੇ ਵਿੱਚ ਉਹਨਾਂ ਨੇ ਜਿਹੜਾ ਉਹਨਾਂ ਨੂੰ ਟ੍ਰਿਬਿਊਟ ਦਿੰਦੇ ਆ ਜਿਹੜੇ ਲਫ਼ਜ਼ ਕਹੇ ਨੇ since the end of 19th century Sikhs have played a significant role in the history and development of British Columbia facing many difficulties ਕਿ 19ਵੀਂ ਸਦੀ ਦੇ ਅਖੀਰ ਤੋਂ ਲੈ ਕੇ ਸਿੱਖਾਂ ਨੇ ਕੈਨੇਡਾ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਲਈ ਬੜਾ ਇਤਿਹਾਸਕ ਰੋਲ ਅਦਾ ਕੀਤਾ ਹੈ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਆ ਵੀ ਇਹ ਹਿਊਮੈਨਿਟੇਰੀਅਨ ਸਕਾਲਰ ਐਂਡ ਟਾਇਰਲੈਸ ਐਡਵੋਕੇਟ ਫॉर ਸਿੱਖਸ ਇਨ ਕੈਨੇਡਾ Sant Teja Singh ji dedicated his life to challenging the inequality, fighting for a just society, and serving without discrimination in accordance with the tenets of Sikhism. The government of British Columbia, respecting the history and culture of Sikhs, declare July 1st as Sant Teja Singh Day. ਉਹਨਾਂ ਦੀ ਇਸ ਨੂੰ ਉਹਨਾਂ ਨੇ ਕਿਹਾ ਕਿ ਸੰਤ ਤੇਜਾ ਸਿੰਘ ਇੱਕ ਬੜੇ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਵੱਡੇ ਸਕਾਲਰ ਔਰ ਸਿੱਖਾਂ ਦੇ ਹੱਕਾਂ ਲਈ ਕੈਨੇਡਾ ਦੇ ਵਿੱਚ ਅਣਥੱਕ ਮਿਹਨਤ ਕਰਨ ਵਾਲੇ ਸਨ ਔਰ ਉਹਨਾਂ ਨੇ ਆਪਣੀ ਜ਼ਿੰਦਗੀ ਸਾਰੀ ਇਨਸਾਨੀ ਸਮਾਜ ਦੇ ਵਿੱਚ ਬਰਾਬਰੀ ਅਨਿਆਂ ਦੇ ਖਿਲਾਫ ਲੜਨ ਦੀ ਗੱਲ ਔਰ ਕਿਸੇ ਨਾਲ ਵੀ ਕੋਈ ਵਿਤਕਰਾ ਨਾ ਹੋਏ ਇਸ ਦੇ ਲਈ ਜਿਹੜੇ ਕਿ ਸਿੱਖੀ ਦੇ ਮੁੱਢਲੇ ਸਿਧਾਂਤ ਨੇ ਉਹਨਾਂ ਨੇ ਅਰਪਣ ਕੀਤੀ ਔਰ ਅੱਜ ਦਾ ਦਿਨ ਜਿਹੜਾ ਜੁਲਾਈ ਪਹਿਲਾ ਹੈ ਬ੍ਰਿਟਿਸ਼ ਕੋਲੰਬੀਆ ਦੀ ਗਵਰਨਮੈਂਟ ਸੰਤ ਤੇਜਾ ਸਿੰਘ ਡੇ ਵਜੋਂ ਇਸ ਨੂੰ ਐਲਾਨਦੀ ਹੈ ਸੋ ਅਸੀਂ ਵੀ ਅੱਜ ਦਾ ਸਮੁੱਚਾ ਪ੍ਰੋਗਰਾਮ ਸੰਤ ਤੇਜਾ ਸਿੰਘ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ ਅਸੀਂ ਇਸ ਮਹਾਨ ਰੂਹ ਨੂੰ ਜਿਹੜਾ ਯਾਦ ਕਰਦੇ ਹਾਂ ਕਿ ਉਹਨਾਂ ਦਾ ਡ੍ਰੀਮ ਅੱਜ ਜਦੋਂ ਅਮਰੀਕਾ ਕੈਨੇਡਾ 'ਚ ਸਾਡੇ ਕੋਲ ਪ੍ਰੋਸਪੈਰਿਟੀ ਹੈ ਹਰ ਪਾਸੇ ਸਿੱਖ ਛਾਏ ਹੋਏ ਨੇ ਤੇ ਇਹ ਮੈਂ ਸਮਝਦਾ ਵੀ ਇਸ ਬਹੁਤ ਵੱਡਾ ਰੋਲ ਉਹਨਾਂ ਮੁੱਢਲੇ ਦਿਨਾਂ ਦੀ ਸਟਰਗਲ ਦਾ ਹੈ ਜਿਸ ਨੂੰ ਸੰਤ ਤੇਜਾ ਸਿੰਘ ਜੀ ਨੇ ਲੀਡ ਕੀਤਾ ਉਹਨਾਂ ਨੇ ਅਮਰੀਕਾ ਕੈਨੇਡਾ 'ਚ ਅੰਮ੍ਰਿਤ ਪ੍ਰਚਾਰ ਲਹਿਰ ਵੀ ਚਲਾਈ ਥਾਂ ਥਾਂ ਤੇ ਜਾ ਕੇ ਜਿਹੜੇ ਇੱਥੇ ਆ ਕੇ ਭਟਕੇ ਹੋਏ ਸੀ ਉਹਨਾਂ ਨੂੰ ਵੀ ਵਾਪਸ ਸਿੱਖੀ ਦੇ ਰਾਹ ਤੇ ਲਿਆਂਦਾ ਔਰ ਅਸੀਂ ਇਹ ਸਾਰਾ ਹੀ ਪ੍ਰੋਗਰਾਮ ਉਹਨਾਂ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ ਤੁਸੀਂ ਜ਼ਿਕਰ ਕੀਤਾ ਕਿ 66 ਸਾਲ ਬਾਅਦ ਸ਼੍ਰੋਮਣੀ ਕਮੇਟੀ ਨੂੰ ਯਾਦ ਆਈ ਕਿ 3 ਤੇ 4 ਜੁਲਾਈ ਦੀ ਦਰਮਿਆਨੀ ਰਾਤ ਨੂੰ ਜਦੋਂ ਪੰਜਾਬ ਦਾ ਚੀਫ ਮਿਨਿਸਟਰ ਭੀਮ ਸੈਨ ਸੱਚਰ ਸੀ ਪੰਜਾਬ ਦੀ ਪੁਲਿਸ ਦਾ ਮੁਖੀ DIG ਅਸ਼ਵਨੀ ਕੁਮਾਰ ਸੀ ਸਿੱਖਾਂ ਦੀ ਕੋਈ ਅੱਡ ਦੇਸ਼ ਲਈ ਨਹੀਂ ਕੋਈ ਖਾਲਿਸਤਾਨ ਲਫ਼ਜ਼ ਅਰਾਊਂਡ ਨਹੀਂ ਸੀ 1950 ਚ ਕਾਂਗਰਸ ਨੇ ਲਿੰਗੁਇਸਟਿਕ ਕਮਿਸ਼ਨ ਬਣਾਇਆ ਕਿ ਜ਼ਬਾਨ ਦੇ ਆਧਾਰ ਦੇ ਉੱਤੇ ਸੂਬੇ ਭਾਰਤ ਦੇ ਵਿੱਚ ਬਣਾਏ ਜਾਣਗੇ ਸਿੱਖਾਂ ਦੀ ਮੰਗ ਸੀ ਕਿ ਪੰਜਾਬੀ ਜ਼ਬਾਨ ਤੇ ਆਧਾਰਿਤ ਸੂਬਾ ਵੀ ਬਣਾਇਆ ਜਾਏ ਬਦਕਿਸਮਤੀ ਨੂੰ ਪੰਜਾਬੀ ਹਿੰਦੂ ਤਾਂ ਮੁਨਕਰ ਹੋ ਗਏ 1951 ਦੀ ਜਿਹੜੀ ਪਹਿਲੀ ਸੈਂਸਸ ਹੋਈ ਪੰਜਾਬ ਦੇ ਹਿੰਦੂਆਂ ਨੇ ਆਪਣੀ ਜ਼ਬਾਨ ਹਿੰਦੀ ਲਿਖਾਈ ਤੇ ਇਹ ਜਦੋਂ ਆਪਣੀ ਮਾਂ ਤੋਂ ਕੋਈ ਮੁਨਕਰ ਹੋ ਜਾਏ ਸਿੱਖ ਤਾਂ ਆਪਣੇ ਮਾਂ ਦੇ ਜਿਹੜੇ ਨੇ ਉਹ ਸਪੂਤ ਨੇ ਉਹਨਾਂ ਨੇ ਤਾਂ ਪਿੱਠ ਨਹੀਂ ਸੀ ਦਿਖਾਣੀ ਸੋ ਸਿੱਖਾਂ ਨੇ ਪੰਜਾਬੀ ਸੂਬੇ ਦੀ ਜਦੋਜਹਿਦ ਸ਼ੁਰੂ ਕੀਤੀ ਕਿ ਪੰਜਾਬੀ ਜ਼ਬਾਨ ਨੂੰ ਮਾਨਤਾ ਮਿਲੇ ਔਰ ਪੰਜਾਬ ਭਰ ਦੇ ਵਿੱਚ ਪੰਜਾਬੀ ਸੂਬਾ ਜ਼ਿੰਦਾਬਾਦ ਦੇ ਨਾਅਰੇ ਗੂੰਜਣ ਲੱਗੇ ਔਰ ਇਹ ਉਹ ਪੀਰੀਅਡ ਸੀ ਕਿ ਪੰਜਾਬੀ ਸੂਬਾ ਜ਼ਿੰਦਾਬਾਦ ਕਹਿਣ ਦੇ ਉੱਤੇ ਹੀ ਪਾਬੰਦੀ ਲੱਗ ਗਈ ਔਰ ਜਿਹੜਾ ਵੀ ਪੰਜਾਬੀ ਸੂਬਾ ਜ਼ਿੰਦਾਬਾਦ ਕਹਿੰਦਾ ਸੀ ਉਸ ਨੂੰ ਫੜ ਕੇ ਜੇਲ੍ਹ ਦੇ ਵਿੱਚ ਡੱਕਿਆ ਜਾਂਦਾ ਸੀ ਉਸ ਦੌਰ ਦੇ ਵਿੱਚ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਮੰਜੀ ਸਾਹਿਬ ਦੀਵਾਨ ਹਾਲ 'ਚ ਦੀਵਾਨ ਸਜਦੇ ਸੀ ਜਿਵੇਂ ਹੁਣ ਵੀ ਸਜਦੇ ਨੇ ਧਰਮ ਯੁੱਧ ਮੋਰਚੇ ਵੇਲੇ ਵੀ ਜਿੱਥੋਂ ਸੰਤ ਪਿੰਡਰਾਂ ਵਾਲੇ ਐਡਰੈਸ ਕਰਦੇ ਸੀ ਰੈਗੂਲਰ ਉਹੀ ਮੰਜੀ ਸਾਹਿਬ ਸਾਡਾ ਹਿਸਟੋਰੀਕਲ ਮੁਕਾਮ ਹੈ ਔਰ ਹਜ਼ਾਰਾਂ ਦੀ ਗਿਣਤੀ 'ਚ ਸਿੱਖ ਸੰਗਤਾਂ ਇਕੱਠੀਆਂ ਹੁੰਦੀਆਂ ਸੀ ਰੋਜ਼ਾਨਾ ਔਰ ਗ੍ਰਿਫਤਾਰੀ ਦੇ ਲਈ ਜਥੇ ਤੋਰੇ ਜਾਂਦੇ ਸੀ ਉਸ ਪੀਰੀਅਡ 'ਚ ਔਰ ਇਸ ਗੱਲ ਦਾ ਧਿਆਨ ਰਿਹਾ ਕਿ ਜੂਨ 84 ਘੱਲੂਘਾਰਾ ਜਿਸ ਨੂੰ ਹੁਣ ਕੁੱਲ ਦੁਨੀਆ ਜਾਣਦੀ ਹੈ ਕਿ ਕਿਵੇਂ ਟੈਂਕਾਂ ਤੋਪਾਂ ਨਾਲ ਹਮਲੇ ਕਰਕੇ ਉਸ ਦਾ ਕੀ ਜ਼ੁਲਮ ਕੀਤਾ ਜੇ ਇਸ ਦਾ ਪ੍ਰੋਟੋਟਾਈਪ ਦੇਖਣਾ ਹੋਏ ਜਾਂ ਇਸ ਦੀ ਰਿਹਰਸਲ ਦੇਖਣੀ ਹੋਏ ਤਾਂ ਇਹ ਅਟੈਂਪਟ 1947 ਤੋਂ 8 ਸਾਲ ਬਾਅਦ ਹੀ ਜਿਹੜਾ ਉਹਨਾਂ ਨੇ ਕੀਤਾ ਔਰ 3 ਔਰ 4 ਜੁਲਾਈ ਦੀ ਦਰਮਿਆਨੀ ਰਾਤ ਨੂੰ ਵੱਡੀ ਪੁਲਿਸ ਫੋਰਸ ਨੇ ਦਰਬਾਰ ਸਾਹਿਬ ਤੇ ਧਾਵਾ ਬੋਲਿਆ ਮੰਜੀ ਸਾਹਿਬ ਦੀਵਾਨ ਹਾਲ ਟੀਅਰ ਗੈਸ ਸ਼ੈਲਸ ਗੋਲੀਆਂ ਹਲਕੇ ਬੰਬ ਔਰ ਨਾ ਸਿਰਫ ਜੇ ਉਸ ਦੇ ਵਿੱਚ ਸ਼ਹਾਦਤਾਂ ਹੋਈਆਂ
ਔਰ ਜ਼ਖਮੀ ਹੋਏ, ਅਸੀਂ ਦੇਖਦੇ ਹਾਂ ਕਿ ਉਹਨਾਂ ਨੇ ਅੰਦਰ ਜਾ ਕੇ ਉਸ ਵੇਲੇ ਦੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਭੁਪਿੰਦਰ ਸਿੰਘ, ਦਰਬਾਰ ਸਾਹਿਬ ਦੇ ਮੈਨੇਜਰ ਗੁਰਦਿਆਲ ਸਿੰਘ ਔਰ ਸੈਕਟਰੀ ਸ਼੍ਰੋਮਣੀ ਕਮੇਟੀ ਦੇ ਗਿਆਨੀ ਤੇਜਾ ਸਿੰਘ, ਇਹਨਾਂ ਨੂੰ ਗ੍ਰਿਫਤਾਰ ਕੀਤਾ ਔਰ ਫਿਰ ਕਿਉਂਕਿ ਉਹਨਾਂ ਨੇ ਆਕੂਪਾਈ ਕਰ ਲਿਆ ਮੰਜੀ ਸਾਹਿਬ ਦੀਵਾਨ ਹਾਲ ਵੀ, ਗੁਰੂ ਰਾਮਦਾਸ ਲੰਗਰ, ਉਸ ਦੀ ਬਰਬਾਦੀ, ਔਰ ਫਿਰ ਉੱਥੋਂ ਉਹਨਾਂ ਨੇ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਵੱਲ ਗੋਲੀਆਂ ਵੀ ਚਲਾਈਆਂ। ਔਰ ਇਹ ਇੱਕ ਪਹਿਲਾ 8 ਸਾਲ ਬਾਅਦ, ਹਾਲਾਂ ਅਸੀਂ ਜਦੋਂ 10 ਅਕਤੂਬਰ 1947 ਦੀ ਗੱਲ ਕਰਦੇ ਹਾਂ ਕਿ ਉਹ ਪਹਿਲਾ ਕ੍ਰਿਮੀਨਲ ਟ੍ਰਾਈਬ ਦਾ ਸਰਕੂਲਰ ਕੱਢਿਆ ਕਿ ਜਰਾਇਮ ਪੇਸ਼ਾ ਕਬੀਲਾ ਹੈ, ਔਰ 8 ਸਾਲ ਬਾਅਦ ਇਹ ਹਮਲਾ ਹੁੰਦਾ ਹੈ। ਹਾਲਾਂ ਇਸ ਦਾ ਸਿੱਖਾਂ ਦੇ ਵਿੱਚ ਇੰਨਾ ਜ਼ਿਆਦਾ ਰੋਸ ਹੋਇਆ ਉਸ ਪੀਰੀਅਡ ਦੇ ਵਿੱਚ, ਤਾਂ ਕੋਈ ਵਾਇਲੈਂਸ ਜਾਂ ਕੋਈ ਸਿੱਖਾਂ ਵੱਲੋਂ ਤਾਂ ਇੱਕ ਪੀਸਫੁਲ ਮੰਗ ਸੀ ਕਿ ਭਾਈ ਪੰਜਾਬੀ ਜ਼ਬਾਨ ਤੇ ਆਧਾਰਿਤ ਸੂਬਾ ਬਣਾਇਆ ਜਾਏ, ਪਰ ਸਿੱਖ ਹਾਲਾਂਕਿ 8 ਸਾਲ ਹੋਏ ਸੀ, ਆਲਮੋਸਟ 40% ਸਿੱਖ ਉਜੜੇ ਪੁਜੜੇ ਅਜੇ ਪਨਾਹਗੀਰ ਬਣੇ, ਕੋਈ ਕੈਂਪਾਂ ਦੇ ਵਿੱਚ ਕੋਈ ਰੁਲ ਰਹੇ ਸੀ, ਲੇਕਿਨ ਆਪਣੇ ਪ੍ਰਾਣਾਂ ਤੋਂ ਪਿਆਰੇ ਹਰਮੰਦਰ ਸਾਹਿਬ ਤੇ ਹਮਲਾ ਨਾ ਜਿਹੜਾ ਉਹ ਭੁੱਲਣਯੋਗ ਹੁੰਦਾ ਹੈ, ਨਾ ਬਖਸ਼ਣਯੋਗ ਹੁੰਦਾ ਹੈ, ਨਾ ਸਹਿਣਯੋਗ ਹੁੰਦਾ ਹੈ। ਔਰ ਇੰਨਾ ਕੁ ਕੌਮ ਦੇ ਵਿੱਚ ਗੁੱਸਾ ਆਇਆ ਕਿ ਸਰਕਾਰ ਵੀ ਘਬਰਾਈ ਔਰ ਭੀਮ ਸੈਨ ਸੱਚਰ ਜਿਹਨੇ ਇਹ ਆਰਡਰ ਦਿੱਤਾ ਸੀ ਔਰ ਅਸ਼ਵਨੀ ਕੁਮਾਰ ਇਕਾਰੀਆ ਸਮਾਜੀ ਜਿਹਨੇ ਬਾਅਦ ਦੇ ਵਿੱਚ ਈਵਨ ਪ੍ਰਤਾਪ ਸਿੰਘ ਕੈਰੋਂ ਦਾ ਵੀ ਮਰਡਰ ਕਰਵਾਇਆ, ਉਹਨੂੰ ਵਰਤ ਲਿਆ ਹੋਇਆ ਸੀ ਉਹਨਾਂ ਨੇ, ਉਹ ਇੱਕ ਵੱਖਰੀ ਕਹਾਣੀ ਹੈ ਕਿ ਚੀਫ ਮਿਨਿਸਟਰ ਭੀਮ ਸੈਨ ਸੱਚਰ ਗਲ ਦੇ ਵਿੱਚ ਪੱਲਾ ਪਾ ਕੇ ਫਿਰ ਮੰਜੀ ਸਾਹਿਬ ਅਕਾਲ ਤਖਤ ਤੇ ਆਇਆ, ਸਿੱਖ ਕੌਮ ਤੋਂ ਮਾਫੀ ਮੰਗੀ ਔਰ ਉਸ ਦੇ ਲਈ ਫਿਰ ਉਹਨੂੰ ਰਿਜ਼ਾਈਨ ਕਰਨ ਤੇ ਮਜਬੂਰ ਹੋਣਾ ਪਿਆ। ਔਰ ਮੈਂ ਕਿਉਂਕਿ ਅੱਜ ਜਦੋਂ ਦੇਖ ਰਿਹਾ ਕਿ ਵੀ ਸ਼੍ਰੋਮਣੀ ਕਮੇਟੀ ਨੇ, ਕਿਉਂਕਿ ਹੁਣ ਅਕਾਲੀ ਆਊਟ ਆਫ ਪਾਵਰ ਨੇ, ਸਿੱਖ ਇਸ਼ੂ ਇਹਨਾਂ ਨੇ ਜਿਹੜਾ ਹੁਣ ਇਹਨਾਂ ਨੂੰ ਯਾਦ ਆ ਰਹੇ ਨੇ, ਜੂਨ 84 ਦੇ ਘੱਲੂਘਾਰੇ ਵੇਲੇ ਵੀ ਇਹਨਾਂ ਨੇ ਉਹ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੇ ਦਰਸ਼ਨ ਕਰਾਏ, ਜਿਹੜੀ ਗੋਲੀ ਨਾਲ ਜਿਹਦੇ 'ਚ ਲੱਗੀ ਗੋਲੀਆਂ ਵੀ ਦਿਖਾਈਆਂ। ਹੁਣ ਬੀਬੀ ਜਗੀਰ ਕੌਰ ਕਹਿ ਰਹੇ ਨੇ ਜੀ ਅਸੀਂ ਮੰਜੀ ਸਾਹਿਬ 4 ਜੁਲਾਈ ਨੂੰ ਦੀਵਾਨ ਸਜੇਗਾ ਔਰ ਉਹ ਗੋਲੀਆਂ, ਅਥਰੂ ਗੈਸ ਦੇ ਗੋਲੇ ਔਰ ਦੂਜੇ ਉਹਦੇ ਵੀ ਸੰਗਤ ਨੂੰ ਦੀਦਾਰ ਕਰਾਏ ਜਾਣਗੇ। ਵੈਸੇ ਇਹਨਾਂ ਨੂੰ ਇਹ ਸਾਰੇ ਜਿਹੜਾ 66 ਸਾਲ ਇਹ ਸਭ ਕੁਝ ਭੁੱਲਿਆ ਹੋਇਆ ਸੀ, ਲੇਕਿਨ ਇਸ ਦਾ ਮੈਨੂੰ ਯਾਦ ਹੈ ਕਿ ਜਦੋਂ 1994 ਦੇ ਵਿੱਚ ਕੁਲਦੀਪ ਨਈਅਰ ਉਹੀ ਭੀਮ ਸੈਨ ਸੱਚਰ ਜਿਹੜਾ ਚੀਫ ਮਿਨਿਸਟਰ ਪੰਜਾਬ ਦਾ ਸੀ, ਜਿਹਨੇ ਪੁਲਿਸ ਫੋਰਸ ਅੰਦਰ ਭੇਜੀ ਸੀ, ਉਹਦਾ ਜਵਾਈ ਸੀ, ਸਨ ਇਨ ਲਾਅ ਸੀ। ਔਰ ਕੁਲਦੀਪ ਨਈਅਰ ਦੇ ਨਾਲ ਜਦੋਂ ਸ਼ਿਕਾਗੋ ਦੇ ਵਿੱਚ ਖੁੱਲੀ ਟੱਕਰ ਹੁੰਦੀ ਹੈ ਤੇ ਮੈਂ ਉਹਨੂੰ ਐਡਰੈਸ ਕਰਦਿਆਂ ਉਹਨੂੰ ਯਾਦ ਦਹਾਨੀ ਕਰਵਾਈ ਸੀ ਕਿ ਵੀ ਤੇਰੇ ਸਹੁਰੇ ਨੇ ਵੀ ਜਿਹੜਾ ਉਹ 1955 ਦੇ ਵਿੱਚ ਜਿਹੜੀ ਹੈ ਉਹ ਅੰਦਰ ਪੁਲਿਸ ਫੋਰਸ ਭੇਜੀ ਸੀ, ਲੇਕਿਨ ਉਹਨੇ ਮਾਫੀ ਮੰਗੀ ਸੀ। ਪਰ ਜੋ ਕੁਝ ਹੁਣ ਜੂਨ 84 ਦੇ ਵਿੱਚ ਹੋਇਆ, ਰਿਜ਼ਾਈਨ ਕੀਤਾ ਸੀ ਆਪਣੇ ਅਹੁਦੇ ਤੋਂ, ਹੁਣ ਕੋਈ ਮਾਫੀ ਜਾਂ ਕੋਈ ਹੋਰ ਗੱਲ ਨਹੀਂ ਹੈ। ਹੁਣ ਸਾਡੇ ਨਾਲ ਬੈਠ ਕੇ ਗੱਲ ਕਰੋ ਔਰ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਨੂੰ ਰੈਕਗਨਾਈਜ਼ ਕਰੋ, ਇਹੀ ਹੱਲ ਹੈ। ਸੋ ਮੈਂ ਸਮਝਦਾ ਵੀ ਸਿੱਖਸ ਫਾਰ ਜਸਟਿਸ ਵਧਾਈ ਦੀ ਪਾਤਰ ਹੈ ਕਿ ਉਹਨਾਂ ਨੇ ਪਿਛਲੇ ਸਾਲ ਇਸ ਦਿਨ ਦੇ ਉੱਤੇ ਫੋਕਸ ਕੀਤਾ, ਯਾਦ ਦਹਾਨੀ ਕਰਵਾਈ ਕੌਮ ਨੂੰ ਵੀ ਔਰ ਜ਼ਾਹਰ ਹੈ ਸ਼੍ਰੋਮਣੀ ਕਮੇਟੀ ਨੂੰ ਵੀ, ਔਰ ਇਸ ਵਾਰ ਉਹਨਾਂ ਨੇ ਇਸ ਦਿਨ ਨੂੰ ਚੁਣਿਆ। ਅਸੀਂ ਸਮਝਦੇ ਹਾਂ ਕਿ ਇਹ ਇੱਕ ਇੰਪੋਰਟੈਂਟ ਹਕੂਮਤੀ ਜ਼ੁਲਮ ਦਾ ਮਾਈਲਸਟੋਨ ਹੈ। ਔਰ ਜਦੋਂ ਅਸੀਂ ਅੱਜ ਇਸ ਇਸ਼ੂ ਤੇ ਗੱਲ ਕਰ ਰਹੇ ਹਾਂ, ਇਸ ਸਾਰੇ ਦੇ ਨਾਲ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਕਿਵੇਂ ਜੁਗਰਾਜ ਸਿੰਘ 26 ਜਨਵਰੀ ਵਾਲੇ ਦਿਨ ਜਦੋਂ ਕਿ ਟਰੈਕਟਰ ਮਾਰਚ ਦਾ ਕਿਸਾਨ ਜਥੇਬੰਦੀਆਂ ਨੇ ਸੱਦਾ ਦਿੱਤਾ ਸੀ ਔਰ ਉਹਨਾਂ ਨੂੰ ਆਪ ਇਸ ਗੱਲ ਦਾ ਕੋਈ ਪਤਾ ਨਹੀਂ ਸੀ ਕਿ ਕੀ ਕਰਨਾ ਹੈ ਕੀ ਨਹੀਂ ਕਰਨਾ, ਹਜ਼ਾਰਾਂ ਦੀ ਗਿਣਤੀ ਸਿੱਖ ਨੌਜਵਾਨ ਉਤਸ਼ਾਹ ਨਾਲ ਭਰੇ ਹੋਏ ਉਹਨਾਂ ਦੇ ਸੱਦੇ ਤੇ ਪਹੁੰਚੇ ਔਰ ਕਿਵੇਂ ਇੱਕ ਦੋ ਧਾਰੀ ਤਲਵਾਰ ਵਾਂਗ ਇੱਕ ਪਾਸੇ ਕਿਸਾਨ ਜਥੇਬੰਦੀਆਂ ਦੀ ਨਾਅਹਲੀਅਤ ਸੀ, ਸਰਕਾਰ ਆਪਣੀ ਖੇਡ ਰਹੀ ਸੀ, ਉਹਨਾਂ ਦਾ ਰਾਊਟ ਰਿੰਗ ਰੋਡ ਤੇ ਕਿਹਾ ਗਿਆ ਜਾਣਾ, ਫਿਰ ਕਿਵੇਂ ਫੈਸਿਲੀਟੇਟ ਕੀਤਾ ਔਰ ਕਟਿੰਗ ਦਾ ਸਟੋਰੀ ਸ਼ਾਰਟ ਫਾਈਨਲੀ ਹਜ਼ਾਰਾਂ ਦੀ ਗਿਣਤੀ ਸਿੱਖ ਨੌਜਵਾਨ ਜਿਹੜੇ ਨੇ ਉਹ ਲਾਲ ਕਿਲੇ ਦੇ ਸਾਹਮਣੇ ਜਾ ਕੇ ਪਹੁੰਚੇ ਔਰ ਕਿਵੇਂ ਉਸ ਲਾਲ ਕਿਲੇ ਦੇ ਉੱਤੇ ਇੱਕ ਖਾਲੀ ਪੋਲ ਤੇ ਜੁਗਰਾਜ ਸਿੰਘ, ਤਾਰਾ ਸਿੰਘ ਵਾਂ ਜਿਨ੍ਹਾਂ ਦਾ ਪਿੰਡ ਹਿਸਟੋਰੀਕਲ ਸਾਡੀ ਪਰਸਨੈਲਿਟੀ ਨੇ, ਉਸ ਦਾ ਰਹਿਣ ਵਾਲਾ ਗੱਭਰੂ ਔਰ ਉਹਨਾਂ ਦੇ ਨਾਲ ਜ਼ਾਹਰ ਹੈ ਦੂਸਰੇ ਨੌਜਵਾਨ, ਹੁਣ ਬੂਟਾ ਸਿੰਘ ਨੂੰ ਪਹਿਲਾਂ ਫੜ ਲਿਆ,
ਗੁਰਜੋਤ ਸਿੰਘ ਨੂੰ ਵੀ ਅਰੈਸਟ ਕੀਤਾ ਜਿਨ੍ਹਾਂ ਤੇ 1,50,000 ਦਾ ਇਨਾਮ ਸੀ ਔਰ ਜੁਗਰਾਜ ਸਿੰਘ ਜਿਹੜਾ ਬਿਲਕੁਲ ਤੇਜ਼ੀ ਦੇ ਨਾਲ ਉਸ ਵੱਡੀ ਪਾਈਪ ਤੇ ਚੜ੍ਹਦਾ ਕਿਉਂਕਿ ਬਾਅਦ 'ਚ ਉਹਦੇ ਦਾਦਾ ਜੀ ਨੇ ਦੱਸਿਆ ਸੀ ਕਿ ਭਾਈ ਪਿੰਡ ਦੇ ਵਿੱਚ 5 ਜਾਂ 6 ਇਤਿਹਾਸਕ ਗੁਰਦੁਆਰੇ ਨੇ ਔਰ ਹਰ ਗੁਰਦੁਆਰੇ 'ਚ ਵਿਸਾਖੀ ਵਾਲੇ ਦਿਨ ਨਿਸ਼ਾਨ ਸਾਹਿਬ ਚਾੜਨ ਦੀ ਸੇਵਾ ਜੁਗਰਾਜ ਸਿੰਘ ਹੀ ਕਰਦਾ ਔਰ ਇਹ ਬਹੁਤਿਆਂ ਨੂੰ ਹੈਰਾਨੀ ਹੋਈ ਕਿ ਜਿਸ ਤੇਜ਼ੀ ਨਾਲ ਉਹ ਉੱਪਰ ਗਿਆ ਵੀ ਜਿਵੇਂ ਕੋਈ ਬਟਨ ਦੱਬਿਆ ਹੋਏ ਕਿਸੇ ਚੀਜ਼ ਦਾ ਔਰ ਉਸ ਉਤਸ਼ਾਹ ਦੇ ਨਾਲ ਔਰ ਉਹਨਾਂ ਦੀ ਸਰਚ ਵੀ ਪੁਲਿਸ ਕਰ ਰਹੀ ਸੀ 1 ਲੱਖ ਦਾ ਇਨਾਮ ਵੀ ਰੱਖਿਆ ਹੋਇਆ ਔਰ ਮੈਂ ਸਮਝਦਾ ਵੀ ਹੀਰੋਆਂ ਨੂੰ ਪ੍ਰੋਟੈਕਟ ਕਰਨਾ ਵੀ ਬਣਦਾ ਦਲ ਖਾਲਸਾ ਵਧਾਈ ਦਾ ਹੱਕਦਾਰ ਹੈ ਕਿ ਉਹਨਾਂ ਨੇ ਉਹਨਾਂ ਨੂੰ ਮਹਿਫੂਜ਼ ਵੀ ਰੱਖਿਆ ਫਿਰ ਦਿੱਲੀ ਹਾਈ ਕੋਰਟ ਦੇ ਵਿੱਚ ਉਹਨਾਂ ਦੀ ਅਗਾਊਂ ਜ਼ਮਾਨਤ ਲਈ ਜਿਹਨੂੰ ਇੰਟਰਿਮ ਬੇਲ ਕਹਿੰਦੇ ਨੇ ਪਟੀਸ਼ਨ ਵੀ ਪਾਈ ਔਰ ਇਹ ਹੁਣ ਉਹ ਹਾਈ ਕੋਰਟ ਨੇ ਮਨਜ਼ੂਰ ਕੀਤੀ ਦਿੱਲੀ ਨੇ 20 ਜੁਲਾਈ ਤੱਕ ਉਹਨਾਂ ਨੂੰ ਮੋਹਲਤ ਦਿੱਤੀ ਗਈ ਹੈ ਇਸ ਦੌਰਾਨ ਉਹਨਾਂ ਨੂੰ ਪੇਸ਼ ਹੋਣ ਲਈ ਤਾਂ ਕਿਹਾ ਗਿਆ ਪਰ ਪੁਲਿਸ ਅਰੈਸਟ ਨਹੀਂ ਕਰ ਸਕੇਗੀ ਔਰ ਜਿਉਂ ਹੀ ਇਹ ਮਨਜ਼ੂਰ ਹੋਈ ਜਗਰਾਜ ਸਿੰਘ ਕੌਮ ਦੇ ਸਾਹਮਣੇ ਆਏ ਔਰ ਅੱਜ ਉਹ ਉਹਨਾਂ ਨੇ ਦਲ ਖਾਲਸਾ ਦੇ ਐਕਟਿਵਿਸਟਾਂ ਦੂਜਿਆਂ ਦੇ ਨਾਲ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ ਮੀਡੀਆ ਨੂੰ ਐਡਰੈਸ ਕੀਤਾ ਔਰ ਇੱਕ ਹਾਲਾਂ ਉਹ ਇੱਕ ਸਧਾਰਨ ਨੌਜਵਾਨ ਉਹਨੇ ਕਿਹਾ ਜੀ ਮੇਰਾ ਕੋਈ ਕਿਸੇ ਹੋਰ ਲਹਿਰ ਨਾਲ ਜਾਂ ਕਿਸੇ ਨਾਲ ਸੰਬੰਧ ਨਹੀਂ ਹੈ ਅਸੀਂ ਤਾਂ ਉਤਸ਼ਾਹ ਦੇ ਨਾਲ ਕਿਸਾਨਾਂ ਦੇ ਸੱਦੇ ਤੇ ਗਏ ਸੀ ਉੱਥੇ ਜਾ ਕੇ ਦੇਖਿਆ ਭਾਈ ਇਕੱਠੇ ਹੋ ਗਏ ਪਹੁੰਚ ਗਏ ਲਾਲ ਕਿਲੇ ਔਰ ਦੂਜਿਆਂ ਤੋਂ ਜਿਹੜਾ ਉਹ ਚੜਿਆ ਨਹੀਂ ਸੀ ਜਾ ਰਿਹਾ ਮੈਨੂੰ ਵੀ ਜੋਸ਼ ਆਇਆ ਤੇ ਗੁਰੂ ਨੇ ਮਹਾਰਾਜ ਨੇ ਕਿਰਪਾ ਕੀਤੀ ਲਫ਼ਜ਼ ਫਿਰ ਵੀ ਉਹ ਹੀ ਇਸਤੇਮਾਲ ਕਰ ਰਿਹਾ ਕਿ ਵੀ ਮਹਾਰਾਜ ਨੇ ਕਿਰਪਾ ਕੀਤੀ ਤੇ ਮੈਂ ਜਿਹੜਾ ਉਹ ਸੇਵਾ ਕਰਤੀ ਬਾਕੀ ਕਹਿੰਦੇ ਹੋਰ ਅਸੀਂ ਨਾ ਕੋਈ ਕਰਨ ਦਾ ਤਾਂ ਸਾਡਾ ਇਰਾਦਾ ਨਹੀਂ ਸੀ ਹੋ ਗਿਆ ਬਸ ਨਹੀਂ ਮਹਾਰਾਜ ਨੇ ਜਿਹੜੀ ਹੈ ਉਹ ਸੇਵਾ ਲਈ ਹੈ ਔਰ ਅੱਜ ਜਿਹੜੇ ਖਬਰਾਂ ਦੇ ਵਿੱਚ ਜਗਰਾਜ ਸਿੰਘ ਵੀ ਛਾਏ ਹੋਏ ਨੇ ਪਰ ਮੈਂ ਜਦੋਂ ਇਹ ਦੋਨੋਂ ਹੀ ਖਬਰਾਂ ਸਾਈਮਲਟੇਨੀਅਸਲੀ ਦੇਖੀਆਂ ਕਿ ਇੱਕ ਪਾਸੇ ਇਹ ਉਹੀ 4 ਜੁਲਾਈ 1955 ਦਾ ਦਿਨ 66 ਸਾਲ ਪਹਿਲਾਂ ਦਾ ਮਨਾਉਣ ਦੀਆਂ ਤਿਆਰੀਆਂ ਨੇ ਔਰ ਇਹ ਯਾਦ ਦਹਾਨੀ ਹੈ ਕਿ ਭਾਈ ਸਾਡੇ ਨਾਲ 47 ਦੀ ਵੰਡ ਤੋਂ ਇੱਕਦਮ 8 ਸਾਲ ਬਾਅਦ ਕੀ ਹੋਇਆ ਤੇ ਦੂਸਰੇ ਪਾਸੇ ਫਿਰ ਮੈਨੂੰ ਲੱਗਾ ਵੀ ਇਹ ਤਾਂ ਸਫ਼ਰ ਵੀ ਤੁਸੀਂ ਦਰਬਾਰ ਸਾਹਿਬ ਤੇ ਹਮਲਾ ਕੀਤਾ ਪਹਿਲਾਂ 1955 4 ਜੁਲਾਈ ਨੂੰ ਕੀਤਾ ਫਿਰ ਜੂਨ ਦੇ ਪਹਿਲੇ ਹਫਤੇ ਕੀਤਾ ਤੇ ਆ ਕੇ ਜੋ ਅਸੀਂ ਜੂਨ 84 ਵੇਲੇ ਦੇਖਿਆ ਕਿ ਉਹਨਾਂ ਨੇ ਦਰਸ਼ੀ ਡੋੜੀ ਤੇ ਤਿਰੰਗਾ ਵੀ ਲਹਿਰਾਇਆ ਹੋਇਆ ਸੀ ਉਹ ਅਜੇ ਵੀ ਫੋਟੋ ਘੁੰਮਦੀ ਹੈ ਤਿਰੰਗੇ ਦੀ ਸੋ ਮੈਂ ਕਿਹਾ ਵੀ ਅਸੀਂ ਜਿਹਨੂੰ ਕਹਿੰਦੇ ਨੇ ਕਿ ਭਾਜੀ ਮੋੜਨਾ ਅਸੀਂ ਤਾਂ 20 ਦੇ 31 ਮੋੜਦੇ ਤੇ ਇੱਥੇ ਤਾਂ ਅਸੀਂ ਜਿਹੜਾ ਜੇ ਤੁਸੀਂ ਆਏ ਇੱਥੇ ਹਮਲਾ ਕਰਕੇ ਸਾਡੀ ਟੈਂ ਤੋੜਨ ਤੇ ਸਾਡੇ ਨੌਜਵਾਨਾਂ ਨੇ ਜਾ ਕੇ 26 ਜਨਵਰੀ ਨੂੰ ਲਾਲ ਕਿਲੇ ਦੇ ਉੱਤੇ ਕੇਸਰੀ ਚਲਾ ਕੇ ਦੱਸ ਦਿੱਤਾ ਕਿ ਨਹੀਂ ਇਹ ਜਿਹੜੀ ਦਿੱਲੀ ਤਖਤ ਤੇ ਅਕਾਲ ਤਖਤ ਦੀ ਲੜਾਈ ਹੈ ਗੁਰੂ ਨੇ 2 ਫੁੱਟ ਉੱਚਾ ਰੱਖਿਆ ਅਕਾਲ ਤਖਤ ਅਲਟੀਮੇਟ ਵਿਕਟਰੀ ਪੰਥ ਦੀ ਹੋਏਗੀ ਔਰ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਇਹ ਸਾਡੀਆਂ ਬਰੂਹਾਂ ਤੇ ਖੜਾ ਦਰਵਾਜ਼ੇ ਤੇ ਦਸਤਕ ਦੇ ਰਿਹਾ ਹੈ ਔਰ ਮੈਂ ਸਮਝਦਾ ਵੀ ਇਹ ਗੁਰੂ ਦੀ ਬਖਸ਼ਿਸ਼ ਦੇ ਨਾਲ ਕੌਮ ਦੇ ਵਿੱਚ ਸਪਿਰਿਟ ਹੈ ਇਹ ਠੀਕ ਹੈ ਘੱਲੂਕਾਰੇ ਜ਼ੁਲਮ ਬਹੁਤ ਵਾਰ ਜ਼ੁਲਮ ਕਰਨ ਵਾਲੇ ਸਮਝਦੇ ਨੇ ਕਿ ਜ਼ੁਲਮ ਨਾਲ ਉਹਨਾਂ ਨੇ ਆਵਾਜ਼ ਬੰਦ ਕਰ ਦਿੱਤੀ ਹੈ ਪਰ ਸਿੱਖ ਕੌਮ ਦਾ ਆਪਣਾ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਘੱਲੂਕਾਰਿਆਂ ਚੋਂ ਵੈਲੀ ਆਫ ਡੈਥ ਚੋਂ ਅਸੀਂ ਹੋਰ ਵੀ ਚਮਕ ਕੇ ਹੋਰ ਵੀ ਮਜ਼ਬੂਤੀ ਦੇ ਨਾਲ ਹੋਰ ਵੀ ਲਿਸ਼ਕ ਦੇ ਨਾਲ ਨਿਕਲਦੇ ਹਾਂ ਔਰ ਇਹੀ ਸਾਡਾ ਜਿਹੜਾ ਰਿਹਾ ਉਦੇਸ਼ ਵੀ ਰਿਹਾ ਔਰ ਜਿਸ ਨੂੰ ਜਦੋਂ ਅਸੀਂ ਵੱਡੇ ਘੱਲੂਕਾਰੇ ਤੋਂ ਬਾਅਦ ਦੀ ਉਹ ਅਰਦਾਸ ਤੇ ਲਫ਼ਜ਼ਾਂ ਵੱਲ ਦੇਖਦੇ ਹਾਂ ਔਰ ਇੱਕ ਬਿਰਧ ਨਿਹੰਗ ਸਿੰਘ ਨੇ ਜਿਵੇਂ ਉਸ ਵੇਲੇ ਇਸ ਕਦਰ 40 ਤੋਂ 50 ਹਜ਼ਾਰ ਸ਼ਹੀਦੀਆਂ ਹੋਈਆਂ ਨੇ ਜਿੰਨੇ ਸਿੱਖ ਬਚੇ ਨੇ ਉਹਨਾਂ 'ਚੋਂ ਕੋਈ ਐਸਾ ਨਹੀਂ ਹੈ ਜਿਸ ਦੇ ਜ਼ਖਮ ਨਾ ਲੱਗਾ ਹੋਏ ਤੇ ਉਹ ਬਿਰਧ ਸਿੰਘ ਕਹਿ ਰਿਹਾ ਕਿ ਖਾਲਸਾ ਜੀ ਗੁਰੂ ਨੇ ਕਠਾਲੀ ਪ੍ਰੀਖਿਆ ਪਾਈ ਸੀ ਖੋਟ ਝੜ ਗਿਆ ਕੁੰਦਨ ਰਹਿ ਗਿਆ ਕਿ ਜਿਵੇਂ ਐਸਿਡ ਦੇ ਵਿੱਚ ਜਦੋਂ ਫਾਈਨਲ ਐਸਿਡ ਟੈਸਟ ਜਿਹਨੂੰ ਕਹਿੰਦੇ ਨੇ ਸੋਨਾ ਵੀ ਜਦੋਂ ਫਾਈਨਲੀ ਕਠਾਲੀ ਦੇ ਵਿੱਚ ਪੈਂਦਾ ਅੱਗ ਦੇ ਵਿੱਚ ਸੁੱਟਿਆ ਜਾਂਦਾ ਤੇ ਜਿਹੜਾ ਪਿਓਰ ਸੋਨਾ ਹੁੰਦਾ ਉਹ ਲਿਸ਼ਕਦਾ ਸੋ ਇਵੇਂ ਹੀ ਖਾਲਸਾ ਲਿਸ਼ਕਦਾ ਔਰ ਅਲਟੀਮੇਟਲੀ ਖਾਲਿਸਤਾਨ ਬਹੁਤ ਕਰੀਬ ਹੈ ਇਹ ਜਿਹੜਾ ਮੈਂ ਸਮਝਦਾ ਵੀ ਮੈਸੇਜ ਜੁਗਰਾਜ ਸਿੰਘ ਨੇ ਵੀ ਦਿੱਤਾ
ਔਰ ਅੱਜ ਫਿਜ਼ਾ ਦੇ ਵਿੱਚ ਵੀ ਇਹ ਮੈਸੇਜ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਬ੍ਰੇਕ ਤੋਂ ਜਾਣ ਤੋਂ ਪਹਿਲਾਂ ਅਸੀਂ ਤੁਹਾਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਤੇ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਪਿਆਰ ਸਦਕਾ, ਤੁਹਾਡੀ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਾਂ ਫॉर ਅ ਸਮਾਲ ਫੀ, no contract, no reserve and no hidden fees. ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410-204-2084। ਅਗੇਨ 410-204-2084। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਸਭ ਜਾਣਦੇ ਹੋ ਕਿ ਯੂਕੇ ਦੇ ਸਿਟੀਜ਼ਨ ਜੱਗੀ ਜੋਲ ਪਿਛਲੇ ਲਗਭਗ 4 ਸਾਲ ਤੋਂ ਬਿਨਾਂ ਮੁਕੱਦਮਾ ਚਲਾਏ ਭਾਰਤ ਦੀ ਜੇਲ੍ਹ ਵਿੱਚ ਬੰਦ ਹਨ। ਸੋ ਇਸ ਸੰਬੰਧੀ ਬ੍ਰਿਟਿਸ਼ ਪਾਰਲੀਮੈਂਟ ਵਿੱਚ ਜੱਗੀ ਜੋਲ ਦੀ ਰਿਹਾਈ ਲਈ ਡਿਬੇਟ ਹੋਈ। ਸੋ ਯੂਕੇ ਵਿੱਚ ਭਾਰਤੀ ਹਾਈ ਕਮਿਸ਼ਨਰ ਨੇ ਇਸ ਤੇ ਤਿੱਖਾ ਰਿਐਕਸ਼ਨ ਕੀਤਾ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ, ਅਸੀਂ ਅਕਸਰ ਇਹ ਗੱਲ ਕਰਦੇ ਹਾਂ ਕਿ ਡਾਇਸਪੋਰਾ ਸਿੱਖ ਖਾਲਿਸਤਾਨ ਮੂਵਮੈਂਟ ਦੀ ਰੀੜ੍ਹ ਦੀ ਹੱਡੀ ਨੇ। ਅੱਛਾ। ਦੁਸ਼ਮਣ ਸਾਡਾ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦਾ ਹੈ ਕਿ ਉੱਥੇ ਭਾਰਤੀ ਕਬਜ਼ੇ ਵਾਲੇ ਪੰਜਾਬ 'ਚ ਤਾਂ ਉਹਨਾਂ ਨੇ ਕਦੇ ਟਾਡਾ, ਕਦੇ ਪੋਟਾ, ਹੁਣ UAPA ਦੇ ਥੱਲੇ ਜਿਹੜਾ ਹੈ ਉਹ ਪੂਰਾ ਤਸ਼ੱਦਦ ਦਾ ਦੌਰ ਚਲਾ ਕੇ ਔਰ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ, ਇੱਕ ਤੋਂ ਬਾਅਦ ਇੱਕ ਘੱਲੂਕਾਰਾ ਵਰਤਾ ਕੇ ਲੋਕਾਂ ਦੀ ਆਵਾਜ਼ ਨੂੰ ਕੁਚਲਿਆ ਹੋਇਆ ਹੈ। ਔਰ ਅੱਜ ਜਦੋਂ ਅਸੀਂ ਗੱਲ ਵੀ ਕਰ ਰਹੇ ਹਾਂ, ਆਲਰੇਡੀ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਪੰਜਾਬ ਦੇ ਵਿੱਚ ਥਾਂ ਥਾਈਂ ਜਿਹੜਾ ਉਹ ਛਾਪੇ ਮਾਰ ਕੇ ਉਹਨਾਂ ਨੇ ਮੋਗਾ, ਮਾਨਸਾ, ਹੋਰ 4-5 ਥਾਵਾਂ ਤੇ 8-10 ਨੌਜਵਾਨ ਚੁੱਕੇ ਹੋਏ ਨੇ, ਇਹ ਕਹਿ ਕੇ ਕਿ ਜੀ ਇਹ ਬਾਹਰ ਬੈਠੇ ਖਾਲਿਸਤਾਨੀ ਸਿੱਖਸ ਫਾਰ ਜਸਟਿਸ ਦੇ ਫਲਾਂ ਐਕਟਿਵਿਸਟ, ਉਹਨਾਂ ਨੇ ਗੈਂਗ ਬਣਾਈ ਹੈ, ਉਹਨਾਂ ਲਈ ਕੰਮ ਕਰਦੇ ਨੇ, ਐਕਸਟੋਰਸ਼ਨ ਕਰਦੇ ਨੇ, ਦੂਸਰਾ ਕਰਦੇ ਨੇ। ਸੋ ਆਲਰੇਡੀ ਪੰਜਾਬ ਦੇ ਵਿੱਚ ਇਹ ਨਹੀਂ ਹੈ ਕਿ ਹੁਣ ਰਿਪਰੈਸ਼ਨ ਨਹੀਂ ਚੱਲ ਰਹੀ। ਔਰ ਅੱਜ ਹੀ ਜਦੋਂ ਬਰਗਾੜੀ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਸਲੇ ਨੂੰ ਲੈ ਕੇ ਮੋਰਚਾ ਦੁਬਾਰਾ ਸ਼ੁਰੂ ਕਰਨ ਦੇ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜੇ ਨੇ ਆਗੂ, ਉਹਨਾਂ ਦੇ ਪ੍ਰਧਾਨ ਸਰ ਸਿਮਰਨਜੀਤ ਸਿੰਘ ਮਾਨ ਔਰ ਦੂਸਰੇ ਐਕਟਿਵਿਸਟ ਸਰ ਜਸਕਰਨ ਸਿੰਘ, ਖਾਨ ਸਿੰਘ ਵਾਲਾ ਔਰ ਦੂਸਰੇ ਬੈਠੇ, ਔਰ ਕਿਵੇਂ ਪੁਲਿਸ ਨੇ ਆ ਕੇ ਜਬਰੀ ਉਹਨਾਂ ਸਾਰਿਆਂ ਨੂੰ ਗ੍ਰਿਫਤਾਰ ਕੀਤਾ, ਚੁੱਕਿਆ। ਈਵਨ ਤੁਸੀਂ ਪੀਸਫੁਲੀ ਆਪਣੇ ਇਸ਼ਟ ਦੀ ਬੇਅਦਬੀ ਜਿੱਥੇ ਹੋਈ ਹੈ
ਉਸ ਦੇ ਖਿਲਾਫ ਆਵਾਜ਼ ਵੀ ਬੁਲੰਦ ਨਹੀਂ ਕਰ ਸਕਦੇ। ਸੋ ਇਹ ਵਰਤਾਰਾ ਬਰਾਬਰ ਜਾਰੀ ਹੈ। ਔਰ ਕਿਉਂਕਿ ਹਕੂਮਤ ਨੇ 84 ਤੋਂ ਇੱਕਦਮ ਬਾਅਦ ਜਿਹੜੀ ਸਟ੍ਰੈਟਜੀ ਬਣਾਈ ਬਾਹਰਲੇ ਸਿੱਖਾਂ ਦੀ ਆਵਾਜ਼ ਬੰਦ ਕਰਨ ਲਈ, ਅਸੀਂ ਏਅਰ ਇੰਡੀਆ ਦੇ ਕਨਿਸ਼ਕਾ ਦੇ ਉਸ ਹਾਦਸੇ ਦੀ ਗੱਲ ਕੀਤੀ ਜਿਹੜੀ ਕਿ ਸਿੱਖਾਂ ਦੇ ਖਾਤੇ 'ਚ ਪਾਇਆ ਗਿਆ। ਔਰ ਇਸੇ ਤਰ੍ਹਾਂ ਐਕਸਟ੍ਰੈਡੀਸ਼ਨ ਟ੍ਰੀਟੀਆਂ ਕਿਵੇਂ ਇਹਨਾਂ ਨੇ ਸਾਈਨ ਕੀਤੀਆਂ ਕੁਇਕਲੀ, ਜਿਹਦੇ ਥੱਲੇ ਜੇ ਅਮਰੀਕਾ ਦੇ ਵਿੱਚ ਕੁੱਕੀ ਸੁੱਖੀ ਰਣਜੀਤ ਸਿੰਘ ਗਿੱਲ, ਸੁਖਮਿੰਦਰ ਸਿੰਘ ਸੰਧੂ ਆਉਂਦੇ ਨੇ ਐਕਸਟ੍ਰੈਡੀਸ਼ਨ ਟ੍ਰੀਟੀ ਥੱਲੇ, ਉਹਨਾਂ ਨੂੰ ਵਾਪਸ ਲੈ ਗਏ। ਭਾਈ ਹਰਪਾਲ ਸਿੰਘ ਚੀਮਾ ਨੂੰ ਇੱਥੋਂ ਵਾਪਸ ਲੈ ਗਏ, ਭਾਈ ਕੁਲਵੀਰ ਸਿੰਘ ਬੜਾ ਪਿੰਡ ਨੂੰ ਲੈ ਗਏ। ਔਰ ਇਹੀ ਪਾਰਟ ਉਹਨਾਂ ਨੇ ਜਿਹੜਾ ਇੱਕ ਤਲਵਾਰ ਦੀ ਤਰ੍ਹਾਂ ਲਟਕਾ ਦਿੱਤਾ, ਜਿਹੜਾ ਜੇ ਕੋਈ ਇੱਥੇ ਆ ਵੀ ਜਾਂਦਾ ਤੇ ਉਹਨੂੰ ਉਹਨਾਂ ਦੇ ਉੱਤੇ ਉਹਨਾਂ ਦੀ ਅੱਖ ਹੁੰਦੀ ਹੈ ਨਾਲ ਦੀ ਨਾਲ ਬਦਨਾਮ ਕਰਨ ਦੀ ਲਾਈਨ ਕਿ ਜੀ ਉੱਥੇ ਜਿਹੜੀ ਆਪ ਇਹਨਾਂ ਦੀਆਂ ਏਜੰਸੀਆਂ ਦਹਿਸ਼ਤਗਰਦੀ ਕਰਦੀਆਂ ਨੇ ਉਹਦੇ 'ਚ ਤੁਸੀਂ ਬਾਹਰਲੇ ਸਿੱਖਾਂ ਨੂੰ ਜਿਹੜਾ ਉਹ ਬਲੇਮ ਕਰੋ ਔਰ ਫਿਰ ਬਾਹਰਲੀਆਂ ਸਰਕਾਰਾਂ 'ਤੇ ਦਬਾਅ ਪਾਓ ਕਿ ਜੀ ਸਿੱਖਾਂ ਦੀ ਖਾਲਿਸਤਾਨ ਦੀ ਮੰਗ ਨੂੰ ਉੱਠਣ ਨਾ ਦਿਓ। ਹਾਲਾਂਕਿ ਇਹਨਾਂ ਮੁਲਕਾਂ ਦੇ ਵਿੱਚ ਪੀਸਫੁਲੀ ਆਪਣੀ ਗੱਲ ਕਹਿਣ ਦਾ ਸਾਨੂੰ ਹੱਕ ਹੈ। ਹੁਣ ਅਸੀਂ ਦੇਖਦੇ ਹਾਂ ਕਿ ਜਿਹੜੇ ਇਹਨਾਂ ਦੇ ਜ਼ੁਲਮਾਂ ਦਾ ਸ਼ਿਕਾਰ ਹੋ ਕੇ ਸ਼ਹੀਦ ਯੋਧੇ ਔਰ ਇਨੋਸੈਂਟ ਸਿੱਖ ਮਾਰੇ ਗਏ, ਅਸੀਂ ਉਹਨਾਂ ਨੂੰ ਜਾਂ ਉਹਨਾਂ ਦੀਆਂ ਪਿਕਚਰਸ ਨੂੰ ਯਾਦ ਵੀ ਨਹੀਂ ਕਰ ਸਕਦੇ ਜਾਂ ਉਹਨਾਂ ਦਾ ਰਿਕਾਰਡ ਵੀ ਨਹੀਂ ਰੱਖ ਸਕਦੇ। ਇਹ ਸਬੂਤ ਹੈ ਕਿ ਕਿਵੇਂ ਜਗਤਾਰ ਸਿੰਘ ਜੌਹਲ ਬ੍ਰਿਟਿਸ਼ ਨੌਜਵਾਨ ਜਿਹੜੇ ਕਿ ਬ੍ਰਿਟਿਸ਼ ਸਿਟੀਜ਼ਨ ਨੇ ਯੂਕੇ ਦੇ, ਉਹਨਾਂ ਨੇ ਨੈਵਰ ਫੋਰਗੇਟ 84 ਵੈਬਸਾਈਟ ਬਣਾਇਆ ਜਿਹਦੇ ਤੇ ਬਹੁਤ ਸਾਰੇ ਸ਼ਹੀਦ ਸਿੰਘਾਂ ਸਿੰਘਣੀਆਂ ਦੀਆਂ ਪਿਕਚਰਸ ਸੀ। ਔਰ ਕਿਵੇਂ ਏਜੰਸੀਆਂ ਨੇ ਜਦੋਂ ਕਿ ਉਹ ਵਿਆਹ ਕਰਵਾਉਣ ਦੇ ਲਈ ਜਿਹੜੇ ਨੇ ਉਹ ਪੰਜਾਬ ਗਏ ਔਰ ਆਪਣੀ ਵਿਆਹ ਉਹਨਾਂ ਦਾ ਹੋ ਗਿਆ ਆਪਣੀ ਸਿੰਘਣੀ ਨਾਲ, ਉਹ ਸ਼ਾਪਿੰਗ ਕਰ ਰਹੇ ਸੀ ਔਰ ਕਿਵੇਂ ਪੁਲਿਸ ਨੇ ਉਹਨਾਂ ਨੂੰ ਚੁੱਕਿਆ ਆ ਕੇ। ਔਰ 4 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਾ ਹੈ ਉਹਨਾਂ ਨੂੰ ਤਿਹਾੜ ਜੇਲ੍ਹ ਦੇ ਵਿੱਚ। ਉਹਨਾਂ ਦੇ ਉੱਤੇ ਕਿਸ ਕਿਸਮ ਦੇ ਟੌਰਚਰ ਕੀਤੇ ਗਏ, ਇੱਕ ਤੋਂ ਬਾਅਦ ਇੱਕ ਝੂਠਾ ਕੇਸ ਪਾਇਆ ਗਿਆ, ਪਰ 4 ਸਾਲ ਬੀਤਣ ਬਾਅਦ ਵੀ ਉਹਨਾਂ ਦੀ ਆਰਬਿਟਰੇਰੀ ਡਿਟੈਂਸ਼ਨ ਹੈ, ਉਹਨਾਂ ਦੇ ਉੱਤੇ ਕੋਈ ਮੁਕੱਦਮਾ ਨਹੀਂ ਚੱਲਿਆ। ਔਰ ਉਹ ਸਕਾਟਲੈਂਡ ਦੇ ਰਹਿਣ ਵਾਲੇ ਨੇ, ਇਸ ਲਈ ਸਕਾਟਿਸ਼ ਜਿਹੜੇ ਮੈਂਬਰ ਪਾਰਲੀਮੈਂਟ ਉਹਨਾਂ ਦੇ ਹਲਕੇ ਦੇ, ਉਹਨਾਂ ਨੇ ਵੀ ਲਗਾਤਾਰ ਆਵਾਜ਼ ਚੁੱਕੀ। ਤਨਮਨਜੀਤ ਸਿੰਘ ਢੇਸੀ ਵੀ ਇੱਕ ਸਟੇਜ ਤੇ 200 ਤੋਂ ਜ਼ਿਆਦਾ ਬ੍ਰਿਟਿਸ਼ ਪਾਰਲੀਮੈਂਟ ਮੈਂਬਰਾਂ ਨੇ ਉਹਨਾਂ ਦੇ ਹੱਕ 'ਚ ਆਵਾਜ਼ ਚੁੱਕਦਿਆਂ ਭਾਰਤ ਸਰਕਾਰ ਨੂੰ ਕਿਹਾ ਕਿ ਭਾਈ ਉਹਨਾਂ ਦੀ ਤੁਸੀਂ ਜਿਹੜੀ ਆ ਉਹਨੂੰ ਰਿਹਾ ਕਰੋ, ਸਾਡਾ ਸਿਟੀਜ਼ਨ ਹੈ। ਲੇਕਿਨ ਅਸੀਂ ਇਹ ਦੇਖਦੇ ਹਾਂ ਵੀ ਜੇ ਰਾਜੀਵ ਗਾਂਧੀ ਜਦੋਂ ਪ੍ਰਾਈਮ ਮਿਨਿਸਟਰ ਬਣਦਾ ਆਪਣੀ ਮਾਂ ਦੇ ਮਰਨ ਤੋਂ ਬਾਅਦ, ਉਦੋਂ ਵੀ ਯੂਕੇ ਦੇ ਵਿੱਚ ਮੂਵਮੈਂਟ ਖਾਲਿਸਤਾਨ ਦੀ ਬੜੀ ਮਜ਼ਬੂਤ ਸੀ। ਮਾਰਗਰੇਟ ਥੈਚਰ ਜਿਹੜੇ ਇੰਦਰਾ ਗਾਂਧੀ ਨਾਲ ਵੀ ਸਮਝੌਤਾ ਕੀਤਾ ਹੋਇਆ ਸੀ, ਜਿਹਦੇ ਲਈ ਫਰਵਰੀ 1984 'ਚ ਇੰਦਰਾ ਗਾਂਧੀ ਨੇ ਉਹਨੂੰ ਲਿਖਿਆ ਔਰ MI6 ਦੇ ਉਹਨਾਂ ਦੇ ਜਿਹੜੇ ਆਫੀਸਰ ਸੀ ਉਹਨਾਂ ਦੀ ਖੁਫੀਆ ਏਜੰਸੀ ਦੇ, ਉਹ ਦਿੱਲੀ ਗਏ। ਜੂਨ 84 ਦੇ ਹਮਲੇ ਦੀ ਪਲੈਨਿੰਗ 'ਚ ਉਹਨਾਂ ਦਾ ਵੀ ਇੱਕ ਰੋਲ ਹੈ, ਜਿਹਨੂੰ ਡਾਕੂਮੈਂਟਸ ਨੂੰ ਜਿਹੜਾ ਹੁਣ ਦੁਬਾਰਾ ਕਲਾਸੀਫਾਈ ਕਰ ਦਿੱਤਾ ਗਿਆ। ਔਰ ਉਸੇ ਪੀਰੀਅਡ ਦੇ ਵਿੱਚ ਰਾਜੀਵ ਗਾਂਧੀ ਜਦੋਂ ਪ੍ਰਾਈਮ ਮਿਨਿਸਟਰ ਬਣਦਾ, 3rd ਰੇਟ ਇਹਨਾਂ ਦੇ ਬ੍ਰਿਟਿਸ਼ ਜਹਾਜ਼ ਜਗੁਆਰ, ਜਿਹਨੂੰ ਇੰਡੀਅਨ ਜਿਹੜੇ ਐਕਸਪਰਟ ਸੀ 에ਅਰ ਫੋਰਸ ਦੇ, ਉਹਨਾਂ ਨੇ ਨਕਾਰਿਆ ਹੋਇਆ ਸੀ। ਇਸ ਸ਼ਰਤ ਦੇ ਉੱਤੇ ਰਾਜੀਵ ਗਾਂਧੀ ਨੇ ਉਹ ਡੀਲ ਮੰਨੀ, ਥਰੂ ਕਰਵਾਈ ਕਿ ਭਾਈ ਇੱਥੇ ਤੁਸੀਂ ਖਾਲਿਸਤਾਨੀ ਲਹਿਰ ਨੂੰ ਕੁਚਲੋ। ਔਰ ਅਸੀਂ ਦੇਖਦੇ ਹਾਂ ਕਿ ਉਸੇ ਵਰੇ ਨਵੰਬਰ 'ਚ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਨਗਰ ਕੀਰਤਨ ਦੀ ਇਜਾਜ਼ਤ ਮਾਰਗਰੇਟ ਥੈਚਰ ਦੀ ਸਰਕਾਰ ਨੇ ਨਹੀਂ ਸੀ ਦਿੱਤੀ, ਕਿਉਂਕਿ ਇਹ ਵਪਾਰੀ, ਜਿਹਨੂੰ ਨੈਪੋਲੀਅਨ ਨੇ ਕਿਹਾ ਸੀ ਵੀ ਕੰਟਰੀ ਆਫ ਸ਼ਾਪਕੀਪਰਸ, ਇਹਨਾਂ ਨੇ ਆਪਣੇ ਜਗੁਆਰ ਜਹਾਜ਼ ਵੇਚੇ। ਔਰ ਇਹੀ ਹੁਣ ਤੱਕ, ਕਿਉਂਕਿ ਕੈਨੇਡਾ ਔਰ ਯੂਕੇ ਇਹ ਦੋ ਐਸੇ ਮੁਲਕ ਨੇ ਜਿੱਥੇ ਸਿੱਖਾਂ ਦਾ ਪੋਲੀਟੀਕਲ ਵੇਟ ਹੈ ਮਚ ਬਿਯੋਂਡ ਉਹਨਾਂ ਦੀ ਪੋਪੂਲੇਸ਼ਨ ਦੇ, ਔਰ ਉਹ ਅਸਰਅੰਦਾਜ਼ ਹੁੰਦੇ ਨੇ ਉਹਨਾਂ ਦੇ ਉੱਤੇ। ਅਮਰੀਕਾ ਦੇ ਵਿੱਚ ਵੀ ਹੈ, ਲੇਕਿਨ ਕਿਉਂਕਿ ਅਮਰੀਕਾ ਬਹੁਤ ਵੱਡਾ ਮੁਲਕ ਹੈ, 3000 ਮੀਲ 'ਚ ਫੈਲਿਆ ਹੋਇਆ ਹੈ, ਸਿੱਖ ਭਾਵੇਂ ਅਮਰੀਕਾ 'ਚ ਉਨੇ ਹੀ ਰਹਿੰਦੇ ਨੇ ਜਿੰਨੇ ਕੈਨੇਡਾ 'ਚ, ਪਰ ਇੱਥੇ ਅਸੀਂ ਕੋਈ ਅਜੇ ਤੱਕ ਇਸ ਯੋਗ ਵੀ ਨਹੀਂ ਹੈ। ਹਾਲਾਂ 1950 'ਚ ਇੱਕ ਸਿੱਖ ਕਾਂਗਰਸਮੈਨ ਦਲੀਪ ਸਿੰਘ ਸੌਂਦ ਬਣਿਆ, ਉਸ ਤੋਂ ਬਾਅਦ ਕਦੇ ਵੀ ਜਿਹੜਾ ਸਾਡੀ ਪਹੁੰਚ ਨਹੀਂ ਹੈ, ਕਿਉਂਕਿ ਕਿਤੇ ਵੀ ਹੁਣ ਚਲੋ ਕੌਂਸਲ ਦੇ ਵਿੱਚ ਮੇਅਰ ਤੱਕ ਪਹੁੰਚਣ ਦੀ ਗੱਲ ਆਈ ਹੈ। ਔਰ ਯੂਕੇ ਕਿਉਂਕਿ ਜਿਓਗ੍ਰਾਫੀਕਲ ਪ੍ਰੋਕਸੀਮਿਟੀ ਵੀ ਹੈ ਪੰਜਾਬ ਦੇ ਨਾਲ, ਔਰ ਜੁੜੇ ਹੋਏ ਨੇ ਜਿਹੜੇ ਯੂਕੇ ਦੇ ਸਿੱਖ ਨੇ, ਆਣ ਜਾਣ ਵੀ ਰੱਖਦੇ ਨੇ, ਔਰ 84 ਤੋਂ ਬਾਅਦ ਪਾਵਰਫੁਲ ਆਵਾਜ਼ ਵੀ ਖਾਲਿਸਤਾਨ ਲਈ ਉੱਠੀ। ਇਸ ਲਈ ਕੈਨੇਡਾ ਔਰ ਜਿਹੜਾ ਯੂਕੇ ਔਰ ਹੁਣ ਅਮਰੀਕਾ ਵੀ ਇਹ ਇਹਨਾਂ ਦੀ ਰਡਾਰ ਸਕਰੀਨ ਤੇ ਹੈ, ਜਿੱਥੇ ਭਾਰਤੀ ਕੋਈ ਵੀ ਆਵਾਜ਼ ਨੂੰ ਉੱਠਣ ਨਹੀਂ ਦੇਣਾ ਚਾਹੁੰਦੇ। ਔਰ ਇਹ ਜੱਗੀ ਜੌਲ ਦੀ ਗ੍ਰਿਫਤਾਰੀ ਔਰ ਝੂਠੇ ਕੇਸ ਔਰ ਕੋਈ ਟਰਾਇਲ ਨਹੀਂ, ਇਹ ਮੈਸੇਜ ਦੇਣ ਲਈ ਸੀ ਡਾਇਸਪੋਰਾ ਸਿੱਖਾਂ ਨੂੰ
कि भाई ਤੁਹਾਨੂੰ ਅਸੀਂ ਜਿਹੜਾ ਹੈ ਉਹ ਸਿਰ ਨਹੀਂ ਚੁੱਕਣ ਦੇਵਾਂਗੇ। ਔਰ ਇਹਦੇ ਬਾਵਜੂਦ ਕਿ 4 ਸਾਲ ਬੀਤ ਚੁੱਕੇ ਨੇ, ਕੋਈ ਇਫੈਕਟਿਵ, ਕਿਉਂਕਿ ਗਵਰਨਮੈਂਟ ਕੰਜ਼ਰਵੇਟਿਵਸ ਦੀ ਚੱਲ ਰਹੀ ਹੈ ਲਗਾਤਾਰਤਾ ਨਾਲ ਉਸ ਸਾਰੇ ਪੀਰੀਅਡ ਦੇ ਵਿੱਚ। ਔਰ ਹੁਣ ਵੀ ਜਿਸ ਕਿਸਮ ਦਾ, ਇਹ ਤਾਂ 26 ਜਨਵਰੀ ਤੇ ਚੱਲਿਆ ਸੀ ਬੋਰਿਸ ਜੌਨਸਨ ਸਪੈਸ਼ਲ ਗੈਸਟ ਬਣ ਕੇ, ਔਰ ਹੁਣ ਵੀ ਮਤਲਬ ਜਿਸ ਤਰੀਕੇ ਦਾ ਇਹਨਾਂ ਦਾ ਅੰਦਾਜ਼ ਹੈ। ਲੇਕਿਨ ਇਹਦੇ ਬਾਵਜੂਦ ਇੱਕ ਇਸ਼ੂ ਇੰਨਾ ਕੁ ਪਾਵਰਫੁਲ ਇਸ਼ੂ ਹੈ ਕਿ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਬੀਤੇ ਦਿਨੀ ਇਸ ਦੇ ਉੱਤੇ ਫੁੱਲ ਸਕੇਲ ਡਿਬੇਟ ਹੋਈ ਔਰ ਇਹਦੀ ਰਿਪੋਰਟਿੰਗ BBC ਪੰਜਾਬੀ ਨੇ ਵੀ ਕੀਤੀ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਦਾ ਜਿਹੜਾ ਫਾਰਨ ਮਿਨਿਸਟਰ ਹੈ ਮਿਸਟਰ ਡੋਮਿਨਿਕ ਰੌਬ, ਉਹਨੇ ਤਾਂ ਗੋਂਗਲੂਆਂ ਤੋਂ ਮਿੱਟੀ ਲਾਈ। ਉਹੀ ਗੋਲਮੋਲ ਜਵਾਬ ਕਿ ਜੀ ਅਸੀਂ ਉਠਾਇਆ ਸਵਾਲ, ਚੁੱਕ ਰਹੇ ਹਾਂ, ਅਸੀਂ ਭਾਰਤ ਦੇ ਨੁਮਾਇੰਦੇ ਨਾਲ ਚੁੱਕ ਰਹੇ ਹਾਂ। ਪਰ ਉਹਨਾਂ ਦੇ ਜਿਹੜੇ ਮੈਂਬਰ ਮਾਰਟਿਨ ਡਿਕੋਰਟੀ ਹੇਗਸ, ਜਿਨ੍ਹਾਂ ਨੇ ਇਸ ਡਿਬੇਟ ਨੂੰ ਇਨੀਸ਼ੀਏਟ ਕੀਤਾ, ਉਹਨਾਂ ਨੇ ਬੜੀ ਮਜ਼ਬੂਤੀ ਨਾਲ ਇਸ ਕੇਸ ਨੂੰ ਪਲੀਡ ਕੀਤਾ। ਔਰ ਜਿਹੜੇ ਉਹਨਾਂ ਦੇ ਲਫ਼ਜ਼ ਨੇ BBC ਦੀ ਕਵਰੇਜ ਵੀ ਮੈਂ ਡਿਸਕਸ ਕਰਾਂਗਾ ਕਿ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਭਾਰਤੀ ਜੇਲ੍ਹ 'ਚ ਲਗਾਤਾਰ ਜਗਤਾਰ ਸਿੰਘ ਜੌਹਲ, ਜਿਨ੍ਹਾਂ ਨੂੰ ਪਿਆਰ ਨਾਲ ਜੱਗੀ ਜੌਹਲ ਕਹਿੰਦੇ ਨੇ, ਤਸ਼ੱਦਦ ਹੋ ਰਿਹਾ। ਉਹਨਾਂ ਦੇ ਉੱਤੇ ਮੌਤ ਦੀ ਸਜ਼ਾ ਵਰਗੇ ਇਲਜ਼ਾਮ ਦੇ ਥੱਲੇ ਜਿਹੜਾ ਉਹਨਾਂ ਨੂੰ ਫੇਸ ਕਰਨੇ ਪੈ ਰਹੇ ਨੇ। ਔਰ ਜਿਹੜੀ UK ਦੀ ਗਵਰਨਮੈਂਟ ਹੈ ਇਸ ਦੇ ਉੱਤੇ ਕੋਈ ਸੰਜੀਦਾ ਕਦਮ ਨਹੀਂ ਚੁੱਕ ਰਹੀ। ਔਰ ਡੋਮਿਨਿਕ ਰੌਬ ਨੇ ਕਿਹਾ ਕਿ ਜੀ ਅਸੀਂ ਜੱਗੀ ਜੌਹਲ ਦੀ ਭਲਾਈ ਲਈ ਹਰ ਪੋਸੀਬਲ ਕਦਮ ਚੁੱਕਾਂਗੇ ਔਰ ਅਸੀਂ ਜਿਹੜਾ ਇਸ ਇਸ਼ੂ ਨੂੰ ਹਾਇਰ ਲੈਵਲ ਤੇ ਭਾਰਤ ਸਰਕਾਰ ਕੋਲ ਚੁੱਕਾਂਗੇ। ਔਰ ਉਹਨਾਂ ਨੇ ਮਿਸਟਰ ਮਾਰਟਿਨ ਡੋਕਰਟੀ ਨੇ ਕਿਹਾ ਕਿ ਮੈਂ ਤੁਹਾਡੇ ਜਵਾਬ ਤੋਂ ਬਿਲਕੁਲ ਸੈਟੀਸਫਾਈਡ ਨਹੀਂ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਉਹਨਾਂ ਦੀ ਜਿਹੜੀ ਆਰਬਿਟਰੀ ਡਿਟੈਂਸ਼ਨ ਹੈ ਉਸ ਚੋਂ ਉਹਨਾਂ ਨੂੰ ਕੱਢਣ ਲਈ ਔਰ ਇੰਗਲੈਂਡ ਵਾਪਸ ਲਿਆਉਣ ਲਈ ਕਦਮ ਚੁੱਕੇ ਜਾਣ। ਔਰ ਉਹਨਾਂ ਨੇ ਮਾਰਟਿਨ ਡੋਕਰਟੀ ਨੇ ਇਹ ਵੀ ਕਿਹਾ ਵੀ ਇਹਦੇ ਬਾਵਜੂਦ ਕਿ ਪਾਰਲੀਮੈਂਟ ਨੂੰ ਪਹਿਲਾਂ ਵੀ ਸਰਕਾਰ ਵੱਲੋਂ ਭਰੋਸਾ ਦਿੱਤਾ ਗਿਆ ਪਰ ਕੋਈ ਇਫੈਕਟਿਵ ਕਦਮ ਨਹੀਂ ਚੁੱਕੇ ਗਏ। ਉਹਨਾਂ ਨੇ ਕਿਹਾ ਕਿ ਵੀ ਮੈਂ ਇੱਕ ਗੱਲ ਇਹਨਾਂ ਨੂੰ ਦੱਸ ਦੇਣਾ ਚਾਹੁੰਦਾ ਸਰਕਾਰ ਨੂੰ ਕਿ ਜਦੋਂ ਤੱਕ ਜੱਗੀ ਜੌਹਲ ਦੀ ਰਿਹਾਈ ਨਹੀਂ ਹੁੰਦੀ ਅਸੀਂ ਇਸ ਮਸਲੇ ਨੂੰ ਛੱਡਾਂਗੇ ਨਹੀਂ। ਔਰ ਉਹਨਾਂ ਨੇ ਕਿਹਾ ਵੀ ਮੈਂ ਇਸ ਮੰਤਰੀ ਦੇ ਨਾਲ 15 ਨਵੰਬਰ 2017 ਜਦੋਂ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਘੱਟੋ ਘੱਟ 20 ਵਾਰ ਇਹ ਇਸ਼ੂ ਡਿਸਕਸ ਕੀਤੇ। ਔਰ ਇਹਦੇ ਬਾਵਜੂਦ ਜਿਹੜਾ ਇਹਨਾਂ ਦੇ ਕੰਨਾਂ ਤੇ ਵੀ ਜੂੰ ਨਹੀਂ ਰਿੰਗਦੀ ਹੈ। ਔਰ ਉਹਨਾਂ ਕਿਹਾ ਵੀ ਪਹਿਲਾਂ ਵੀ ਇਹਨਾਂ ਨੇ ਭਰੋਸਾ ਦਿੱਤਾ ਸੀ ਸੰਸਦ ਨੂੰ, 140 ਮੈਂਬਰਾਂ ਨੇ ਇੱਕ ਚਿੱਠੀ ਵੀ ਲਿਖੀ ਸੀ ਮੋਦੀ ਨੂੰ ਇਸ ਮਾਮਲੇ ਦੇ ਲਈ। ਔਰ ਇਹਦੇ ਬਾਵਜੂਦ ਕੋਈ ਜਿਹੜੀ ਹੈ ਕਾਰਵਾਈ ਨਹੀਂ ਹੋਈ। ਔਰ ਗੋਲਮੋਲ ਜਵਾਬ ਦਿੰਦੇ ਆ ਡੋਮਿਨਿਕ ਰੌਬ ਨੇ ਕਿਹਾ ਕਿ ਜੀ ਅਸੀਂ ਸਿਵਲ ਔਰ ਜਿਹੜੇ ਕ੍ਰਿਮੀਨਲ ਕੇਸਿਸ ਨੇ ਉਹਨਾਂ 'ਚ ਅਸੀਂ ਕਿਸੇ ਦੇਸ਼ ਦੇ ਮੁਲਕ ਦੇ ਕਾਨੂੰਨ 'ਚ ਦਖਲ ਅੰਦਾਜ਼ੀ ਨਹੀਂ ਕਰ ਸਕਦੇ। ਅਸੀਂ ਤਾਂ ਮੈਡੀਕਲ ਤੇ ਲੀਗਲ ਜਿਹੜੀ ਏਡ ਹੈ ਉਹ ਇੰਡੀਪੈਂਡੈਂਟ ਤਰੀਕੇ ਨਾਲ ਮੁਹੱਈਆ ਹੋਏ ਇਸ ਦੇ ਉੱਤੇ ਗੱਲ ਕਰ ਸਕਦੇ ਹਾਂ। ਔਰ ਅਸੀਂ ਆਲਰੇਡੀ ਜਿਹੜਾ 6 ਮਈ ਨੂੰ ਭਾਰਤ ਦੇ ਫੋਰਨ ਮਿਨਿਸਟਰ ਦੇ ਨਾਲ ਇਹ ਜਿਹੜਾ ਨਿਰਪੱਖ ਟਰਾਇਲ ਇਸ ਮੁੱਦੇ ਨੂੰ ਚੁੱਕਿਆ। ਔਰ ਜਦੋਂ ਮੰਤਰੀ ਜਵਾਬ ਵੀ ਦੇ ਰਿਹਾ ਸੀ ਉਹਦੀ ਕਾਫੀ ਟੋਕਾ ਟੋਕੀ ਕੀਤੀ ਗਈ ਕਿ ਭਾਈ ਇਹ ਤੁਸੀਂ ਬਿਲਕੁਲ ਕੋਈ ਕਾਰਵਾਈ ਨਹੀਂ ਕਰ ਰਹੇ। ਤਨਮਨਜੀਤ ਸਿੰਘ ਢੇਸੀ ਜਿਹੜੇ ਬੜੇ ਵੋਕਲ ਨੇ ਉਹਨਾਂ ਨੇ ਵੀ ਫਿਰ ਡਿਬੇਟ ਸ਼ਾਮਲ ਹੁੰਦਾ ਕਿਹਾ ਕਿ ਵੀ ਮੈਂ 2017 ਤੋਂ ਹੀ ਇਹ ਮਸਲਾ ਚੁੱਕ ਰਿਹਾ ਲੇਕਿਨ ਇਸ ਦੇ ਬਾਵਜੂਦ ਕਿ ਜੱਗੀ ਜੌਹਲ ਤੇ ਤਸ਼ੱਦਦ ਹੋ ਰਿਹਾ ਹੈ UK ਦੀ ਸਰਕਾਰ ਨੇ ਕੋਈ ਠੋਸ ਕਦਮ ਨਹੀਂ ਚੁੱਕਿਆ। ਉਹਨਾਂ ਕਿਹਾ ਕਿ ਭਾਈ ਉਹਨਾਂ ਦੇ ਉੱਤੇ ਸਖਤ ਤਸ਼ੱਦਦ ਢਾਇਆ ਜਾ ਰਿਹਾ ਤੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਵੀ ਇਹ ਅਸੀਂ ਕਿਸੇ ਵੀ ਸੂਰਤ ਸਹਿਣ ਨਹੀਂ ਕਰਾਂਗੇ। ਅਦਾਲਤੀ ਕਾਰਵਾਈ ਨੂੰ ਲਟਕਾਇਆ ਜਾ ਰਿਹਾ ਤਾਂ ਕਿ ਜੱਗੀ ਜੌਹਲ ਦੀ ਜਿਹੜੀ ਹਿਰਾਸਤ ਹੈ ਉਸ ਨੂੰ ਲੰਬੇਰਿਆ ਕੀਤਾ ਜਾਏ। ਨਾਲ ਹੀ ਉਹਨਾਂ ਨੇ ਇੱਕ ਹੋਰ ਸੰਸਦ ਮੈਂਬਰ ਉਹਨਾਂ ਨੇ ਕਿਹਾ ਵੀ ਜੱਗੀ ਜੌਹਲ ਤਾਂ ਵਿਆਹ ਕਰਵਾਉਣ ਲਈ ਗਿਆ ਸੀ, ਉਹਨੂੰ ਪੁਲਿਸ ਨੇ ਚੁੱਕ ਲਿਆ, ਉਹ ਬਿਨਾਂ ਟਰਾਇਲ ਤੋਂ 4 ਸਾਲ ਤੋਂ ਜੇਲ੍ਹ 'ਚ ਬੰਦ ਹੈ। ਔਰ ਇਹ ਕੈਸੀ ਸਰਕਾਰ ਹੈ ਜਿਹੜੀ ਕਿ ਆਪਣੇ ਸਿਟੀਜ਼ਨ ਦੇ ਹੱਕਾਂ ਦੀ ਵੀ ਜਿਹੜੀ ਹੈ ਉਹ ਰਾਖੀ ਨਹੀਂ ਕਰ ਸਕਦੀ। ਔਰ ਇੱਕ ਹੋਰ ਮੈਂਬਰ ਨੇ ਕਿਹਾ ਕਿ ਤੁਸੀਂ ਭਾਰਤ ਦੇ ਉੱਤੇ ਦੇਖਦੇ ਹੋ ਆ ਪੈਂਡੇਮਿਕ ਦੇ ਚਲਦਿਆਂ ਕਿਸ ਕਿਸਮ ਦੀ ਉਹਨਾਂ ਦੀ ਜਿਹੜੀ ਹੈ ਕਾਰਗੁਜ਼ਾਰੀ ਹੈ ਉਸ ਤੋਂ ਤੁਹਾਨੂੰ ਅੰਦਾਜ਼ਾ ਹੋ ਜਾਣਾ ਚਾਹੀਦਾ ਹੈ ਕਿ ਵੀ ਉਹ ਉੱਥੇ ਕੀ ਸਰਕਾਰ ਹੈ ਔਰ ਉਹਨਾਂ ਦੀਆਂ ਅਦਾਲਤਾਂ ਤੋਂ ਤੁਹਾਨੂੰ ਕਿਹੜਾ ਜਸਟਿਸ ਮਿਲੇਗਾ। ਔਰ ਇਸ ਸਾਰੇ ਦੇ ਚਲਦਿਆਂ ਹੋਰ ਵੀ ਜਿਹੜੇ ਮੈਂਬਰ ਪਾਰਲੀਮੈਂਟ ਨੇ ਕਾਫੀ ਲੰਬੀ ਸਟੋਰੀ ਹੈ ਕਿ ਵੀ ਕਿਵੇਂ ਉਹਨਾਂ ਨੇ ਆਵਾਜ਼ ਚੁੱਕੀ। ਔਰ ਇਹ ਸਾਰੇ ਹੀ ਮੈਂਬਰ ਜਿਹੜੇ ਪਾਰਲੀਮੈਂਟ ਬੋਲੇ ਇਸ ਡਿਬੇਟ ਉਹਨਾਂ ਨੇ ਅਫਸੋਸ ਦਾ ਇਜ਼ਹਾਰ ਕੀਤਾ ਕਿ UK ਦੀ ਸਰਕਾਰ ਜਿਹੜੀ ਹੈ ਉਹ ਪ੍ਰੋਪਰ ਪ੍ਰੈਸ਼ਰ ਨਹੀਂ ਬਿਲਟ ਕਰ ਰਹੀ, ਐਵੇਂ ਜਿਹੜੀ ਹੈ ਗੋਂਗਲੂਆਂ ਤੋਂ ਮਿੱਟੀ ਝਾੜ ਰਹੀ ਹੈ। ਔਰ ਹਾਲਾਂ ਇਸ ਦੇ ਵਿੱਚ ਕੋਈ ਜਿਵੇਂ ਅਸੀਂ ਕਿਹਾ ਵੀ ਕੋਈ ਕੰਕਰੀਟ ਲਾਈਨ ਸਾਹਮਣੇ ਨਹੀਂ ਆਈ। ਇਹਦੇ ਬਾਵਜੂਦ ਜਿਹੜਾ ਭਾਰਤ ਦਾ ਹਾਈ ਕਮਿਸ਼ਨਰ ਹੈ
ਯੂਕੇ ਦੇ ਵਿੱਚ ਉਹਨੇ ਇਸ ਦੇ ਉੱਤੇ ਵੀ ਬੜਾ ਸਟਰੋਂਗ ਪ੍ਰੋਟੈਸਟ ਕੀਤਾ ਹੈ ਕਿ ਇਹ ਡਿਬੇਟ ਹੀ ਕਿਉਂ ਹੋਈ। ਉਹਨੇ ਕਿਹਾ ਜੀ ਇਹ ਸਾਡਾ ਅੰਦਰੂਨੀ ਮਾਮਲਾ ਹੈ ਔਰ ਇਸ ਦੇ ਉੱਤੇ ਜਿਹੜਾ ਭਾਰਤੀ ਹਾਈ ਕਮਿਸ਼ਨ ਨੇ ਕਿਹਾ ਕਿ ਇਹ ਜਿਹੜਾ ਇਹਨਾਂ ਨੂੰ ਕੋਈ ਹੱਕ ਨਹੀਂ ਹੈ ਕਿ ਉਹ ਡਿਬੇਟ ਕਰਨ, ਕਿਉਂਕਿ ਜਿਹੜੀ ਹੈ ਇਹ ਲੌਬਿੰਗ ਦਾ ਕੋਈ ਬੇਸ ਨਹੀਂ ਬਣਦਾ, ਉਹ ਇਹ ਭਾਰਤ ਦਾ ਮਾਮਲਾ ਹੈ। ਸੋ ਅਸੀਂ ਸਮਝਦੇ ਹਾਂ ਵੀ ਇਨ ਦਾ ਐਂਡ ਆਫ ਦਾ ਡੇ ਗੱਲ ਜੱਗੀ ਜੌਲ ਦੀ ਹੋਏ, ਗੱਲ ਤਿਹਾੜ ਜੇਲ੍ਹ 'ਚ ਬੰਦ ਕਈ ਦਹਾਕਿਆਂ ਤੋਂ ਹੋਰ ਸਿੱਖ ਸਿਆਸੀ ਕੈਦੀਆਂ ਦੀ ਹੋਏ, 26 ਜਨਵਰੀ 86 ਦੇ ਹਵਾਲੇ 26 ਜਨਵਰੀ 2021 ਦੇ ਹਵਾਲੇ ਨਾਲ ਅਸੀਂ ਦੇਖਦੇ ਹਾਂ ਕਿ 170 ਤੋਂ ਜ਼ਿਆਦਾ ਕਿਵੇਂ ਜਿਹੜੇ ਪੀਸਫੁਲੀ ਜਿਹੜੇ ਨੇ ਕਿਸਾਨ ਮੋਰਚੇ ਦਾ ਹਿੱਸਾ ਸੀ ਉਹਨਾਂ ਦੇ ਉੱਤੇ ਕਿਵੇਂ ਦੇ ਕੇਸ ਪਾਏ ਗਏ ਨੇ, ਕਿਵੇਂ ਉਹਨਾਂ ਨੂੰ ਜਿਹੜਾ ਥਾਂ ਥਾਈਂ ਜਿਹੜਾ ਅਜੇ ਵੀ ਹਰਾਸ ਕੀਤਾ ਜਾ ਰਿਹਾ, ਚੁੱਕਿਆ ਜਾ ਰਿਹਾ। ਇਹ ਸਭ ਇਹਨੂੰ ਹੀ ਇਹ ਗੁਲਾਮੀ ਦੀਆਂ ਅਲਾਮਤਾਂ ਨੇ ਔਰ ਇਹ ਗੱਲ ਦੇ ਨਾਲ ਸਾਡਾ ਖਾਲਿਸਤਾਨ ਦੇ ਉੱਤੇ ਜਿਹੜਾ ਫੋਕਸ ਹੈ ਉਹ ਮੋਰ ਫੋਕਸਡ ਹੋਣਾ ਚਾਹੀਦਾ ਹੈ ਕਿ ਇਹਨਾਂ ਮੁਲਕਾਂ 'ਚ ਵੀ ਬੇਸ਼ੱਕ ਹਿਊਮਨ ਰਾਈਟਸ ਦੀ ਗੱਲ ਕਰਦੇ ਹਾਂ, ਇੱਥੇ ਵੀ ਅਸੀਂ ਲੌਬੀ ਕਰਦੇ ਹਾਂ, US ਕਮਿਸ਼ਨ ਆਫ ਇੰਟਰਨੈਸ਼ਨਲ ਰਿਲੀਜੀਅਸ ਫਰੀडम ਨੂੰ ਵੀ ਮੈਮੋ ਦਿੰਦੇ ਹਾਂ, ਸਟੇਟ ਡਿਪਾਰਟਮੈਂਟ ਨਾਲ ਵੀ ਗੱਲ ਕਰਦੇ ਹਾਂ। ਲੇਕਿਨ ਇੱਕ ਗੱਲ ਦਾ ਸਾਨੂੰ ਧਿਆਨ ਰਹੇ ਕਿ ਯੂਰਪੀਅਨ ਮੁਲਕ ਹੋਣ, ਇਹ ਨਾਰਥ ਅਮਰੀਕਨ ਮੁਲਕ ਹੋਣ, ਅਲਟੀਮੇਟਲੀ ਇਹ ਸਾਰੇ ਹੀ ਦੁਕਾਨਦਾਰ ਨੇ, ਵਪਾਰੀ ਨੇ, ਇਹਨਾਂ ਨੇ ਇਹ ਦੇਖਣਾ ਵੀ ਇਹਨਾਂ ਦਾ ਸੌਦਾ ਕਿਵੇਂ ਵਿਕਣਾ। ਸਾਨੂੰ ਆਪਣੇ ਹੱਕਾਂ ਲਈ ਖਲੋਣਾ ਪਏਗਾ, ਲੜਨਾ ਪਏਗਾ ਤੇ ਅਲਟੀਮੇਟ ਜਿਹੜਾ ਸਾਡੇ ਸਾਰੇ ਹੀ ਮਸਲਿਆਂ ਦਾ ਇੱਕੋ ਇੱਕ ਹੱਲ, ਜਿਹਨੂੰ ਪੰਜਾਬੀ 'ਚ ਕਹਿੰਦੇ ਨੇ 100 ਹੱਥ ਰੱਸਾ ਸਿਰੇ ਤੇ ਗੰਢ, ਉਹ ਖਾਲਿਸਤਾਨ ਦੀ ਪ੍ਰਾਪਤੀ ਨਾਲ ਜੁੜਿਆ ਹੋਇਆ। ਇਹ ਗੱਲ ਸਾਨੂੰ ਅੱਜ ਸਮਝ ਆ ਜਾਏ, ਹੋਰ 10 ਸਾਲ ਨੂੰ ਸਮਝ ਆਏ ਜਾਂ ਹੋਰ ਕਿੰਨੀ ਖਵਾਰੀ ਤੋਂ ਬਾਅਦ ਸਮਝ ਆਏਗੀ ਪਤਾ ਨਹੀਂ, ਪਰ ਇਸ ਤੋਂ ਬਿਨਾਂ ਸਾਡਾ ਨਾ ਆਨਰ ਉੱਥੇ ਮਹਿਫੂਜ਼ ਹੈ, ਨਾ ਸਾਡੀ ਹੋਂਦ, ਨਾ ਪਛਾਣ ਤੇ ਨਾ ਹੀ ਸਾਡੇ ਕੋਈ ਰਾਈਟਸ ਉੱਥੇ ਰਹਿਣਗੇ ਜਦੋਂ ਤੱਕ ਸਾਡਾ ਆਪਣਾ ਮੁਲਕ ਨਹੀਂ ਹੁੰਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਸਾਰੇ ਸੰਸਾਰ ਭਰ ਦੇ ਪੰਜਾਬੀਆਂ ਤੇ ਸਿੱਖ ਭਾਈਚਾਰੇ ਨੂੰ ਬੇਨਤੀ ਹੈ, ਤੁਸੀਂ ਜਲਦੀ ਅੱਜ ਹੀ ਆਪਣੇ ਪੰਜਾਬ ਦੇ ਲਈ the non-governmental ਪੰਜਾਬ ਇੰਡੀਪੈਂਡੈਂਸ ਰੈਫਰੈਂਡਮ ਦੀਆਂ ਵੋਟਾਂ ਰਜਿਸਟਰ ਕਰਵਾਓ। 15 ਅਗਸਤ 2021 15 ਅਗਸਤ 2021 ਨੂੰ ਇਹ ਵੋਟਾਂ ਇੰਗਲੈਂਡ ਤੋਂ ਸਟਾਰਟ ਹੋਣਗੀਆਂ। ਪਹਿਲੀ ਪੋਲਿੰਗ ਸੈਂਟਰ, ਪਹਿਲੀ ਵੋਟ ਇੰਗਲੈਂਡ ਤੋਂ ਹੋਗੀ। ਜਲਦੀ ਵੋਟਾਂ ਰਜਿਸਟਰ ਕਰਵਾਓ। ਥੈਂਕ ਯੂ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਸਾਰੀ ਦੁਨੀਆ ਨੂੰ ਕੋਵਿਡ-19 ਦੀ ਵੈਕਸੀਨ ਦੇਣ ਦਾ ਦਾਅਵਾ ਕਰਨ ਵਾਲੇ ਭਾਰਤ ਦੇਸ਼ ਨੂੰ ਅੱਜ ਕੱਲ੍ਹ ਕਾਫੀ ਨਮੋਸ਼ੀ ਦਾ ਜਿਹੜਾ ਸਾਹਮਣਾ ਉਹ ਕਰਨਾ ਪੈ ਰਿਹਾ ਹੈ। ਸੋ ਯੂਰਪੀਅਨ ਯੂਨੀਅਨ ਨੇ ਭਾਰਤੀ ਵੈਕਸੀਨ ਕੋਵੀਸ਼ੀਲਡ ਅਤੇ ਕੋਵੈਕਸਿਨ ਨੂੰ ਮਾਨਤਾ ਦੇਣ ਤੋਂ ਨਾ ਕਰ ਦਿੱਤੀ ਹੈ। ਦੂਸਰੇ ਪਾਸੇ ਬ੍ਰਾਜ਼ੀਲ ਨੇ ਭਾਰਤ ਤੋਂ ਕੋਵੈਕਸਿਨ ਮੰਗਵਾਉਣ ਲਈ ਕੀਤੀ $324 ਮਿਲੀਅਨ ਦੀ ਡੀਲ ਸਸਪੈਂਡ ਕਰ ਦਿੱਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ, ਸੁਣਨ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਬਹੁਤ ਸਾਰਿਆਂ ਨੂੰ ਭਾਰਤ ਦੇ ਗਪੌੜੀ, ਫਰੋਡੀਏ, ਨੌਟੰਕੀਬਾਜ਼ ਪ੍ਰਧਾਨ ਮੰਤਰੀ ਮੋਦੀ ਦੀ ਉਹ ਸਪੀਚ ਯਾਦ ਹੋਏਗੀ ਜਿਹੜੀ ਉਹਨੇ ਇੱਕਦਮ ਬਾਅਦ ਜਿਹੜੀ ਬੇਸ਼ੱਕ ਵਰਚੁਅਲ ਕਾਨਫਰੰਸ ਸੀ ਔਰ ਦੁਨੀਆ ਦੇ ਲੀਡਰਾਂ ਨੂੰ ਜਿਹੜਾ ਉਹ ਐਡਰੈਸ ਕਰਦਿਆਂ ਕਹੀ ਸੀ ਕਿ ਵੀ हमने कोविड-19 पे
फतह हासिल कर ली है, जीत लिया है। जी फिर इतने नहीं रुकिया, और यही नहीं, भारत ने दुनिया भर को वैक्सीन पहुंचा दी, वैक्सीन दी। ये हमारा जो सर्वे भवन्तु निरामया सर्वे संतु निरामया, उसका उपदेश सारा विश्व हमारा कुटुंब है, उसके लिए हमने मैत्री वैक्सीन दी। हुण इहदे दो कंपोनेंट ने इस स्पीच दे। पहला तां ये कि जी असीं जित गए, जी और उस तो बाद सैकंड वेव ने किवें 7-8 ਲੱਖ ਲੋਕ ਦਿੱਲੀ ਦੇ ਵਿੱਚ ਕੀ ਹੋਇਆ, ਗੰਗਾ ਜਮਨਾ ਦਰਿਆਵਾਂ ਦੇ ਕੰਢੇ ਹਜ਼ਾਰਾਂ ਲਾਸ਼ਾਂ, ਔਰ ਕਿਵੇਂ ਮੌਤ ਦੰਦਨਾਂਦੀ ਫਿਰੀ। ਉਹਨੇ ਸਾਬਤ ਕਰ ਦਿੱਤਾ ਕਿ ਕਿੱਡਾ ਵੱਡਾ ਝੂਠ ਔਰ ਕਿਸ ਲੈਵਲ ਦੇ ਲੋਕ ਨੇ। ਜੀ ਹੁਣ ਜਿਹੜੀ ਇਹਨਾਂ ਨੇ ਦਾਅਵਾ ਕੀਤਾ ਕਿ ਜੀ ਅਸੀਂ, ਪਹਿਲਾਂ ਤਾਂ ਇਹਨਾਂ ਨੇ ਆਪਣੇ ਲੋਕਾਂ ਨੂੰ ਦੋ ਫੇਸ ਰੱਖੇ, ਆਪਣੇ ਲੋਕਾਂ ਨੂੰ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਕਿ ਇਹ ਜਿਹੜੀ ਸਾਰੀ ਰਿਸਰਚ ਕਰਕੇ ਵੈਕਸੀਨ ਕੱਢੀ ਹੈ ਇਹ ਭਾਰਤ ਨੇ ਕੱਢੀ ਹੈ। ਹਾਲਾਂ ਜਿਹੜੀ ਉਹਦੇ ਚ ਭਾਰਤ ਦਾ ਨਾ ਕੋਈ ਸਾਇੰਸਦਾਨ ਇਨਵੋਲਵਡ, ਨਾ ਕੋਈ ਉਹਨਾਂ ਦਾ ਰਿਸਰਚਰ ਇਨਵੋਲਵਡ, ਕਿਉਂਕਿ ਸ਼ੁਰੂ ਤੋਂ ਹੀ ਉੱਥੇ ਸੀਰਮ ਇੰਸਟੀਚਿਊਟਸ ਜਿਹੜੀਆਂ ਨੇ ਉਹ ਭਾਰਤ ਦੇ ਵਿੱਚ ਰਹੀਆਂ, ਜਿਹੜੀਆਂ ਪਹਿਲਾਂ ਵੀ ਵੈਕਸੀਨਸ ਨੇ ਉੱਥੇ ਬਣਦੀਆਂ ਨੇ। ਅੰਗਰੇਜ਼ਾਂ ਦੇ ਜ਼ਮਾਨੇ ਤੋਂ ਜਦੋਂ ਬ੍ਰਿਟਿਸ਼ ਰੂਲ ਸੀ, ਈਵਨ ਇੰਡੀਆ 'ਚ ਕਸੌਲੀ ਹਿਮਾਚਲ ਦੇ ਵਿੱਚ ਹੈ, ਉੱਥੇ ਬਣਦਾ ਸੀ ਇਹ ਸਾਰੀਆਂ ਵੈਕਸੀਨ ਜਿਹੜੀਆਂ ਵੀ ਨਿਕਲਦੀਆਂ ਗਈਆਂ, ਔਰ ਬਾਅਦ ਦੇ ਵਿੱਚ ਸਾਰੀਆਂ ਜਿਹੜੀਆਂ ਬੱਚਿਆਂ ਦੀਆਂ ਨੇ DPT ਔਰ ਦੂਸਰੇ ਤੀਸਰੇ, ਉਹਨਾਂ ਸਾਰਿਆਂ ਦੇ ਰੈਬੀਜ਼ ਲਈ, ਕੁੱਤੇ ਦਾ ਕੱਟਿਆ, ਇਹ ਉਹ ਸਾਰੀਆਂ ਵੈਕਸੀਨਸ ਕਿਉਂਕਿ ਉਹੀ ਤਿਆਰ ਹੁੰਦੀਆਂ ਸੀ। ਹੁਣ ਇੱਥੇ ਵੀ ਇਹਦੇ ਬਾਵਜੂਦ ਕਿ ਰਿਸਰਚਿਸ ਇੱਥੇ ਹੋਈਆਂ, ਲੇਕਿਨ ਉਹਨਾਂ ਨੇ ਪ੍ਰਭਾਵ ਇਹ ਦੇਣ ਦੀ ਕੋਸ਼ਿਸ਼ ਕੀਤੀ ਕਿ ਜੇ ਅਸੀਂ ਵੈਕਸੀਨ ਲੱਭ ਲਈ ਸਾਡਿਆਂ ਨੇ, ਉਹ ਬਾਅਦ 'ਚ ਉਹ ਵੀ ਉਹਨਾਂ ਨੂੰ ਜਿਹੜਾ ਹੈ ਉਹ ਜਿਹਨੂੰ ਕਹਿੰਦੇ ਨੇ ਐਗ ਔਨ ਦਾ ਫੇਸ ਮਿਲਿਆ ਕਿ ਵੀ ਏਡਾ ਵੱਡਾ ਝੂਠ। ਫਿਰ ਇਹਨਾਂ ਨੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਕਿ ਦੇਖੋ ਅਸੀਂ ਦੁਨੀਆ ਨੂੰ ਇਹ ਵੈਕਸੀਨ ਦੇ ਰਹੇ, ਮੁਫਤ ਦੇ ਰਹੇ, ਅਸੀਂ ਫਲਾਣੀ ਥਾਂ ਪਹੁੰਚਾਤੀ, ਫਲਾਣੀ ਥਾਂ ਢਿਮਕੀ ਕਰਤੀ ਦੂਜੀ। ਹੁਣ ਹਾਲ ਇਹ ਹੈ ਕਿ ਭਾਈ ਖੁਦ ਉਹਨਾਂ ਦਾ ਇੱਥੇ ਜਿਹੜਾ ਫੋਰਨ ਮਿਨਿਸਟਰ ਜੈ ਸ਼ੰਕਰ ਆ ਕੇ 4 ਦਿਨ 5 ਦਿਨ ਬੈਠਾ ਰਿਹਾ ਵਾਸ਼ਿੰਗਟਨ, ਤਰਲੇ ਕਰਕੇ, ਮਿੰਨਤਾਂ ਕਰਕੇ। ਜਿਹੜੇ ਹਿੰਦੂ ਔਰੀਜਨ ਦੇ ਕਾਂਗਰਸਮੈਨ ਨੇ, ਕਾਂਗਰਸ 'ਚ ਹੁਣ 2 ਦਿਨ ਪਹਿਲਾਂ ਇੱਕ ਜਿਹੜਾ ਉਹ ਬਿੱਲ ਲਿਆਂਦਾ ਇਹਨਾਂ ਨੇ ਕਿ ਜੀ ਬਹੁਤ ਫੋਰਨ ਜਿਹੜੇ ਅਮਰੀਕਨ ਡੋਜ਼ ਨੇ ਵਾਧੂ ਉਹ ਭਾਰਤ ਨੂੰ ਦਿੱਤੇ ਜਾਣ। ਹਾਲਾਂ ਅਮਰੀਕਾ ਨੇ ਬੈਲੈਂਸ ਰੱਖਿਆ, ਉਹਨਾਂ ਨੇ ਬੰਗਲਾਦੇਸ਼ ਨੂੰ ਵੀ ਦਿੱਤੇ ਨੇ, ਦੂਸਰੇ ਵੀ ਲੋੜਵੰਦ ਨੂੰ। ਸੋ ਮਤਲਬ ਹਾਲ ਇਹ ਹੋਇਆ ਵੀ ਉੱਥੇ दावे झूठे। 3 दिन पहला उन्होंने दावा किया जी भारत में टीकाकरण अमेरिका से भी ज़्यादा हो गया। हालांकि हुण आ रहा कि भाई वो खाली सिरिंज ही उहदे च मारी जांदे ने, है ही नहीं वैक्सीन उन्होंने कोल, और दावे तुसी कर रहे ने जिन्ना मर्जी झूठ बोलो। ईवन भूटान, हुण तुसी देखो भी भूटान जिहड़ा बिल्कुल इन्हां दी उन्होंने प्रोटैक्टोरेट स्टेट अपनी बनाई हुई है, उन्होंने चुकण नहीं दिंदे। और भूटान वालियां ने चीकां मारियां कि भाई तुसी पहला डोज भेजिया, जे दूजा नहीं मिलता तो इफैक्टिवनेस नहीं है। जो हिट बाई इंडियाज वैक्सीन एक्सपोर्ट बैन, भूटान सीक्स हैल्प। भूटान चीकां मारदा रहा, और हुण पिछले हफ्ते ही जिहड़ा यूरोपीयन यूनीयन ने कहा भी असीं भूटान नूं इन्ने डोजेज देंगे, कोई शायद अमरीका भी दे, तो उत्थे उन्हां दा इह जुलूस निकलिया। फिर इन्हां नूं लग्गा कि देखो जी असीं तां मनी जनरेट कर रहे। पहला साउथ अफ्रीका नाल डील कीती, उन्होंने पहला ही पैक खोलिया, तो उन्होंने कहा कि भी नहीं ये उहदे रिएक्शन सामने आया, उन्होंने उत्थे ही बंद करता, उन्होंने उदा ही बक्से जिहड़े ने वो वापस भेज दिते। हुण ब्राज़ील जिहड़ा एक करप्ट मुल्क, जिथे भी करप्शन भारतीयों का ये दोवें भरावां वांग, और किवें इन्हां ने ये डील बनाई ब्राज़ील का, जिहदे च खुद प्रेजिडेंट ब्राज़ील का इनवॉल्व है इस करप्ट डील दे विच कि भाई असीं जिहड़ा $324 मिलियन दे जिहड़ी है इंडिया मेड को वैक्सीन वो असी एक्सपोर्ट करांगे। डील हो गई फाइनल सामने। हुण ये जिहड़ी $324 मिलियन की डील बनाई, उहदे च एक वैक्सीन की जिहड़ी डोज है वो $15 तो $20, मतलब हुण ये तुसीं अंदाज़ा लाओ भी उहदी कॉस्ट खुद मुफ्त लै रहे ने। हुण अमेरिका ने मुफ्त दिता, और जे तुसीं करना है एक रीजनेबल, पर क्योंकि जो करप्शन इनवॉल्व है, जिवें हथियारां की डील के वेले कमीशन इस तरह ही दिते जांदे ने ना, और जो उन्होंने राफेल के मामले च अपने यार जिहड़ा उन्होंने अडानी नूं रजाया, किवें जिहड़ा 10 गुणा ज़्यादा कीमत दे के जिहड़ी प्रीवियस मनमोहन सिंह सरकार वेले दी डील सी, हुण इत्थे डील बना लई जिहड़ी $324 मिलियन की कमीशन वो ब्राज़ील के प्रेजिडेंट नूं भी और विचों भी ये स्कैंडल बाहर आ गया। और खबर है
ਕਿ ਭਾਈ ਉਹਨਾਂ ਨੇ ਜਿਹੜਾ ਭਾਰਤ ਬਾਇਓਟੈਕ ਇਸ ਨੂੰ ਬਣਾਉਂਦਾ ਹੈ ਔਰ ਇਹ ਇੰਨਾ ਕੁ ਰੌਲਾ ਬ੍ਰਾਜ਼ੀਲ 'ਚ ਵੀ ਪੈ ਗਿਆ ਕਿ $324 ਮਿਲੀਅਨ ਦੀ ਜਿਹੜੀ ਇੰਡੀਆ ਮੇਡ ਕੋਵੈਕਸੀਨ ਦੀ ਪ੍ਰੋਕਿਉਰਮੈਂਟ ਹੈ ਉਹਨੂੰ ਉਹਨਾਂ ਨੇ ਸਸਪੈਂਡ ਕਰ ਦਿੱਤਾ ਹੈ। ਇਹਦੇ 'ਚ ਈਵਨ ਉਹਨਾਂ ਦਾ ਬ੍ਰਾਜ਼ੀਲ ਦਾ ਪ੍ਰੈਜ਼ੀਡੈਂਟ ਜੇਅਰ ਬੋਲਸੋਨਾਰੋ ਉਹਦਾ ਵੀ ਨਾਮ ਵੱਜਦਾ ਹੈ ਕਰਪਸ਼ਨ ਦੇ ਵਿੱਚ। ਔਰ ਇਹ ਆਇਆ ਕਿ ਡੀਲ ਇਨਵੋਲਵਿੰਗ ਪ੍ਰੋਕਿਉਰਮੈਂਟ ਆਫ 20 ਮਿਲੀਅਨ ਕੋਵੈਕਸੀਨ ਡੋਜ਼ਿਸ, 2 ਕਰੋੜ ਡੋਜ਼ ਜਾਣੇ ਸੀ, ਡੀਲ 324 ਮਿਲੀਅਨ ਦੀ ਸੀ। came under a cloud after accusations of high pricing, $15 to $20 per dose, hasty talks and pending regulatory clearance for the vaccine. ਅੱਛਾ, ਵੈਕਸੀਨ ਤਾਂ ਅਜੇ ਕਲੀਅਰ ਹੀ ਨਹੀਂ ਹੋਈ ਕਿ ਭਾਈ ਉਹਦੀ ਇਫੈਕਟਿਵਨੈਸ ਕੀ ਹੈ। ਔਰ ਇਹਨਾਂ ਨੇ ਡੀਲ, ਕਿਉਂਕਿ ਕਰਪਟ ਨੂੰ ਜਾਣਦਾ, ਉਹਨੇ ਕਿਹਾ ਤੂੰ ਵੀ ਖਾ ਮੈਂ ਵੀ ਖਾਵਾਂ। ਔਰ ਉਹਨਾਂ ਨੇ ਜਿਹੜਾ ਹੁਣ ਭਾਰਤ ਬਾਇਓਟੈਕ ਜਿਹੜੀ ਬਣਾ ਰਹੀ ਹੈ ਉਹ ਕਹਿ ਰਹੇ ਨੇ ਜੀ ਅਸੀਂ ਜਿਹੜੀ ਹੈ ਉਹ ਕੋਈ ਐਡਵਾਂਸ ਪੇਮੈਂਟ ਨਹੀਂ ਲਈ, ਅਸੀਂ ਪੂਰੀਆਂ ਡਿਊ ਪ੍ਰੋਸੈਸਿਸ ਕੀਤੀਆਂ। ਔਰ ਬ੍ਰਾਜ਼ੀਲ ਦੀ ਹੈਲਥ ਮਿਨਿਸਟਰੀ ਵੀ ਜਿਹੜਾ ਉਹਨਾਂ ਦਾ ਆਡੀਟਰ ਨੇ ਉਹਨਾਂ ਨੇ ਵੀ ਅੱਗੋਂ ਜਿਹੜਾ ਇਹ ਕਿਹਾ ਕਿ ਬਈ ਅਸੀਂ ਇਹਨੂੰ ਸਾਰੇ ਨੂੰ ਦੇਖਾਂਗੇ ਕਿ ਭਾਈ ਇਹ ਕੀ ਹੈ। ਸੋ ਉਹਦੇ ਥੱਲੇ ਇਹ ਤਾਂ ਇੱਕ ਐਕਸਪੋਜ਼ਰ ਹੋਇਆ ਕਿ ਭਾਈ ਇਹਨਾਂ ਦੀ ਕੋਵੈਕਸੀਨ ਕਿੰਨਾ ਵੱਡਾ ਫਰਾਡ ਔਰ ਕੀ ਕਰਪਸ਼ਨ ਇਨਵੋਲਵ ਹੈ, ਬ੍ਰਾਜ਼ੀਲ ਨੇ ਸਸਪੈਂਡ ਕੀਤਾ। ਪਰ ਇਸ ਤੋਂ ਵੀ ਵੱਡਾ ਜਿਹੜਾ ਇਹਨਾਂ ਦੇ ਐਗ ਔਨ ਦਾ ਫੇਸ ਹੈ ਯੂਰਪੀਅਨ ਯੂਨੀਅਨ। ਹੁਣ ਯੂਰਪੀਅਨ ਯੂਨੀਅਨ ਨੇ 1 ਜੁਲਾਈ ਤੋਂ ਆਪਣਾ ਕੋਵਿਡ ਪਾਸਪੋਰਟ ਜਾਂ ਜਿਹਨੂੰ ਗ੍ਰੀਨ ਪਾਸ ਨਾਂ ਦਿੱਤਾ ਗਿਆ ਉਹ ਜਾਰੀ ਕੀਤਾ, ਜਿਹਦੇ 'ਚ ਉਹਨਾਂ ਨੇ ਕਿਹਾ ਵੀ ਜਿਹਨੂੰ ਆਹ ਵੈਕਸੀਨ ਜਿਹਦੇ 'ਚ ਫਾਈਜ਼ਰ ਹੈ, ਐਸਟ੍ਰਾਜ਼ੈਨੇਕਾ ਹੈ, ਯੂਰਪ ਮੇਡ ਔਰ ਇੱਕ ਦੋ ਜਿਨ੍ਹਾਂ ਨੂੰ ਇਹ ਲੱਗੀਆਂ ਉਹੀ ਅਲਾਉਡ ਹੋਣਗੇ। ਯੂਰਪ ਦੇ 27 ਮੁਲਕ ਨੇ ਉਹਨਾਂ 'ਚ ਆਉਣ ਲਈ। ਹੁਣ ਜਿਹੜੀ ਭਾਰਤ ਦੀ ਕੋਵਿਸ਼ੀਲਡ ਔਰ ਕੋਵੈਕ ਉਹ ਉਹਦੇ 'ਚ ਸ਼ਾਮਲ ਨਹੀਂ ਹੈ। ਇਹਦਾ ਮਤਲਬ ਇਹ ਹੈ ਕਿ ਜਿਹੜਾ ਭਾਰਤ ਤੋਂ ਆਉਣ ਵਾਲਾ ਹੈ ਜਦੋਂ ਤੱਕ ਉਹ ਨਹੀਂ ਲੱਗਦੀ ਉਹ ਆ ਨਹੀਂ ਸਕਦੇ, ਕੁਆਰੰਟੀਨ 'ਚ ਜਾਣਗੇ। ਦੂਜਾ ਹੁਣ ਜੈ ਸ਼ੰਕਰ ਆ ਕੇ ਲੌਬੀ ਕਰ ਰਿਹਾ ਸੀ ਵੀ ਸਾਡੀ ਵੀ ਐਡ ਕਰੋ। ਹੁਣ ਉਹਨਾਂ ਨੇ ਕਿਹਾ ਜੀ ਉਹ ਤਾਂ ਮਤਲਬ ਤੁਹਾਡੇ ਉਹ ਜਿਹੜੇ ਸਾਰੇ ਸਟੈਂਡਰਡ ਮੇਸ਼ਰਸ ਨੇ ਉਹਨਾਂ 'ਚ ਕੁਆਲੀਫਾਈ ਨਹੀਂ ਹੋਇਆ ਅਜੇ। ਔਰ ਹੁਣ ਉਹਦੇ ਤੋਂ ਇੰਡੀਆ ਨੇ ਵੀ ਜਿਹੜਾ ਇਹ ਦੱਸਣ ਦੇ ਲਈ ਆਪਣੀਆਂ ਅੱਖਾਂ ਦਿਖਾਉਣ ਲਈ ਉਹਨਾਂ ਨੇ ਕਿਹਾ ਜੀ ਠੀਕ ਹੈ, ਜੇ ਤੁਸੀਂ ਸਾਡੀ ਵੈਕਸੀਨ ਨੂੰ ਨਹੀਂ ਮੰਨਦੇ ਫਿਰ ਅਸੀਂ ਯੂਰਪੀਅਨ ਯੂਨੀਅਨ ਦੇ ਜਿਹੜੇ ਦੇਸ਼ ਸਾਡੀਆਂ ਇਹ ਕੋਵਿਸ਼ੀਲਡ ਔਰ ਇਹਨੂੰ ਮਾਨਤਾ ਨਹੀਂ ਦਿੰਦੇ ਕੋਵੈਕਸੀਨ ਨੂੰ, ਉਹਨਾਂ ਦੇ ਸ਼ਹਿਰੀ ਜੇ ਭਾਰਤ 'ਚ ਆਉਣਗੇ ਤੇ ਉਹਨਾਂ ਨੂੰ ਵੀ ਅਸੀਂ ਕੁਆਰੰਟੀਨ ਕਰਾਂਗੇ। ਉਹ ਨਿੱਕੇ ਨਿੱਕੇ ਉਹਦੇ 'ਚੋਂ 4-5 ਮੁਲਕਾਂ ਨੇ ਕਿਹਾ ਕੋਈ ਨਹੀਂ ਅਸੀਂ ਕਰ, ਪਰ ਜਿਹੜੇ ਮੇਨ ਮੁਲਕ ਨੇ ਯੂਰਪੀਅਨ ਯੂਨੀਅਨ ਦੇ ਉਹਨਾਂ ਨੂੰ ਕੋਈ ਖੁੱਲ੍ਹ ਨਹੀਂ। ਔਰ ਇਹ ਖਬਰ ਇਹਨਾਂ ਦੀ ਆਪਣੀ ਨਿਊਜ਼ ਏਜੰਸੀ ਦੀ ਹੈ ਕਿ ਭਾਈ ਰੈਸੀਪ੍ਰੋਕਲ ਰੈਸਟ੍ਰਿਕਸ਼ਨਸ ਵਿਲ ਬੀ ਅਪਲਾਈਡ ਔਨ ਯੂਰਪੀਅਨ ਯੂਨੀਅਨ ਕੰਟਰੀਜ਼ ਬਾਰਿੰਗ ਇੰਡੀਅਨ ਐਂਟਰੀ ਸੇ ਸੋਰਸਿਸ। ਉਹਨਾਂ ਨੇ ਕਿਹਾ ਜੀ ਜੇ ਤੁਸੀਂ ਸਾਨੂੰ ਨਹੀਂ ਆਣ ਦਿਓਗੇ ਅਸੀਂ ਵੀ ਤੁਹਾਡੇ ਸ਼ਹਿਰੀਆਂ ਨੂੰ ਉੱਥੇ ਕੀ ਲੈਣ ਜਾਣਾ। ਇਹਦਾ ਸਭ ਤੋਂ ਵੱਡਾ ਇਫੈਕਟ ਤਾਂ ਹੁਣ ਯੂਕੇ 'ਚ ਜਾਂ ਯੂਰਪ 'ਚ ਕਿੰਨੇ ਇੰਡੀਅਨ ਰਹਿੰਦੇ ਨੇ ਉਹਨਾਂ ਨੂੰ ਹੈ। ਉਹ ਗੋਰੇ ਤਾਂ ਸੈਰ ਕਰਨ ਜਾਂਦੇ ਨੇ, ਉੱਥੇ ਸੈਰ ਕਰਨ ਵਾਲਾ ਕੀ ਕੋਈ ਬਿਮਾਰੀ ਪਹਿਲਾਂ ਉਹ ਡੈਲਟਾ ਵੇਰੀਐਂਟ ਪਹਿਲਾਂ ਇੰਡੀਅਨ ਵੇਰੀਐਂਟ ਉਹ ਬਿਮਾਰੀ ਲੈਣ ਥੋੜ੍ਹੀ ਜਾਣਾ। ਪਰ ਇਹ ਸ਼ੋਅ ਕਰਦਾ ਹੈ ਵੀ ਕਿਵੇਂ ਇਹ ਐਕਸਪੋਜ਼ ਹੋਏ ਨੇ ਦੁਨੀਆ 'ਚ। ਔਰ ਉਹਨਾਂ ਨੇ ਇਸ ਖਬਰ ਦੇ ਨਾਲ ਕਿ ਭਾਈ ਜੇ ਅਸੀਂ ਇੰਡੀਅਨ ਵੈਕਸੀਨ ਕੋਵਿਸ਼ੀਲਡ ਐਂਡ ਕੋਵੈਕਸੀਨ ਇਸ ਦੇ ਉੱਤੇ ਨਹੀਂ ਕਰਦੇ ਔਰ ਯੂਰਪੀਅਨ ਯੂਨੀਅਨ ਡਿਜੀਟਲ ਕੋਵਿਡ ਸਰਟੀਫਿਕੇਟ ਜਿਹੜਾ ਉਹਨਾਂ ਨੇ ਕੰਪਲਸਰੀ ਕੀਤਾ ਤੇ ਜੈ ਸ਼ੰਕਰ ਨੇ ਕਿਹਾ ਕਿ ਵੀ ਅਸੀਂ ਇਸ ਇਸ਼ੂ ਨੂੰ ਚੁੱਕਿਆ। ਬਟ ਇਫ ਦੇ ਡੋਂਟ ਹੈਵ ਵਨ ਆਫ ਆਵਰ 4 ਵੈਕਸੀਨਸ ਅਪਰੂਵਡ ਬਾਈ ਯੂਰਪੀਅਨ ਮੈਡੀਸਨ ਏਜੰਸੀ ਹੈ EMA ਹੈ ਜਿਹੜੀ ਫਾਈਨਲ ਕਰਦੀ ਹੈ, that include the Europe made AstraZeneca vaccine but not the Indian made Serum Institute of India's Covishield or Bharat Biotech's Covaxin, ਕਿਉਂਕਿ ਉੱਥੇ 2 ਵੈਕਸੀਨ ਨੇ, ਇੱਕ ਤਾਂ ਉਹਨਾਂ ਦੀ ਜਿਹੜੀ SII ਹੈ ਸੀਰਮ ਇੰਸਟੀਚਿਊਟ ਨੇ ਬਣਾਈ ਹੈ ਕੋਵਿਸ਼ੀਲਡ ਤੇ ਭਾਰਤ ਬਾਇਓਟੈਕ ਨੇ ਬਣਾਈ ਹੈ ਕੋਵੈਕਸੀਨ। ਇਹ ਦੋਨੋਂ ਹੀ ਜਿਹੜੀਆਂ ਇਹਨੂੰ ਯੂਰਪੀਅਨ ਯੂਨੀਅਨ ਨੇ ਅਪਰੂਵ ਨਹੀਂ ਕੀਤਾ ਹੈ। ਉਹਨਾਂ ਨੇ ਕਿਹਾ ਵੀ ਇਹ ਸਾਨੂੰ ਮਨਜ਼ੂਰ ਨਹੀਂ ਨੇ ਔਰ ਉਹ ਕਹਿ ਰਹੇ ਨੇ ਜੀ ਅਸੀਂ ਵੀ 27 ਦੇਸ਼ਾਂ ਦੇ ਉੱਤੇ ਇਹ ਜਿਹੜਾ ਜਵਾਬੀ ਕਾਰਵਾਈ ਕਰਾਂਗੇ। ਔਰ ਹਾਲਾਂਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਕਿਹਾ ਵੀ ਜਿਹੜੀ ਵੈਕਸੀਨ ਅਸੀਂ ਅਪਰੂਵ ਕੀਤੀ ਹੋਈ ਹੈ, World Health Organization said that COVID-19 vaccines it has authorized for emergency use should be recognized by countries as they open up their borders to inoculate travelers. ਉਹਨਾਂ ਨੇ ਕਿਹਾ ਜੀ ਜਿਹੜੀ ਵੈਕਸੀਨਸ ਫਾਈਜ਼ਰ ਬਾਇਓ ਨਿਊਕਲੀਅਰ ਟੈਕ ਮੋਡਰਨਾ ਐਸਟਰਾਜ਼ੈਨੇਕਾ ਐਂਡ ਜੌਨਸਨ ਤੇ WHO ਨੇ ਜਿਹੜਾ 2 ਜਿਹੜੀ ਚਾਈਨੀਜ਼ ਵੈਕਸੀਨ ਨੇ ਸਿਨੋਵੈਕ
ਐਂਡ ਸਿਨੋਫਾਰਮ ਉਹਨੂੰ ਵੀ ਅਪਰੂਵ ਕੀਤਾ ਹੋਇਆ। ਸੋ ਮੈਨੂੰ ਇਹ ਲੱਗਦਾ ਹੈ ਵੀ ਯੂਰਪੀਅਨ ਯੂਨੀਅਨ ਜਿਹੜੀ ਹੈ ਉਹ ਨਿੱਕੇ ਮੋਟੇ ਦੇਸ਼ ਭਾਵੇਂ ਭਾਰਤ ਦੇ ਪ੍ਰੈਸ਼ਰ ਥੱਲੇ ਜਾਂ ਉਹਨੂੰ ਖੁਸ਼ ਕਰਨ ਦੇ ਲਈ ਇਸ ਨੂੰ ਦੇ ਦੇਣ, ਲੇਕਿਨ ਇਸ ਸਾਰੇ ਚੋਂ ਇਹ ਸਾਹਮਣੇ ਆ ਗਿਆ ਕਿ ਇਹਨਾਂ ਦੇ ਜਿਹੜੇ ਦਾਅਵੇ ਸੀ ਕਿ ਭਾਈ ਅਸੀਂ ਦੁਨੀਆ ਨੂੰ ਮੁਫਤ ਵੈਕਸੀਨ ਦੇ, ਉਹਨਾਂ ਨੇ ਕਿਹਾ ਵੀ ਅਸੀਂ ਤਾਂ ਤੁਹਾਡਾ ਜਿਹੜਾ ਨਾ ਇਹਦੇ ਚੋਂ ਕੋਈ ਸਾਇੰਟੀਫਿਕ ਰਿਸਰਚ ਹੋਈ ਹੈ ਔਰ ਇਹ ਅਸੀਂ ਯੂਰਪ 'ਚ ਵੜ ਹੀ ਨਹੀਂ ਸਕਦੇ ਜਦੋਂ ਤੱਕ ਇਹ ਸਾਡੇ ਜਿਹੜੇ 4 ਅਪਰੂਵਡ ਨੇ ਉਹ ਤੁਸੀਂ ਨਹੀਂ ਲਾਉਂਦੇ। ਇਹਨੂੰ ਹੀ ਅੰਗਰੇਜ਼ੀ 'ਚ ਕਹਿੰਦੇ ਨੇ ਐਗ ਔਨ ਦਾ ਫੇਸ, ਕਿ ਭਾਈ ਹੁਣ ਕਿਉਂਕਿ ਇਹ ਵੀ ਇੱਕ ਪ੍ਰੋਟੈਸਟ ਦਾ ਤਰੀਕਾ ਵੀ ਹੁੰਦਾ ਹੈ। ਅਮਰੀਕਾ 'ਚ ਵੀ ਐਗ ਸੁੱਟਣਾ ਜਾਂ ਟਮਾਟਰ ਸੁੱਟਣਾ ਇਹ ਪੀਸਫੁਲ ਪ੍ਰੋਟੈਸਟ ਦਾ ਹਿੱਸਾ ਹੀ ਹੈ। ਹੁਣ ਤੁਸੀਂ ਅੰਦਾਜ਼ਾ ਲਾਓ ਵੀ ਜਦੋਂ ਕਿਸੇ ਦੇ ਮੂੰਹ ਤੇ ਆ ਕੇ ਆਂਡਾ ਵੱਜਦਾ, ਹਾਲਾਂਕਿ ਛਿਲਟ ਤਾਂ ਉਹਦਾ ਖੁੱਲ ਜਾਂਦਾ, ਤੇ ਫਿਰ ਤੁਸੀਂ ਆਂਡੇ ਦੀ ਮੁਸ਼ਕ ਵੀ ਦੇਖ ਲਓ ਕੀ ਹੁੰਦੀ ਹੈ ਤੇ ਕਿਵੇਂ ਕੱਪੜਿਆਂ ਤੇ ਫੈਲਦਾ। ਸੋ ਇਹ ਤਾਂ ਸਾਰਾ ਮੁਲਕ ਜਿਹਨੂੰ ਇਹ ਵਿਸ਼ਵ ਗੁਰੂ ਕਹਿੰਦੇ ਸੀ ਜੀ, ਭਾਰਤ ਵਿਸ਼ਵ ਗੁਰੂ ਬਣ ਗਿਆ, ਉਹਨਾਂ ਦੇ ਤਾਂ 4 ਚਫੇਰੇ ਉਹ ਗਾਂ ਮੂਤਰ ਔਰ ਗੋਹੇ ਦੀ ਮੁਸ਼ਕ ਤਾਂ ਪਹਿਲਾਂ ਹੀ ਸੀ, ਹੁਣ ਇਹ ਆਂਡੇ ਦੀ ਮੁਸ਼ਕ ਵੀ ਜਿਹੜੀ ਹੈ ਇਹ ਭਾਰਤ ਮਾਤਾ ਨੂੰ ਚੰਬੜ ਜਾਏਗੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ? ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਸ ਤਰ੍ਹਾਂ ਕਿ ਕਸ਼ਮੀਰ ਵਿੱਚ ਸਿੱਖ ਬੱਚਿਆਂ ਨਾਲ ਜੁੜੇ ਮਾਮਲੇ ਨੂੰ RSS ਨੇ ਹੱਦੋਂ ਵੱਧ ਤੂਲ ਦੇ ਕੇ ਫਿਰਕੂ ਨਫ਼ਰਤ ਦਾ ਜਿਹੜਾ ਰਾਏ ਉਹ ਪੱਧਰਾ ਕਰ ਦਿੱਤਾ ਹੈ। ਇਸ ਇਸ਼ੂ ਦੇ ਸਾਰੇ ਪੱਖਾਂ ਨੂੰ ਧਿਆਨ ਵਿੱਚ ਰੱਖਦਿਆਂ ਸਿੱਖ ਚਿੰਤਕ ਅਤੇ ਖਾਲਸਾਨੀ ਯੋਧੇ ਭਾਈ ਗਜਿੰਦਰ ਸਿੰਘ ਹੋਰਾਂ ਨੇ ਬੜੀ ਸਿਆਣਪ ਭਰੀ ਜਿਹੜੀ ਹੈ ਲਿਖ ਸਾਨੂੰ ਭੇਜੀ ਹੈ, ਉਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰ? ਦੇਖੋ, ਪਿਛਲੇ 2-3 ਦਿਨ ਤੋਂ ਅਸੀਂ ਲਗਾਤਾਰਤਾ ਦੇ ਨਾਲ ਇਸ ਇਸ਼ੂ ਤੇ ਬੜੇ ਸੰਜਮ ਦੇ ਨਾਲ ਬੈਲੈਂਸ ਰੱਖ ਕੇ ਗੱਲ ਕਰ ਰਹੇ ਹਾਂ, ਕਿਉਂਕਿ ਬਹੁਤ ਵਾਰ ਜਦੋਂ ਐਮੋਸ਼ਨਸ ਜਾਂ ਜਜ਼ਬਾਤ ਬਹੁਤ ਹਾਈ ਪਿਚ ਤੇ ਪਹੁੰਚ ਜਾਣ ਤੇ ਫਿਰ ਜਿਹੜੇ ਜਜ਼ਬਾਤੀ ਲੋਕ ਹੁੰਦੇ ਨੇ ਉਹ ਸੰਜੀਦਾ ਜਾਂ ਲੌਂਗ ਟਰਮ ਸੋਚ ਨਹੀਂ ਰੱਖਦੇ। ਇਹੀ ਜਜ਼ਬਾਤ ਦਾ ਜਾਂ ਐਮੋਸ਼ਨ ਦਾ ਇੱਕ ਡਰਾਬੈਕ ਹੁੰਦਾ। ਕ੍ਰਿਸਚੀਅਨਿਟੀ ਦੇ ਵਿੱਚ ਜਿੱਥੇ 7 ਸਿਨਸ 7 ਪਾਪ ਮੰਨੇ ਹੋਏ ਨੇ, ਉਹਦੇ 'ਚ ਐਮੋਸ਼ਨ ਵੀ ਇੱਕ ਸਿਨ ਦੇ ਥੱਲੇ ਮੰਨਿਆ ਹੋਇਆ। ਹਾਲਾਂਕਿ ਅਸੀਂ ਸਮਝਦੇ ਹਾਂ ਕਿ ਜਿਹੜਾ ਰੱਬ ਦੀ ਮੁਹੱਬਤ, ਰੱਬ ਦਾ ਪਿਆਰ, ਇਹ ਵੀ ਇੱਕ ਵਾਰ ਤਾਂ ਤੁਹਾਡੀ ਉਸ ਐਮੋਸ਼ਨ 'ਚੋਂ ਨਿਕਲਦਾ ਹੈ, ਪਰ ਜਦੋਂ ਅਸੀਂ ਦੁਨਿਆਵੀ ਫੈਸਲੇ ਜਾਂ ਦੁਨਿਆਵੀ ਘਟਨਾਕ੍ਰਮ ਉਸ ਨੂੰ ਦੇ ਉੱਤੇ
ਸੰਜੀਦਾ ਥਾਟ ਜਾਂ ਇੱਕ ਬੈਲੈਂਸਡ ਪਹੁੰਚ ਦੀ ਥਾਂ ਤੇ ਸਿਰਫ ਐਮੋਸ਼ਨ ਦਾ ਸਹਾਰਾ ਲੈਂਦੇ ਆ, ਫਿਰ ਸਾਡੀ ਐਮੋਸ਼ਨ ਜਿਸ ਪਾਸੇ ਡਾਇਰੈਕਟਡ ਹੁੰਦੀ ਹੈ, ਜੋ ਜਾਣਕਾਰੀ ਮਿਸ ਇਨਫੋਰਮੇਸ਼ਨ ਡਿਸ ਇਨਫੋਰਮੇਸ਼ਨ ਥਰੋ ਕੀਤੀ ਜਾ ਰਹੀ ਹੁੰਦੀ ਹੈ, ਅਸੀਂ ਉਸ ਨੂੰ ਬਾਏ ਕਰਦੇ ਹਾਂ ਔਰ ਦੂਸਰੀ ਜਿਹੜੀ ਉਸ ਦੀ ਸਾਈਡ ਹੈ ਉਹਨੂੰ ਦੇਖਣ ਤੋਂ ਇਨਕਾਰੀ ਹੋ ਜਾਂਦੇ ਆ। ਇਹੀ ਐਮੋਸ਼ਨ ਦਾ ਫਿਰ ਗੁਨਾਹ ਵੀ ਹੁੰਦਾ ਹੈ। ਔਰ ਅਸੀਂ ਕਿਉਂਕਿ ਇਹਨਾਂ ਦਿਨਾਂ 'ਚ ਸਾਨੂੰ ਭੈਣ ਜੀ ਅਮਨਜੋਤ ਕੌਰ ਉਹਨਾਂ ਨੇ ਬਹੁਤ ਸਾਰੀ ਜਾਣਕਾਰੀ ਦਿੱਤੀ, ਅਸੀਂ ਉਹਨਾਂ ਦੀਆਂ ਲਿਖਤਾਂ ਨੂੰ ਹੀ ਆਧਾਰ ਬਣਾ ਕੇ, ਔਰ ਕਿਉਂਕਿ ਬਹੁਤ ਵਾਰੇ ਹੁੰਦਾ ਵੀ ਸਾਡਾ ਇੱਕ ਆਪਣਾ ਓਪੀਨੀਅਨ ਵੀ ਹੈ, ਪਰ ਅਸੀਂ ਆਪਣੇ ਵਿਊਅਰਸ ਔਰ ਖ਼ਾਸ ਤੌਰ ਤੇ ਜਿਹੜੇ ਇੰਟੈਲੈਕਚੁਅਲ ਥਾਟ ਰੱਖਦੇ ਨੇ ਉਹਨਾਂ ਦੀ ਗੱਲ ਨੂੰ ਸੁਣਦੇ ਵੀ ਹੈ। ਔਰ ਮੈਨੂੰ ਲੱਗਾ ਵੀ ਜਿਵੇਂ ਉਹਨਾਂ ਨੇ ਆਰਟੀਕੂਲੇਟ ਸਾਰੀ ਸਿਚੁਏਸ਼ਨ ਨੂੰ ਕੀਤਾ ਕਿ ਮੌਕੇ ਦੀ ਬੇਸ਼ੱਕ ਘਟਨਾ ਦੁਖਦਾਈ ਵੀ ਹੈ, ਉਸ ਦੇ ਕੋਲ ਜਾਂ ਉਸ ਨਾਲ ਜੁੜੇ ਤੱਥ ਕੀ ਨੇ ਉਹ ਇੰਨੇ ਕੁ ਧੁੰਦਲੇ ਕਰ ਦਿੱਤੇ ਗਏ ਕਿ RSS ਔਰ ਉਹਨਾਂ ਦੇ ਏਜੰਟ ਮਨਜਿੰਦਰ ਸਿਰਸਾ ਸਮੇਤ ਉਹਨਾਂ ਨੇ ਫਿਰ ਉਹਨਾਂ ਦੇ ਕੋਲ ਮੇਨ ਸਟ੍ਰੀਮ ਮੀਡੀਆ ਔਰ ਸੋਸ਼ਲ ਮੀਡੀਆ ਤੇ ਬੈਠੇ ਲੋਕ ਉਹਨਾਂ ਨੇ ਦਿਨਾਂ ਦੇ ਵਿੱਚ ਅਸਲੀ ਇਸ਼ੂ ਨੂੰ ਪਾਸੇ ਲਿਜਾ ਕੇ ਇਸ ਨੂੰ ਸਿੱਖ ਮੁਸਲਿਮ ਡਿਬੇਟ ਦੇ ਵਿੱਚ ਜੀ ਔਰ ਫਿਰ ਇਹਦੇ 'ਚ ਹੀ ਯੋਗੀ ਆਦਿੱਤਿਆਨਾਥ ਔਰ ਉਸ ਦੇ ਐਂਟਾਈ ਕਨਵਰਸ਼ਨ ਲਾਅ ਔਰ ਦੂਸਰਿਆਂ ਦੀ ਗੱਲ ਔਰ ਨਾਲ ਦੀ ਨਾਲ ਜਿਹੜੀਆਂ ਘਟਨਾਵਾਂ ਨਹੀਂ ਵੀ ਵਾਪਰੀਆਂ ਉਹਨਾਂ ਨੂੰ ਵੀ ਜੋੜਿਆ ਗਿਆ। ਔਰ ਜਿਵੇਂ ਅਸੀਂ ਕਿਹਾ ਵੀ ਫੇਕ ਆਈਡੀਜ਼ ਦੇ ਉੱਤੇ ਜਦੋਂ ਤੁਸੀਂ ਇਸ ਕਿਸਮ ਦਾ ਪ੍ਰਚਾਰ ਕਰਦੇ ਹੋ ਤੇ ਫਿਰ ਕੁਝ ਜੈਨੂਇਨ ਕਿਸਮ ਦੇ ਲੋਕ ਜਿਹੜੇ ਨੇ ਉਹ ਵੀ ਉਸ ਦਾ ਪ੍ਰਭਾਵ ਕਬੂਲਣ ਲੱਗ ਜਾਂਦੇ ਨੇ। ਔਰ ਇਸ ਸਾਰੀ ਡਿਬੇਟ ਨੇ ਇੰਨਾ ਕੁ ਮੈਂ ਸਮਝਦਾ ਵੀ ਜੇ ਪੰਜਾਬੀ 'ਚ ਕਹਿਣਾ ਉਹ ਗੰਦ ਪਾ ਦਿੱਤਾ ਹੈ ਕਿ ਇਹਨੂੰ ਵਕਤ ਲੱਗੇਗਾ ਬਹੁਤ ਸਾਰਿਆਂ ਨੂੰ ਇਸ ਗੰਦ ਨੂੰ ਸਾਫ਼ ਕਰਦੇ ਹਾਂ। ਪਰ ਅਸੀਂ ਇਸ ਦੌਰ 'ਚ ਜਿਹੜੀਆਂ ਸੇਨਰ ਆਵਾਜ਼ਾਂ ਨੇ ਉਹ ਆਵਾਜ਼ਾਂ ਜਿਨ੍ਹਾਂ ਨੇ ਬੈਲੈਂਸ ਵੀ ਰੱਖਿਆ ਔਰ ਜ਼ਾਹਰ ਹੈ ਜਦੋਂ ਅਸੀਂ ਸੀਨੀਅਰ ਆਗੂਆਂ ਦੀ ਗੱਲ ਕਰਦੇ ਹਾਂ, ਸੀਨੀਅਰ ਲੋਕਾਂ ਦੀ ਗੱਲ ਕਰਦੇ ਹਾਂ, ਹਾਲਾਂਕਿ ਅੱਜ ਵੀ 3-4 ਲਿਖਤਾਂ ਜਿਹੜੀਆਂ ਨੇ ਭੈਣ ਜੀ ਅਮਨਜੋਤ ਕੌਰ ਹੋਰਾਂ ਦੀਆਂ ਸਾਨੂੰ ਆਈਆਂ ਨੇ, ਸਿੱਖ ਇੰਟੈਲੈਕਚੁਅਲ ਸਟਾਕ ਲਾਈਕ RSS ਕਿ ਕਿਵੇਂ ਉਹਨਾਂ ਨੇ ਉਸ ਲੈਵਲ ਤੇ ਲਿਆ ਕੇ ਖੜਾ ਕਰ ਦਿੱਤਾ ਹੈ ਕਿ ਉਹ ਉਹਨਾਂ ਗੱਲਾਂ ਦੀ ਐਡਵੋਕੇਸੀ ਕਰ ਰਹੇ ਨੇ। ਔਰ ਫਿਰ ਉਹਨਾਂ ਨੇ ਇੱਕ ਲਿਖਤ ਹਾਊ ਮੋਦੀ ਸ਼ੋਡ ਸਿੱਖਸ देयर ਪਲੇਸ ਕਿ ਉਹੀ ਲੋਕ ਜਿਹੜੇ ਸਿੱਖਾਂ ਦੇ ਜਦੋਂ ਫਾਰਮਰ ਐਜੀਟੇਸ਼ਨ ਦੇ ਉੱਤੇ ਗੱਲ ਕਰਦੇ ਸੀ ਤਾਂ ਉਹਨਾਂ ਨੂੰ ਕੋਈ ਸਪੇਸ ਮੀਡੀਆ ਤੇ ਨਹੀਂ ਸੀ ਜਾਂ ਹਕੂਮਤ ਨਹੀਂ ਸੀ ਉਹਨਾਂ ਨੂੰ ਸੁਣਦੀ। ਹੁਣ ਉਹਨਾਂ ਦੇ ਕਸ਼ਮੀਰ ਮੁੱਦੇ ਨੂੰ ਲੈ ਕੇ ਜਿਹੜੀ ਉਹਨਾਂ ਦੀ ਗੱਲ ਹੈ ਉਹਨੂੰ ਕਿਵੇਂ ਉਹ ਪ੍ਰਮੋਟ ਹੀ ਨਹੀਂ ਕਰ ਰਹੇ, ਡਿਸਟੋਰਟ ਵੀ ਕਰ ਰਹੇ ਨੇ ਔਰ ਫਿਰ ਬਾਕੀ ਵੀ ਉਸ ਟ੍ਰੈਪ 'ਚ ਫਸ ਰਹੇ ਨੇ। ਫਿਰ ਉਹਨਾਂ ਨੇ ਜਜ਼ਬਾਤੀ ਸਿੱਖਾਂ ਦੀ ਗੱਲ ਕਰਦੇ ਆ ਵੀ ਕਿਹਾ ਸਿੱਖਸ ਨਾਟ ਰੋਂਗ, ਲੈਂਗੁਏਜ ਯੂਜ਼ਡ ਵਾਸ ਰੋਂਗ ਕਿ ਕੁਝ ਮਾਮਲਿਆਂ ਦੇ ਵਿੱਚ ਇਹ ਨਹੀਂ ਹੈ ਵੀ ਇਹ ਸਾਰਾ ਕੁਝ ਗਲਤ ਹੈ, ਇਹ ਵੀ ਨਹੀਂ ਹੈ ਹਕੀਕਤ ਨੂੰ। ਔਰ ਜਿਹੜੇ ਕਸ਼ਮੀਰ ਵਾਦੀ ਦੇ ਵਿੱਚ ਹੋਰ ਵੀ ਸਿਆਣੇ ਨੇ ਮੁਸਲਮਾਨ ਬਜ਼ੁਰਗ ਨੇ ਉਹਨਾਂ ਨੇ ਵੀ ਉਹਨਾਂ ਦੇ ਮੁਫਤੀ ਦੂਸਰੇ ਉਹ ਵੀ ਬਾਹਰ ਆਏ ਔਰ ਉਹ ਸਮਝਦੇ ਨੇ ਕਿ ਵੀ ਇਹ ਜੋ ਚੱਲ ਰਿਹਾ ਹੈ ਇਹ ਇਰਰੈਪਰੇਬਲ ਡੈਮੇਜ ਕਰ ਰਿਹਾ ਹੈ ਜਿਹੜਾ ਆਪਸੀ ਭਾਈਚਾਰੇ ਦੇ ਸੰਬੰਧਾਂ ਨੂੰ ਜਿਹੜੇ ਕਸ਼ਮੀਰ ਵਾਦੀ 'ਚ ਸਦੀਆਂ ਤੋਂ ਸਿੱਖਾਂ ਔਰ ਮੁਸਲਮਾਨਾਂ 'ਚ ਨੇ। ਔਰ ਇਹ ਸਾਰੇ ਪੀਰੀਅਡ 'ਚ ਕਸ਼ਮੀਰ ਦੀ ਆਜ਼ਾਦੀ ਦੀ ਤਹਿਰੀਕ ਦੇ ਚੱਲਦਿਆਂ ਕਸ਼ਮੀਰੀ ਪੰਡਤਾਂ ਦਾ ਇੱਕ ਸਕੀਮ ਤਹਿਤ ਜਗਮੋਹਨ ਵੱਲੋਂ ਪਲਾਇਨ ਉਹਨਾਂ ਦੀ ਹਿਜਰਤ ਕਰਵਾਉਣ ਦੇ ਬਾਵਜੂਦ ਜੇ ਸਿੱਖ ਉੱਥੇ ਰਹੇ ਤੇ ਇਹ ਜ਼ਾਹਰ ਹੈ ਕਿ ਭਾਈ ਆਲਮੋਸਟ 95% ਆਬਾਦੀ ਮੁਸਲਮਾਨਾਂ ਦੀ ਹੈ ਕਿ ਉਹਨਾਂ ਦੇ ਨਾਲ ਅੰਡਰਸਟੈਂਡਿੰਗ ਔਰ ਉਸ ਲੈਵਲ ਦਾ ਰਿਹਾ ਤਾਂ ਹੀ ਉਹ ਹੁਣ ਤੱਕ ਰਹੇ ਨੇ। ਪਰ ਹੁਣ ਜੋ ਮਾਹੌਲ ਉਹਨਾਂ ਨੇ ਬਣਾ ਦਿੱਤਾ ਹੈ ਔਰ ਮੈਨੂੰ ਇਹ ਲੱਗਦਾ ਹੈ ਵੀ ਇਹ ਜਿਹੜੇ ਲੋਕ ਏਜੰਸੀਆਂ ਜਿਵੇਂ ਅਸੀਂ ਕੱਲ ਗੱਲ ਕੀਤੀ ਸੀ ਅਜੀਤ ਡੋਵਲ ਗੇਮ ਦੀ ਭੈਣ ਜੀ ਅਮਨਜੋਤ ਕੌਰ ਹੋਰਾਂ ਨੇ ਕਿ ਵੀ ਜਦੋਂ ਇਸ ਕਿਸਮ ਦੇ ਵਾਕਿਆਤ ਹੁੰਦੇ ਨੇ ਤੇ ਦੇ ਡੋਂਟ ਹੈਪਨ ਜਸਟ ਵਨਸ ਇਨ ਏ ਰੋ, ਫਿਰ ਉਹ ਇਨ 3 ਹੁੰਦਾ। ਔਰ ਉਸ ਦੇ ਨਾਲ ਹੀ ਅਸੀਂ ਦੇਖਿਆ ਕਿ ਅਫਗਾਨਿਸਤਾਨ ਤੋਂ ਖਬਰ ਆ ਗਈ ਕਿ ਜੀ ਜਲਾਲਾਬਾਦ ਫਲਾਂ ਥਾਂ ਸਿੱਖਾਂ ਦੇ ਨੇੜੇ ਜਿਹੜਾ ਗ੍ਰਨੇਡ ਅਟੈਕ ਹੋਇਆ, ਹਾਲਾਂ ਉਹਦੀ ਡੀਟੇਲ ਨਹੀਂ ਆਈ, ਕੋਈ ਡੈਥ ਤਾਂ ਨਹੀਂ ਹੈ, ਲੇਕਿਨ ਇਹਨੂੰ ਵੀ ਜੋੜ ਕੇ ਸੋਸ਼ਲ ਮੀਡੀਆ 'ਚ ਫਿਰ ਕਸ਼ਮੀਰ ਔਰ ਖਾਲਿਸਤਾਨ ਜਿਹੜਾ ਇਹਨਾਂ ਨੂੰ ਕਸ਼ਮੀਰ ਵੀ ਬਾਰਡਰ ਕਰ ਰਿਹਾ, ਇੰਡੀਅਨ ਏਜੰਸੀਆਂ ਨੂੰ ਅਫਗਾਨਿਸਤਾਨ ਵੀ ਕਰ ਰਿਹਾ। ਔਰ ਅਸੀਂ ਇਹ ਦੇਖਦੇ ਹਾਂ ਕਿ ਆਉਣ ਵਾਲੇ ਦਿਨਾਂ 'ਚ ਕੋਈ ਹੋਰ ਵੀ ਇਸ ਕਿਸਮ ਦਾ ਕਾਰਾ ਕਰ ਸਕਦੇ ਨੇ। ਪਰ ਇਸ ਸਾਰੇ ਹੀ ਵਿਸ਼ੇ ਦੇ ਉੱਤੇ ਕਿਉਂਕਿ ਕਿਸੇ ਵੀ ਘੱਟ ਗਿਣਤੀ ਕੌਮ ਦੇ ਲਈ ਉਹਨਾਂ ਦਾ ਮੁੰਡਾ ਬਾਹਰ ਜਾਏ ਜਾਂ ਕੁੜੀ ਬਾਹਰ ਜਾਏ ਇਹ ਇਵੇਂ ਹੀ ਹੁੰਦਾ ਵੀ ਤੁਹਾਡੇ ਕਬੀਲੇ 'ਚੋਂ ਜਿਹੜਾ ਕੋਈ ਬਾਹਰ ਜਾ ਰਿਹਾ ਔਰ ਤੁਹਾਡੀ ਆਬਾਦੀ ਵੀ ਘਟ ਰਹੀ ਹੈ। ਔਰ ਪਾਰਸੀਆਂ ਦਾ ਮੈਂ ਜ਼ਿਕਰ ਕੀਤਾ ਸੀ ਕਿ ਭਾਈ ਉਹਨਾਂ ਨੇ ਹਾਲਾਂ ਉਹਨਾਂ ਦੇ ਬਹੁਤ ਸਖਤ ਕਾਨੂੰਨ ਨੇ
ਆਪਣੇ ਵਿਆਹ ਬਾਹਰ ਕੀਤੇ ਨੂੰ ਰੈਕਗਨਾਈਜ਼ ਨਹੀਂ ਕਰਦੇ, ਪਰ ਆਬਾਦੀ ਉਹਨਾਂ ਦੀ ਡਿਕਲਾਈਨ 'ਚ ਹੈ। ਔਰ ਮਾਈਨੋਰਿਟੀ ਜਿੱਥੇ ਵੀ ਹੋਏਗੀ ਉਹਨੂੰ ਹਮੇਸ਼ਾ ਇੱਕ ਖੌਫ ਰਹਿੰਦਾ ਹੈ ਔਰ ਜੈਨੂਇਨਲੀ ਹੈ ਕਿ ਭਾਈ ਉਹਦਾ ਕਾਡਰ ਮੈਜੋਰਿਟੀ ਕਮਿਊਨਿਟੀ ਦੇ ਵਿੱਚ ਜਿਹੜਾ ਵੀ ਸਰਾਊਂਡਿੰਗ ਹੈ ਉਹਦੇ 'ਚ ਨਾ ਜਜ਼ਬ ਹੋਏ। ਔਰ ਇਸ ਮੁੱਦੇ ਦੇ ਉੱਤੇ ਬਹੁਤ ਹੀ ਸਾਡੇ ਫਿਲਾਸਫਰ, ਵੱਡੇ ਫਿਲਾਸਫਰ, ਚਿੰਤਕ, ਖਾਲਿਸਤਾਨੀ ਯੋਧੇ, ਐਕਟਿਵਿਸਟ ਭਾਈ ਗਜਿੰਦਰ ਸਿੰਘ, ਮੈਂ ਹਮੇਸ਼ਾ ਹੀ ਜਿਨ੍ਹਾਂ ਤੋਂ ਪ੍ਰੇਰਨਾ ਲੈਂਦਾ ਹੈ, ਮੋਟੀਵੇਟ ਹੁੰਦਾ ਹੈ। ਉਹਨਾਂ ਦੀ ਇੱਕ ਲਿਖਤ ਅੱਜ ਜਿਹੜੀ ਹੈ ਮੀਡੀਆ ਦੇ ਵਿੱਚ ਆਈ ਹੈ। ਉਹਨਾਂ ਨੇ ਇੱਕ ਕੰਟੈਕਸਟ ਨੂੰ ਓਵਰਆਲ ਕਿ ਇਹ ਚੈਲੰਜਸ ਇਕੱਲੇ ਨਹੀਂ ਨੇ ਕਿ ਅੱਜ ਜੇ ਕਸ਼ਮੀਰ ਵਾਦੀ ਦੇ ਹਵਾਲੇ ਨਾਲ ਇੱਕ ਨਿਊਜ਼ ਆਉਂਦੀ ਹੈ ਤੇ ਉਸ ਦੇ ਉੱਤੇ ਅਸੀਂ ਜਿਸ ਲੈਵਲ ਤੇ ਰਿਐਕਟ ਕਰ ਰਹੇ ਹਾਂ, ਇਹ ਇੱਕ ਵਰਤਾਰਾ ਇਹਨਾਂ ਮੁਲਕਾਂ 'ਚ ਵੀ ਅਸੀਂ ਦੇਖ ਰਹੇ ਹਾਂ ਜਿੱਥੇ ਸਾਡੇ ਬੱਚੇ ਬੱਚੀਆਂ ਬਾਹਰ ਵਿਆਹ ਕਰਦੇ ਨੇ। ਔਰ ਇਹ ਨਹੀਂ ਹੈ, ਮੈਨੂੰ ਯਾਦ ਹੈ ਮੈਂ 2-3 ਪਾਕਿਸਤਾਨੀ ਜਾਣੂਆਂ ਨੂੰ ਜਾਣਦਾ ਕਿ ਜਿਨ੍ਹਾਂ ਦੀਆਂ ਬੱਚੀਆਂ ਜਦੋਂ 12-13 ਸਾਲ ਦੀਆਂ ਹੋਈਆਂ ਯੂਕੇ 'ਚ ਦੋਕਸੀ ਸੱਜਣ ਔਰ ਅਮਰੀਕਾ 'ਚ ਵੀ, ਉਹ ਇੱਥੋਂ ਸਭ ਕੁਝ ਛੱਡ ਕੇ ਪਾਕਿਸਤਾਨ ਚਲੇ ਗਏ। ਉਹਨਾਂ ਨੇ ਕਿਹਾ ਜੀ ਹੁਣ ਇਹਨਾਂ ਨੂੰ ਅਸੀਂ ਸੈਟਲ ਕਰਕੇ ਫਿਰ ਔਰ ਅਗਲੇ 5-6-7 ਸਾਲ ਉਹ ਆਏ ਨਹੀਂ ਜਦੋਂ ਤੱਕ ਕਿ ਉਹਨਾਂ ਦੇ ਵਿਆਹ ਨਹੀਂ ਹੋ ਗਏ ਔਰ ਅੱਗੋਂ ਸੈਟਲ ਨਹੀਂ ਹੋਏ। ਕਿਉਂਕਿ ਜਦੋਂ ਅਸੀਂ ਇਹ ਵੱਡੇ ਕਲਚਰਸ ਦੀ ਵੀ ਮਾਰ ਦੇਖਦੇ ਹਾਂ, ਇਹ ਫਿਰ ਇੱਕ ਖਿੱਤੇ ਤੱਕ ਮਹਿਦੂਦ ਨਹੀਂ ਹੈ। ਔਰ ਭਾਈ ਗਜਿੰਦਰ ਸਿੰਘ ਹੋਰਾਂ ਨੇ ਕੁੱਲ ਜਿਹੜਾ ਇਸ ਨੂੰ ਕੰਟੈਕਚੁਅਲਾਈਜ਼ ਕੀਤਾ ਇਸ ਸਾਰੇ ਨੂੰ ਕਿ ਸਾਨੂੰ ਲੌਂਗ ਟਰਮ ਦੇ ਵਿੱਚ ਕੀ ਕਰਨ ਦੀ ਲੋੜ ਹੈ। ਸੋ ਮੈਂ ਚਾਹਾਂਗਾ ਕਿ ਤੁਸੀਂ ਉਹਨਾਂ ਦੀ ਲਿਖਤ ਸ਼ੇਅਰ ਕਰੋ। ਉਹਨਾਂ ਦੀ ਲਿਖਤ ਦਾ ਸਰਲੇਖ ਹੈਗਾ ਸਿੱਖ, ਹਿੰਦੂ ਤੇ ਮੁਸਲਮਾਨ, ਵਿਆਹ, ਨਿਕਾਹ, ਦੋਸਤੀਆਂ, ਦੁਸ਼ਮਣੀਆਂ। ਬੀਤੇ ਕੁਝ ਦਿਨ ਤੋਂ ਕਸ਼ਮੀਰ ਵਿੱਚ ਸਿੱਖ ਕੁੜੀਆਂ ਦੇ ਮੁਸਲਮਾਨ ਮੁੰਡਿਆਂ ਨਾਲ ਵਿਆਹ, ਨਿਕਾਹ ਦਾ ਇਸ਼ੂ ਫੇਸਬੁੱਕ ਉੱਤੇ ਬਹਿਸ ਦਾ ਵਿਸ਼ਾ ਬਣਿਆ ਹੋਇਆ ਹੈ। ਬਹੁਤ ਸਾਰੇ ਵੱਖੋ ਵੱਖਰੇ ਬਲਕਿ ਇੱਕ ਦੂਜੇ ਦੇ ਵਿਰੋਧੀ ਵਿਚਾਰ ਸਾਹਮਣੇ ਆ ਰਹੇ ਹਨ। ਇਹ ਨਿਕਾਹ ਜ਼ਬਰੀ ਹੋਏ ਹਨ ਜਾਂ ਮਰਜ਼ੀ ਨਾਲ, ਇਹ ਵੀ ਚੱਲ ਰਹੇ ਵਿਸ਼ੇ ਦੇ ਅੰਦਰ ਵਿਸ਼ਾ ਹੈ। ਸੋ ਅੱਜ ਦੇ ਐਜੂਕੇਸ਼ਨਲ ਸਿਸਟਮ ਤੇ ਟੀਵੀ ਫਿਲਮੀ ਕਲਚਰ ਤੋਂ ਕੋਈ ਵੀ ਭਾਈਚਾਰਾ ਅਭਿੱਜ ਨਹੀਂ ਰਹਿ ਸਕਦਾ, ਪਰ ਇਸ ਦੀ ਮਾਰ ਬਾਕੀ ਭਾਈਚਾਰਿਆਂ ਦੇ ਮੁਕਾਬਲੇ ਸਿੱਖਾਂ ਦੇ ਸਤਾਹੀਨ ਤੇ ਛੋਟੀ ਗਿਣਤੀ ਵਿੱਚ ਹੋਣ ਕਾਰਨ ਸਿੱਖਾਂ ਨੂੰ ਜ਼ਿਆਦਾ ਪੈ ਰਹੀ ਹੈ। ਹਾਂ, ਇਹਦੇ 'ਚ ਉਹਨਾਂ ਨੇ ਕਿਉਂਕਿ ਲਫ਼ਜ਼ ਸ਼ਾਇਦ ਸਾਡੇ ਲਹਿੰਦੇ ਪੰਜਾਬ ਦੇ ਸਤਾਹੀਨ, ਸਤਾ ਪਾਵਰ ਨੂੰ ਕਹਿੰਦੇ ਨੇ, ਪੋਲੀਟੀਕਲ ਪਾਵਰ, ਕਿਉਂਕਿ ਅਸੀਂ ਵਿਦਆਊਟ ਪੋਲੀਟੀਕਲ ਪਾਵਰ ਹੈ ਔਰ ਮਾਈਨੋਰਿਟੀ 'ਚ ਹੈ। ਇਸ ਲਈ ਇਹ ਜਿਹੜਾ ਹੜੱਪਣਾ ਹੈ ਦੂਸਰੇ ਵੱਡੇ ਕਲਚਰਸ ਦਾ ਛੋਟੇ ਕਲਚਰ ਨੂੰ, ਅਸੀਂ ਇਹਦੀ ਜ਼ਦ ਵਿੱਚ ਜ਼ਿਆਦਾ ਆ ਰਹੇ ਹਾਂ। ਉਹ ਇਹ ਕਹਿਣਾ ਚਾਹੁੰਦੇ ਨੇ ਕਿ ਪੋਲੀਟੀਕਲ ਪਾਵਰ ਦਾ ਨਾ ਹੋਣਾ ਵੀ ਇੱਕ ਵੱਡੀ ਜਿਹੜਾ ਹੈ ਇਸ ਦੇ ਵਿੱਚ ਪ੍ਰੈਸਿਪੀਟੇਟਿੰਗ ਫੈਕਟਰ ਹੈ। ਜੀ, ਭਾਰਤੀ ਟੀਵੀ ਤੇ ਫਿਲਮੀ ਕਲਚਰ ਧਾਰਮਿਕ ਵਿਲੱਖਣਤਾ ਦੀ ਨਫੀ ਕਰਕੇ ਵੱਖ-ਵੱਖ ਧਰਮਾਂ ਦੇ ਮੁੰਡੇ ਕੁੜੀਆਂ ਦੇ ਆਪਸੀ ਰਿਸ਼ਤਿਆਂ ਨੂੰ ਉਤਸ਼ਾਹਿਤ ਕਰਦਾ ਹੈ, ਤਾਂ ਇਸ ਦੇ ਵਧੇਰੇ ਮਾਰ ਸਿੱਖਾਂ ਨੂੰ ਹੀ ਪੈਂਦੀ ਹੈ। ਇਹ ਵੀ ਇੱਕ ਬੜੀ ਦੇਖਣ ਵਾਲੀ ਗੱਲ ਹੈ ਜਦੋਂ ਅਸੀਂ ਕਲਚਰਲ ਡੀਜਨਰੇਸ਼ਨ ਦੀ ਗੱਲ ਕਰਦੇ ਹਾਂ। ਖਾਲਿਦ ਹਸਨ ਵੱਡੇ ਪਾਕਿਸਤਾਨ ਦੇ ਜਰਨਲਿਸਟ ਸੀ, ਵਾਸ਼ਿੰਗਟਨ 'ਚ ਹੁੰਦੇ ਆ ਮੇਰੇ ਨਾਲ, ਜਿਹੜਾ ਉਹਨਾਂ ਦਾ ਮੇਲ ਗੇਲ ਵੀ ਸੀ ਥੋੜਾ ਬਹੁਤ। ਔਰ ਉਹ ਅਕਸਰ ਇਹ ਕਹਿੰਦੇ ਸੀ ਕਿ ਜੀ ਸਾਨੂੰ ਖਤਰਾ ਪਾਕਿਸਤਾਨ ਨੂੰ ਭਾਰਤ ਦੇ ਨਿਊਕਲੀਅਰ ਤੋਂ ਨਹੀਂ ਹੈ, ਸਾਨੂੰ ਨੇਵਲ ਇਨਵੇਜਨ ਤੋਂ ਹੈ। ਹੁਣ ਨੇਵਲ ਧੁੰਨੀ ਨੂੰ ਕਹਿੰਦੇ ਨੇ ਕਿ ਜਿਹੜਾ ਫਿਲਮੀ ਕਲਚਰ ਜਿਹਦੇ 'ਚ ਡੀਜਨਰੇਸ਼ਨ ਔਰ ਨੰਗੇਜ਼ ਜਾਂ ਫੌਸ਼ੀਪਣ ਹੈ, ਇਹ ਸਾਡੇ ਤੇ ਜਿਹੜਾ ਹਮਲਾ ਹੋ ਰਿਹਾ। ਔਰ ਪਾਕਿਸਤਾਨ ਵੀ ਜਿਹੜਾ ਹੈ ਉਹਨਾਂ ਦੇ ਜਿਹੜੇ ਚਿੰਤਕ ਸੀ ਉਹਨਾਂ ਨੂੰ ਇਹ ਲੱਗਦਾ ਹੈ ਔਰ ਅੱਜ ਵੀ ਲੱਗਦਾ ਹੈ ਕਿ ਭਾਈ ਕਿਵੇਂ ਉਹਨਾਂ ਦੇ ਬੱਚੇ ਬੱਚੀਆਂ ਵੀ। ਔਰ ਜਦੋਂ ਅਸੀਂ ਦੇਖ ਰਹੇ ਹਾਂ ਕਿ ਭਾਈ ਕਿਵੇਂ ਰੇਪ ਵੱਧ ਰਹੇ ਨੇ, ਕਿਵੇਂ ਜਿਹੜਾ ਹੋਰ ਫੌਸ਼ੀਪੁਣਾ ਔਰ ਦੂਸਰਾ ਵੱਧ ਰਿਹਾ, ਸੋ ਇਹਦੇ 'ਚ ਇੱਕ ਵੱਡੀ ਕੰਟਰੀਬਿਊਸ਼ਨ ਜਿਵੇਂ ਭਾਈ ਗਜਿੰਦਰ ਸਿੰਘ ਹੋਰਾਂ ਨੇ ਕਿਹਾ, ਇਹ ਜਿਹੜਾ ਇਹਨਾਂ ਦਾ ਬੰਬਈ ਕਲਚਰ ਦਾ, ਫਿਲਮ ਇੰਡਸਟਰੀ ਦਾ, ਬਾਲੀਵੁੱਡ ਦਾ ਨੰਗੇਜ਼ਵਾਦ ਔਰ ਇਸ ਸਾਰੇ ਦੀ ਪਰਮਿਸਿਬਿਲਿਟੀ ਹੈ ਕਿ ਜਿਹਦੇ 'ਚੋਂ ਜਿਹੜੇ ਯੰਗਸਟਰਸ ਨੇ ਉਹਨਾਂ ਦੇ ਉਹੀ ਮੋਟੀਵੇਸ਼ਨ ਬਣੀ ਹੋਈ ਹੈ। ਜੀ, ਇਸ ਪ੍ਰਭਾਵ ਦਾ ਪਤਾ ਨਹੀਂ ਕਿੰਨੀਆਂ ਸਿੱਖ ਕੁੜੀਆਂ ਹਿੰਦੂਆਂ ਦੇ ਘਰਾਂ ਵਿੱਚ ਗਈਆਂ ਹਨ। ਮੁਸਲਮਾਨਾਂ ਦੇ ਮੁਕਾਬਲੇ ਇਹ ਗਿਣਤੀ ਬਹੁਤ ਜ਼ਿਆਦਾ ਹੈ। ਭਾਵੇਂ ਕਿ ਸਿੱਖ ਹੋਣ ਦੇ ਨਾਤੇ ਸਾਡੇ ਲਈ ਦੋਵੇਂ ਮਜ਼ਹਬਾਂ ਵਿੱਚ ਕੁੜੀਆਂ ਦਾ ਜਾਣਾ ਬਹੁਤ ਮੰਦਭਾਗਾ ਹੈ। ਹਾਂ, ਇਹ ਵੀ ਉਹਨਾਂ ਨੇ ਠੀਕ ਗੱਲ ਕੀਤੀ ਕਿ ਵੀ ਜਿਸ ਲੈਵਲ ਤੇ ਹੁਣ ਰਿਐਕਸ਼ਨ ਕਰਵਾਇਆ ਗਿਆ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਜਦੋਂ ਤੁਸੀਂ ਮੈਜੋਰਿਟੀ ਹਿੰਦੂ ਸੁਸਾਇਟੀ 'ਚ ਰਹਿ ਰਹੇ ਹੋ, ਬੱਚੀਆਂ ਜਾਂ ਬੱਚੇ ਜਿਹੜੇ ਨੇ ਉਹ ਜਾਂਦੇ ਨੇ, ਪਰ ਇਹ ਉਹਨਾਂ ਨੇ ਅਗੇਨ ਇਹੀ ਕਿਹਾ ਕਿ ਭਾਈ ਕਿਉਂਕਿ ਉਹਨਾਂ ਦੀ ਮੈਜੋਰਿਟੀ ਹੈ ਔਰ ਇਹਦੇ ਕਰਕੇ ਉੱਥੇ ਜਦੋਂ ਕੁਝ ਐਸਾ ਵਾਪਰਦਾ ਹੈ ਔਰ ਉਹ ਤਾਂ ਇਵੇਂ ਪ੍ਰੈਜ਼ੈਂਟ ਕਰਦੇ ਨੇ ਜੀ ਜਿਵੇਂ ਇਹ ਇੱਕੋ ਹੀ ਗੱਲ ਹੈ, ਕੋਈ ਨਹੀਂ। ਔਰ ਸਾਡੇ ਕਈ ਪਾਕਿਸਤਾਨੀ ਵੀਰ ਵੀ ਲਿਖਣਗੇ ਕਿ ਉਦੋਂ ਇਤਰਾਜ਼ ਕਿਉਂ ਨਹੀਂ ਹੁੰਦਾ। ਇਹ ਮੈਂ ਕਿਸੇ ਦਿਨ ਡੀਟੇਲ 'ਚ ਫਿਰ ਗੱਲ ਕਰਾਂਗਾ ਕਿ ਉਹ ਕੀ ਹੈ, ਲੇਕਿਨ ਉਹਨਾਂ ਨੇ ਉਸ ਪਾਸੇ ਵੀ ਕਿਹਾ
ਕਿ ਮੱਚ ਮੋਰ ਜਿਹੜਾ ਦੂਜੇ ਪਾਸੇ ਰੁਝਾਨ ਹੈ ਦੈਨ ਜਿਹਨੂੰ ਕਿ ਅਸੀਂ ਇਸ਼ੂ ਬਣਾਇਆ ਹੁਣ। ਬਿਲਕੁਲ ਲੰਮੇ ਸਮੇਂ ਤੋਂ ਸਿੱਖਾਂ ਦੇ ਹਿੰਦੂਆਂ ਨਾਲ ਚਲੇ ਆਂਦੇ ਧਾਰਮਿਕ ਤੇ ਸਿਆਸੀ ਰਿਸ਼ਤਿਆਂ ਕਾਰਨ ਹਿੰਦੂਆਂ ਦੇ ਘਰ ਜਾਣ ਵਾਲੀ ਕੁੜੀ ਸਿੱਖਾਂ ਲਈ ਵੱਡਾ ਇਸ਼ੂ ਨਹੀਂ ਬੰਦੀ ਤੇ ਮੁਸਲਮਾਨਾਂ ਨਾਲ ਲੰਮੀ ਦੁਸ਼ਮਣੀ ਦੇ ਇਤਿਹਾਸ ਕਾਰਨ ਇਹ ਹਮੇਸ਼ਾ ਵੱਡਾ ਇਸ਼ੂ ਬਣਦੀ ਹੈ। ਯੂਰਪ ਅਮਰੀਕਾ ਵਿੱਚ ਗੋਰਿਆਂ ਨਾਲ ਮੁੰਡੇ ਕੁੜੀਆਂ ਦੇ ਵਿਆਹ ਸਾਡੇ ਲਈ ਆਮ ਤੌਰ ਤੇ ਕੋਈ ਇਸ਼ੂ ਨਹੀਂ ਹੁੰਦੇ। ਇੱਕ ਤਾਂ ਇਤਿਹਾਸਕ ਕਾਰਨ ਨਹੀਂ ਹਨ ਤੇ ਦੂਜਾ ਸਾਡੇ ਲਈ ਅੱਜ ਵੀ ਉਹ ਦੁਨੀਆ ਭਰੀ ਲੋਕ ਹਨ। ਸੋ ਸਿਆਸੀ ਤੌਰ ਤੇ ਦੇਖਿਆ ਅਸੀਂ ਸਿੱਖ ਭਾਵੇਂ ਕਿ ਵੱਖਰੇ ਦੇਸ਼ ਦੇ ਮਾਲਕ ਨਹੀਂ ਹਾਂ ਪਰ ਦੋਹਾਂ ਮਜ਼ਹਬਾਂ ਕੌਮਾਂ ਦੇ ਵਿਚਕਾਰ ਇੱਕ ਤੀਜੀ ਧਿਰ ਜ਼ਰੂਰ ਹਾਂ ਅਤੇ ਹਿੰਦੂ ਤੇ ਮੁਸਲਮਾਨ ਦੇ ਵਿਚਕਾਰ ਲਈ ਅੱਗ ਦੇ ਸੇਕ ਦੀ ਮਾਰ ਹੇਠ ਵੀ ਰਹਿੰਦੇ ਹਾਂ। ਹਾਂ ਇਹ ਵੀ ਬੜਾ ਉਹਨਾਂ ਨੇ ਅੱਗ ਦੀ ਸੇਕ ਦਾ ਗੱਲ ਕੀਤਾ ਕਿ ਜਿਹੜੀ ਤੀਸਰੀ ਧਿਰ ਹੁੰਦੀ ਹੈ, ਹਾਲਾਂਕਿ ਇਹ ਇੱਕ ਖੂਬਸੂਰਤੀ ਵੀ ਹੈ ਸਿੱਖੀ ਦੀ, ਜਦੋਂ ਅਸੀਂ ਇੱਕ ਬ੍ਰਿਜ ਦੀ ਗੱਲ ਕਰਦੇ ਹਾਂ ਕਿ ਭਾਈ ਅਸੀਂ ਤਾਂ 5-5.5 ਸਦੀਆਂ ਤੋਂ ਹਿੰਦੂਇਜ਼ਮ ਔਰ ਇਸਲਾਮ ਦੇ ਵਿਚਕਾਰ ਇੱਕ ਬ੍ਰਿਜ ਦਾ ਕਿ ਭਾਈ ਨਾ ਹਮ ਹਿੰਦੂ ਨਾ ਮੁਸਲਮਾਨ ਜਿਹੜਾ ਗੁਰੂ ਸਾਹਿਬਾਨ ਦਾ ਪਾਠ ਸੀ। ਲੇਕਿਨ ਬਹੁਤ ਵਾਰ ਇਹ ਹੁੰਦਾ ਹੈ ਕਿ ਵੀ ਤੁਸੀਂ ਉਹ ਦੋਨੋਂ ਹੀ ਪਾਸਿਆਂ ਦਾ ਟਕਰਾਅ ਜਿਹੜਾ ਹੁਣ ਹਿੰਦੂ ਤਵੀ ਕਿਉਂ ਇਹਨੂੰ ਆਊਟ ਆਫ ਪ੍ਰਪੋਰਸ਼ਨ ਪਲੇ ਕਰ ਰਹੇ ਨੇ, ਕਿਉਂਕਿ ਉਹ ਸਿੱਖਾਂ ਨੂੰ ਧਿਰ ਦੇ ਤੌਰ ਤੇ ਇਸਤੇਮਾਲ ਕਰਨਾ ਚਾਹੁੰਦੇ ਨੇ ਮੁਸਲਮਾਨਾਂ ਦੇ ਖਿਲਾਫ। 47 ਦੇ ਦੌਰ 'ਚ ਵੀ ਇਵੇਂ ਹੀ ਹੋਇਆ। ਸੋ ਸਾਨੂੰ ਦੋਨੋਂ ਹੀ ਧਿਰਾਂ ਤੋਂ ਜਿੱਥੇ ਇੱਕ ਅਸੀਂ ਆਪਣੀ ਅਡਰੀ ਹੋਂਦ ਆਪਣੀ ਸਿੱਖ ਕੌਮ ਦੀ ਵਿਲੱਖਣਤਾ ਦੀ ਗੱਲ ਕਰਦੇ ਹਾਂ, ਉੱਥੇ ਸਾਡੀ ਇਹ ਕੋਸ਼ਿਸ਼ ਵੀ ਹੋਣੀ ਚਾਹੀਦੀ ਹੈ ਅਸੀਂ ਇੱਕ ਜਾਂ ਦੂਸਰੀ ਧਿਰ ਦੇ ਹੱਥਾਂ 'ਚ ਨਾ ਖੇਡੀਏ, ਆਪਣੀ ਇੰਡੀਪੈਂਡੈਂਟ ਵਿਲੱਖਣ ਹੋਂਦ ਨੂੰ ਕਾਇਮ ਰੱਖੀਏ ਔਰ ਉਸ ਗੇਮ ਨੂੰ ਵੀ ਸਮਝੀਏ ਜਿਹੜੀ ਕਿ ਸਾਨੂੰ ਇਸ ਵੇਲੇ, ਕਿਉਂਕਿ ਇਸ ਵੇਲੇ ਤਾਂ ਹਿੰਦੂ ਤਵੀਆਂ ਦਾ ਰਾਜ ਹੈ, ਉਹ ਸਿੱਖਾਂ ਨੂੰ ਲੜਾਉਣਾ ਚਾਹੁੰਦੇ ਨੇ ਮੁਸਲਮਾਨਾਂ ਦੇ ਨਾਲ, ਕਿਉਂਕਿ ਉਹਨਾਂ ਦੀ ਸਟਰੈਂਥ ਹਿੰਦੂ ਤਵੀਆਂ ਦੀ ਇਹਦੇ ਨਾਲ ਹੀ ਬਣਦੀ ਹੈ। ਜੀ ਅਸੀਂ ਗਿਣਤੀ ਪੱਖੋਂ ਜਿੰਨੀ ਛੋਟੀ ਕੌਮ ਧਰਮ ਹਾਂ, ਗੁਣਾ ਪੱਖੋਂ ਉਨੀ ਹੀ ਵੱਡੀ ਹਾਂ ਤੇ ਇਸੇ ਲਈ ਦੋਹਾਂ ਧਿਰਾਂ ਵਿਚਲੇ ਜਿਹੜੇ ਹੜਪੂ ਬਿਰਤੀ ਦੇ ਲੋਕਾਂ ਨੂੰ ਰੜਕਦੇ ਹਾਂ। ਹਿੰਦੂ ਤਵੀਆਂ ਨੂੰ ਜ਼ਿਆਦਾ ਰੜਕਦੇ ਹਾਂ ਕਿਉਂਕਿ ਸਾਡੀ ਆਜ਼ਾਦੀ ਦੀ ਲੜਾਈ ਉਹਨਾਂ ਨਾਲ ਹੈ। ਅਸੀਂ ਆਪਣਾ ਕੌਮੀ ਘਰ ਉਹਨਾਂ ਦੇ ਕਬਜ਼ੇ ਤੋਂ ਆਜ਼ਾਦ ਕਰਵਾਉਣਾ ਹੈ। ਮੁਸਲਮਾਨਾਂ ਵਿੱਚ ਕਈ ਫਿਰਕੇ ਹਨ ਜਿਨ੍ਹਾਂ ਵਿੱਚੋਂ ਕੁਝ ਦੂਜੇ ਧਰਮਾਂ ਦੇ ਲੋਕਾਂ ਨੂੰ ਆਪਣੇ ਧਰਮ ਵਿੱਚ ਲਿਆਉਣ ਦੀ ਕੋਸ਼ਿਸ਼ ਵਿੱਚ ਹਮੇਸ਼ਾ ਤਤਪਰ ਰਹਿੰਦੇ ਹਨ, ਪਰ ਵੱਡੀ ਬਹੁਗਿਣਤੀ ਇਹਨਾਂ ਮਾਮਲਿਆਂ ਤੋਂ ਦੂਰ ਰਹਿੰਦੀ ਹੈ। ਸਾਡੇ ਪੱਖ ਤੋਂ ਦੇਖਿਆ ਜਾਵੇ ਸਾਡੇ ਲਈ ਹਿੰਦੂਆਂ ਅਤੇ ਮੁਸਲਮਾਨਾਂ ਦੋਹਾਂ ਦੇ ਹੜਪੂ ਬਿਰਤੀ ਦੇ ਅੰਸਰਾਂ ਕੋਲੋਂ ਆਪਣੇ ਬੱਚਿਆਂ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ। ਇਸ ਲਈ ਪਹਿਲਾ ਰੋਲ ਪਰਿਵਾਰ ਦਾ ਹੈ ਤੇ ਦੂਜਾ ਕੌਮੀ ਲੀਡਰਸ਼ਿਪ ਦਾ। ਹਾਂ ਹੁਣ ਹੜੱਪੂ ਲਫ਼ਜ਼ ਉਹਨਾਂ ਨੇ ਇਸਤੇਮਾਲ ਕੀਤਾ ਹੈ ਕਿ ਦੋਨੋਂ ਪਾਸੇ ਹਿੰਦੂਆਂ ਦਾ ਇਸ ਵੇਲੇ ਜ਼ੋਰ ਲੱਗਾ ਹੋਇਆ ਹੈ ਕਿ ਅਸੀਂ ਪ੍ਰਾਚੀਨ ਗੌਰਵ ਔਰ ਹਰ ਇੱਕ ਨੂੰ ਪਹਿਲਾਂ ਹੀ ਕਨਸਟੀਟਿਊਸ਼ਨ ਲਈ ਤਾਂ ਸਿੱਖਾਂ ਬਹੁਤੀਆਂ ਜਾਨੀਆਂ ਨੂੰ ਹਿੰਦੂ ਬਣਾਇਆ ਹੋਇਆ ਹੈ ਔਰ ਉਹਨਾਂ ਦੇ ਜਿੰਨੇ ਡਰਾਮੇ ਫਿਲਮਾਂ ਦੂਜੀਆਂ ਤੀਜੀਆਂ ਨੇ ਉਹ ਸਾਡੀ ਸੈਪਰੇਟ ਐਂਟੀਟੀ ਨੂੰ ਖਤਮ ਕਰਨ ਦੇ ਲਈ ਉਹ ਸਾਂਝਾ ਕਲਚਰ ਦੇ ਨਾਂ ਥੱਲੇ ਭਾਈਚਾਰੇ ਦੇ ਨਾਂ ਥੱਲੇ ਹੜੱਪਣਾ ਚਾਹੁੰਦੇ ਨੇ। ਇਸਲਾਮ ਬਾਈ ਐਂਡ ਲਾਰਜ ਜਿਹੜੇ ਉਹਨਾਂ ਦੇ ਪ੍ਰਿੰਸੀਪਲ ਨੇ ਉਹ ਜ਼ਬਰਦਸਤੀ ਨੂੰ ਕੋਈ ਐਡਵੋਕੇਸੀ ਨਹੀਂ ਕਰਦੇ, ਕਿਸੇ ਨੂੰ ਵੀ ਜ਼ਬਰਦਸਤੀ ਇਸਲਾਮ 'ਚ ਲਿਆਉਣਾ ਇਹ ਖਿਲਾਫ ਹੈ ਇਸਲਾਮ ਦੇ। ਲੇਕਿਨ ਇਸ ਗੱਲ ਨੂੰ ਵੀ ਡਿਨਾਈ ਨਹੀਂ ਕੀਤਾ ਜਾ ਸਕਦਾ ਕਿ ਉਹਨਾਂ 'ਚ ਵੀ ਉਹ ਤਬਕੇ ਨੇ ਜਿਹੜੇ ਇਹਨੂੰ ਸਵਾਬ ਦਾ ਕੰਮ ਸਮਝਦੇ ਨੇ ਕਿ ਭਾਈ ਜੇ ਤੁਸੀਂ ਬਾਕੀਆਂ ਨੂੰ ਮੁਸਲਮਾਨ ਬਣਾਉਂਦੇ ਹੋ ਤੇ ਤੁਹਾਡੇ ਲਈ ਜਿਹੜਾ ਉਹ ਅੱਗੇ ਜਾ ਕੇ ਇਹ ਸਵਾਬ ਦਾ ਕੰਮ ਹੈ। ਸੋ ਇਹਨੂੰ ਹੜੱਪੂ ਬਿਰਤੀ ਹੈ ਕਿ ਜਿੱਥੇ ਕਿਉਂਕਿ ਸਿੱਖ ਧਰਮ ਕਨਵਰਸ਼ਨ ਦੇ ਵਿੱਚ ਜਾਂ ਇਸ ਕਿਸਮ ਦੇ ਕਿਸੇ 'ਚ ਯਕੀਨ ਨਹੀਂ ਰੱਖਦਾ ਔਰ ਓਪਨਨੈਸ ਵੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਇਸ ਲਈ ਕਈ ਵਾਰ ਅਸੀਂ ਇਸ ਕਿਸਮ ਦੀ ਹੜੱਪੂ ਬਿਰਤੀ ਵਾਲਿਆਂ ਦੀ ਜਿਹੜੀ ਹੈ ਉਸ ਦਾ ਸ਼ਿਕਾਰ ਵੀ ਹੁੰਦੇ ਆ। ਜੀ ਸਿੱਖ ਦੇ ਕੋਲ ਦੁਨੀਆ ਦੇ ਖੂਬਸੂਰਤ ਸਿਧਾਂਤ ਤੇ ਖੂਬਸੂਰਤ ਸਰੀਰਕ ਦਿੱਖ ਹੈ ਜੋ ਕਿਸੇ ਵੀ ਗੈਰ ਸਿੱਖ ਕੋਲ ਆਪਣੇ ਵੱਲ ਖਿੱਚਣ ਦੀ ਸ਼ਕਤੀ ਰੱਖਦਾ ਹੈ। ਸਾਨੂੰ ਇਹੋ ਜਿਹੀਆਂ ਘਟਨਾਵਾਂ ਦਾ ਤਕੜੇ ਹੋ ਕੇ ਮੁਕਾਬਲਾ ਤਾਂ ਕਰਨਾ ਚਾਹੀਦਾ ਹੈ ਪਰ ਹੀਣ ਭਾਵਨਾ ਦਾ ਸ਼ਿਕਾਰ ਹੋਣ ਦੀ ਲੋੜ ਨਹੀਂ ਹੈ। ਹਰ ਸਿੱਖ ਨਿੱਜੀ ਤੌਰ ਤੇ ਅਤੇ ਸਿੱਖ ਸੰਸਥਾਵਾਂ ਆਪਣਾ ਫਰਜ਼ ਪਛਾਣਨ ਤਾਂ ਹਵਾ ਦਾ ਰੁਖ ਤਬਦੀਲ ਵੀ ਕੀਤਾ ਜਾ ਸਕਦਾ ਹੈ। ਹਾਂ ਉਹਨਾਂ ਨੇ ਇੱਕ ਬੜਾ ਖੂਬਸੂਰਤ ਲਫ਼ਜ਼ ਹੀਣ ਭਾਵਨਾ ਇਨਫੀਰੀਅਰਿਟੀ ਕੰਪਲੈਕਸ ਕਿ ਸਿੱਖ ਪ੍ਰਿੰਸੀਪਲਸ ਇਨਸਾਨੀਅਤ ਦੇ ਉੱਤੇ ਨੇ। ਸਾਡਾ ਇੱਕ ਫਖਰਯੋਗ ਧਰਮ ਹੈ, 5.5 ਸਦੀਆਂ ਤੋਂ ਦੁਨੀਆ ਦਾ 5ਵਾਂ ਵੱਡਾ ਧਰਮ ਸਾਡਾ ਰੈਕਗਨਾਈਜ਼ਡ ਹੈ ਔਰ ਇਹਦੇ ਲਈ ਪਹਿਲਾ ਜਿਹੜਾ ਸਾਡਾ ਪਾਰਟ ਹੈ ਫੈਮਿਲੀ। ਉਹਨਾਂ ਨੇ ਕਿਹਾ ਪਰਿਵਾਰਕ। ਜਦੋਂ ਤੁਸੀਂ ਬੱਚਿਆਂ ਨੂੰ ਸਿੱਖੀ ਦਾ ਪ੍ਰਾਈਡ ਦਿਓਗੇ, ਸਿੱਖ ਹੋਣ ਜਿਹੜਾ ਤੁਹਾਡੀ ਹਿਸਟਰੀ ਚੋਂ ਨਿਕਲਦਾ ਹੈ, ਤੁਹਾਡਾ ਸਿਧਾਂਤ ਯੂਨੀਵਰਸਲ ਹੈ, ਫਿਰ ਕੌਮੀ ਫਰਜ਼ ਹੈ। ਹੁਣ ਜੇ ਅਸੀਂ ਇਹ ਦੇਖਦੇ ਹਾਂ ਜੇ ਪੰਜਾਬ 'ਚ ਵੀ ਇਹ ਚੱਲ ਰਿਹਾ ਔਰ ਕਈਆਂ ਨੇ ਲਿਖਿਆ ਕਿ ਜੀ ਈਸਾਈ ਵੀ ਬਣਾ ਰਹੇ,
ਹੁਣ ਇਹਦੇ 'ਚ ਵੀ ਕਿਤੇ ਨਾ ਕਿਤੇ ਕੌਮੀ ਫੇਲਿਅਰ ਹੈ ਕਿ ਜੇ ਗੁਰਬਤ, ਜਦੋਂ ਬ੍ਰਿਟਿਸ਼ਰਸ ਨੇ ਰਾਜ ਕੀਤਾ 200 ਸਾਲ ਭਾਰਤ 'ਚ, ਕਿਹੜੇ ਈਸਾਈ ਮਜ਼ਹਬ 'ਚ ਆਏ, ਜਿਹੜੇ ਗਰੀਬ ਸ਼ੂਦਰ ਜਿਨ੍ਹਾਂ ਨੂੰ ਦੁਰਕਾਰਿਆ ਹੋਇਆ ਸੀ, ਉਹਨਾਂ ਨੂੰ ਇਕਨੋਮਿਕਲ ਇਨਸੈਂਟਿਵ ਵੀ ਦਿੱਤੇ ਗਏ। ਅੱਜ ਵੀ ਹੁਣ ਜੇ ਅਸੀਂ ਕੌਮੀ ਤੌਰ ਤੇ ਸਮਝਦੇ ਹਾਂ ਕਿ ਭਾਈ ਈਸਾਈ ਮਿਸ਼ਨਰੀ ਸਾਡੇ 'ਚ ਘੁਸਪੈਠ ਨਾ ਕਰਨ, ਜਾਂ ਦੂਸਰੇ ਪਾਸੇ ਦੀ ਫਿਰ ਇਸ ਗੱਲ ਨੂੰ ਯਕੀਨੀ ਬਣਾਈਏ ਕਿ ਹਰ ਬੱਚਾ ਬੱਚੀ ਜਿਹੜਾ ਸਿੱਖ ਕੌਮ ਦਾ ਹਿੱਸਾ ਹੈ, ਉਹਨਾਂ ਦੀ ਸਾਰ ਵੀ ਲਈਏ। ਸਿਰਫ ਇੱਕ ਮਹਿਜ਼ ਕਿਸੇ ਮੌਕੇ ਦੇ ਉੱਤੇ ਸਾਰੇ ਜਜ਼ਬਾਤ ਉਭਾਰ ਦੇਣੇ ਇਹ ਕਾਫੀ ਨਹੀਂ ਹੈ। ਕੌਮੀ ਤੌਰ ਤੇ ਵੀ ਸਾਨੂੰ ਇਸ ਦੇ ਲਈ, ਔਰ ਉਹਨਾਂ ਨੇ ਇਹ ਕਿਹਾ ਕਿ ਵੀ ਹੀਨ ਭਾਵਨਾ ਨਹੀਂ ਹੋਣੀ ਚਾਹੀਦੀ, ਸਾਨੂੰ ਫਖਰ ਹੋਣਾ ਚਾਹੀਦਾ ਆਪਣੇ ਆਪ ਤੇ, ਪਰ ਆਪਣੇ ਪਰਿਵਾਰਾਂ 'ਚ, ਔਰ ਕੌਮੀ ਤੌਰ ਦੇ ਉੱਤੇ ਇਸ ਨੂੰ ਸੰਭਾਲਣ ਦੀ ਲੋੜ ਹੈ। ਔਰ ਮੈਂ ਘੜੀ ਵੱਲ ਦੇਖ ਰਿਹਾ, ਅਸੀਂ ਇੱਕ ਦੋ ਲਿਖਤਾਂ ਜ਼ਰੂਰ ਸਾਂਝੀਆਂ ਕਰਾਂਗੇ, ਕਿਉਂਕਿ ਅਸੀਂ ਹੁਣ 5 ਸੈਗਮੈਂਟ ਕੀਤੇ ਨੇ, ਔਰ ਆਉਣ ਵਾਲੇ ਪੀਰੀਅਡ 'ਚ ਅਸੀਂ ਤੁਹਾਡੇ ਸਵਾਲ ਵੀ ਲਵਾਂਗੇ ਇਹਦਾ ਇਸੇ ਹੀ ਸੈਗਮੈਂਟ ਦੇ ਵਿੱਚ। ਔਰ इरशाद खान वो लिखते हैं, सिख कौम को अल्लाह ताला की तरफ से एक एक्स्ट्रा ताकत मिली है। मैंने अपनी ज़िंदगी में इतने सिख भाई देखे हैं, मेहनत कश, बहादुर, खुददार, गैरतमंद। सच पूछो तो पठान और सिख में लैंग्वेज का फ़र्क है। आज हिंदुस्तान की आर्मी से सिखों को अलग कर दें तो इंडियन आर्मी की ताकत आधी भी नहीं रहेगी। खुदा आप लोगों को अपने मकसद में कामयाब करें, आमीन। सो खान साहब ਜ਼ਾਹਰ ਹੈ ਕਿ ਪਠਾਨ ਨੇ, ਔਰ ਉਹਨਾਂ ਨੂੰ ਸਾਂਝਾ, ਕਿਉਂਕਿ ਖੁਦ ਵੀ ਜਿਵੇਂ ਸਾਫ਼ ਗੋਈ ਔਰ ਦੂਸਰਾ, ਪਰ ਅਸੀਂ ਜਜ਼ਬਾਤੀ ਵੀ ਹਾਂ, ਫਸ ਵੀ ਜਾਂਦੇ ਹਾਂ ਉਹਨਾਂ ਟ੍ਰੈਪਸ ਦੇ ਵਿੱਚ। ਸੋ ਬਹੁਤ ਬਹੁਤ ਸ਼ੁਕਰੀਆ ਇਰਸ਼ਾਦ ਖਾਨ ਸਾਹਿਬ ਤੁਹਾਡੇ ਕੰਪਲੀਮੈਂਟ ਦੇ ਲਈ। ਮਸ਼ਦੂਦ ਖਾਨ ਉਹਨਾਂ ਨੇ ਲਿਖਿਆ, ਡਾਕਟਰ ਸਾਹਿਬ ਦਾ ਗ੍ਰੇਟ ਮਾਰਟੀਅਰਸ who laid down their lives for ideology of Sikhism are still living and breathing new spirit into the minds and hearts of the disciples of Baba Nanak. You and your team is doing the best job in this regard. I firmly hope you will never let the spiritual sons of Baba Nanak to become dead ashes, but will transform them into blazing fire, which will burn everything in their way towards the materialization of their ideology, that is the establishment of a free, independent and sovereign Khalistan, ban ke rahega Khalistan. So nice. ਇੰਨੀ ਸੋਹਣੀ ਲੈਂਗੁਏਜ ਇਸਤੇਮਾਲ ਕੀਤੀ ਹੈ ਮਸ਼ਹੂਦ ਖਾਨ ਸਾਹਿਬ ਨੇ, ਔਰ ਸ਼ਹੀਦਾਂ ਦਾ ਖੂਨ, ਉਸ ਚੋਂ ਨਿਕਲੀ ਰੌਸ਼ਨੀ, ਔਰ ਜਿਹਦੇ 'ਚ ਸਭ ਕੁਝ ਫਨਾ ਹੋਏਗਾ ਜਿਹੜਾ ਵੀ ਖਾਲਿਸਤਾਨ ਦੇ ਰਸਤੇ 'ਚ ਹੈ। ਔਰ ਮੈਂ ਤਾਂ ਸ਼ੁਕਰਾਨੇ ਦੇ ਲਫ਼ਜ਼ ਹੀ ਕਹਿ ਸਕਦਾ। ਔਰ ਮੈਂ ਇਸ ਦੇ ਨਾਲ ਹੀ ਸ਼ਾਹਿਦ ਮੀਰ ਸਾਹਿਬ ਨੇ ਲਿਖਿਆ ਹੈ, ਡਾਕਟਰ ਅਮਰਜੀਤ ਸਿੰਘ ਜੀ, ਐਕਸਲੈਂਟ ਐਨਾਲਿਸਿਸ ਆਫ ਇੰਟਰਨੈਸ਼ਨਲ ਅਫੇਅਰਸ ਐਵਰੀ ਟਾਈਮ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਸ਼ਾਹਿਦ ਸਾਹਿਬ। ਇਬਰਾਹਿਮ ਨਿਆਜ਼ੀ ਉਹਨਾਂ ਨੇ ਲਿਖਿਆ, ਮੁਸਲਿਮਸ ਐਂਡ ਸਿੱਖਸ ਮਸਟ ਨਾਟ ਲੈਟ ਥੀਸ ਗਾਈਜ਼ ਟੀਅਰ ਅਸ ਅਪਾਰਟ, ਵੀ ਮਸਟ ਸਟੇ ਯੂਨਾਈਟਿਡ। ਪਾਕਿਸਤਾਨ ਤੇ ਖਾਲਿਸਤਾਨ ਜ਼ਿੰਦਾਬਾਦ। ਗ੍ਰੇਟ ਵਰਕ ਡਾਕਟਰ ਸਾਹਿਬ, ਤੁਸੀਂ ਬਿਲਕੁਲ ਠੀਕ ਕਿਹਾ। ਸਾਡੀ ਵੀ ਇਹੀ ਕੋਸ਼ਿਸ਼ ਹੈ ਕਿ ਭਾਈ ਇਸ ਟਰੈਪ ਦੇ ਵਿੱਚ ਅਸੀਂ ਨਾ ਫਸੀਏ, ਔਰ ਦੁਸ਼ਮਣ ਨੂੰ ਉਹਦੇ ਮਨਸੂਬਿਆਂ 'ਚ ਕਾਮਯਾਬ ਨਾ ਹੋਣ ਦਈਏ। ਔਰ ਇਸੇ ਤਰ੍ਹਾਂ ਸ਼ਾਹਿਦ ਖਾਨ ਜੀ ਨੇ ਲਿਖਿਆ, ਡਿਊਰਿੰਗ ਪਾਰਟੀਸ਼ਨ ਚਾਣਕਿਆ ਵਰ ਸਕਸੀਡਡ ਇਨ ਕ੍ਰੀਏਟਿੰਗ ਹੇਟਰੇਡ ਐਂਡ ਮਿਸਟਰਸਟ ਬਿਟਵੀਨ ਟੂ, ਨਾਓ ਟਾਈਮ ਹੈਜ਼ ਚੇਂਜਡ, ਸੋ ਡਜ਼ ਪ੍ਰਾਇਰਟੀਜ਼। ਉਹਨਾਂ ਨੇ ਕਿਹਾ ਜੀ ਕਿ ਪਾਰਟੀਸ਼ਨ 47 ਦੇ ਦੌਰ 'ਚ ਦੁਸ਼ਮਣ ਸਾਡੇ 'ਚ ਨਫ਼ਰਤ ਫੈਲਾਉਣ 'ਚ ਕਾਮਯਾਬ ਰਿਹਾ ਸੀ, ਹੁਣ ਵਕਤ ਵੀ ਬਦਲ ਗਿਆ ਤੇ ਲੋੜਾਂ ਵੀ ਪਹਿਲਾਂ ਵੀ ਜਿਹੜੀਆਂ ਨੇ ਉਹ ਬਦਲੀਆਂ ਹੋਈਆਂ ਨੇ। ਔਰ ਮੈਂ ਹੁਣ ਅੱਗੇ ਨਾ ਜਾਂਦੇ ਹਾਂ, ਜਿਹੜਾ ਰੂਹਾਨੀ ਵਿਚਾਰ ਅਸੀਂ ਰੋਜ਼ਾਨਾ ਵਿਚਾਰਦੇ ਉਸ ਦੇ ਉੱਤੇ ਗੱਲ ਕਰਦੇ। ਕਬੀਰ ਸਾਹਿਬ ਦਾ ਸ਼ਬਦ, ਗੌੜੀ ਪੂਰਬੀ, ਸੁਰਗ ਬਾਸ ਨਾ ਬਾਛੀਐ, ਡਰੀਐ ਨਾ ਨਰਕ ਨਿਵਾਸ, होना है सो हुई है, मने न कीजै आस, रमैया गुण गाई है, जानते पाई है परम निधान रहाओ। जिवें रहाओ दी तुक शब्द दा सेंट्रल आइडिया हुंदा है, ते कबीर साहब याद दहानी करवांदे ने कि मेरा सोहना रब। रमैया लफज भोजपुरी बनारस दे रहन वाले सी, कबीर साहब सुहप्पण लई इस्तेमाल हुंदा है। और ये राम जिहड़ा कबीर साहब इस्तेमाल करदे ने, दशरथ दा बेटा राम नहीं है, ਇਹ ਸਾਰੀ ਕਾਇਨਾਤ ਦਾ ਮਾਲਕ ਰਮਿਆ ਹੋਇਆ, ਓਮਨੀ ਪ੍ਰੈਜ਼ੈਂਟ।
ਅੱਛਾ ਕਿ ਰਮਈਆ ਗੁਣ ਗਾਈਏ ਜਾਂ ਤੇ ਪਾਈਏ ਪਰਮ ਨਿਦਾਨ। ਨਿਦਾਨ ਹੁੰਦਾ ਖਜ਼ਾਨਾ, ਕਿ ਜਿਹੜਾ ਸਭ ਤੋਂ ਵੱਡਾ ਖਜ਼ਾਨਾ ਹੈ ਉਸ ਸੋਹਣੇ ਰੱਬ ਦੀ ਯਾਦ ਦੇ ਨਾਲ ਹੀ ਹਾਸਲ ਹੁੰਦਾ ਹੈ। ਉਹਨਾਂ ਨੇ ਕਿਹਾ ਸੁਰਗ ਬਾਸ ਨਾ ਬਾਛੀਐ ਡਰੀਐ ਨਾ ਨਰਕ ਨਿਵਾਸ, ਕਿ ਜਦੋਂ ਰੱਬ ਦਾ ਪਿਆਰ ਤੁਹਾਡੇ ਅੰਦਰ ਆ ਜਾਂਦਾ ਹੈ, ਰੱਬ ਦੀ ਇਬਾਦਤ ਦਾ ਚਾਹ ਹੁੰਦਾ ਹੈ, ਫਿਰ ਤੁਹਾਨੂੰ ਜੰਨਤ ਦੀ ਸਵਰਗ ਦੀ ਚਾਹਨਾ ਵੀ ਨਹੀਂ ਹੁੰਦੀ ਕਿ ਭਾਈ ਤੁਹਾਨੂੰ ਜੰਨਤ, ਤੁਸੀਂ ਤਾਂ ਉਸ ਰੱਬ ਦੇ ਪਿਆਰ ਦੇ ਵਿੱਚ ਹੀ ਆਪਣੀ ਜ਼ਿੰਦਗੀ ਗੁਜ਼ਾਰਦੇ ਹੋ, ਨਾ ਹੀ ਤੁਹਾਨੂੰ ਦੋਜ਼ਖ ਦਾ ਡਰ ਹੁੰਦਾ ਹੈ। ਡਰੀਏ ਨਾ ਨਰਕ ਨਿਵਾਸ, ਫਿਰ ਤੁਸੀਂ ਭਾਣੇ ਦੇ ਵਿੱਚ ਹੁਕਮ ਦੇ ਵਿੱਚ ਜਿਉਣਾ ਸਿੱਖ ਜਾਂਦੇ ਹੋ ਔਰ ਤੁਹਾਡੀ ਪਹੁੰਚ ਹੁੰਦੀ ਹੈ ਹੋਣਾ ਹੈ ਸੋ ਹੋਈ ਹੈ ਮਨੈ ਨਾ ਕੀਜੈ ਆਸ, ਕਿ ਨਾ ਕੋਈ ਹੋਪ ਹੈ ਨਾ ਫਰਸਟ੍ਰੇਸ਼ਨ ਹੈ, ਜੋ ਹੋਣਾ ਹੈ ਸੋਹਣਾ ਮੇਰਾ ਰੱਬ ਹੈ, ਜੋ ਰੱਬ ਕਰਦਾ ਹੈ ਉਹਨੇ ਠੀਕ ਕੀਤਾ, ਜੋ ਰੱਬ ਕਰ ਰਿਹਾ ਹੈ ਉਹ ਠੀਕ ਕਰ ਰਿਹਾ, ਜੋ ਰੱਬ ਕਰੇਗਾ ਉਹ ਠੀਕ ਹੀ ਕਰੇਗਾ। ਫਿਰ ਨਾ ਤੁਹਾਨੂੰ ਸੁਰਗ ਨਰਕ ਤੇ ਮੈਂ ਰਹੋ ਸਤਿਗੁਰ ਕੇ ਪ੍ਰਸਾਦ, ਕਿ ਨਾ ਮੈਨੂੰ ਸਵਰਗ ਦਾ ਚਾਅ ਹੈ ਨਾ ਨਰਕਾਂ ਦਾ ਖੌਫ ਹੈ, ਚਰਨ ਕਮਲ ਕੀ ਮੌਜ ਮੈਂ ਬਸੋਂ ਦਿਨ ਮੈਨੂੰ ਉਸ ਦੇ ਪਿਆਰ ਦੀ ਮਸਤੀ ਹੈ ਜਿਹਦੇ 'ਚ ਮੈਂ ਦਿਨ ਔਰ ਰਾਤ ਜਿਉਂਦਾ। ਕਿਆ ਜਪ ਕਿਆ ਤਪ ਸੰਜਮੋ ਕਿਆ ਵਰਤ ਕਿਆ ਇਸਨਾਨ, ਜਬ ਲਗ ਜੁਗਤ ਨਾ ਜਾਣੀ ਹੈ ਭਾਓ ਭਗਤ ਭਗਵਾਨ। ਭਾਓ ਹੁੰਦਾ ਹੈ ਪਿਆਰ, ਭਗਤੀ ਹੈ ਬੰਦਗੀ, ਕਿ ਜੇ ਰੱਬ ਦਾ ਪਿਆਰ ਨਹੀਂ ਹੈ, ਰੱਬ ਦੀ ਬੰਦਗੀ ਨਹੀਂ ਹੈ, ਤੇ ਫਿਰ ਇਹ ਜਿਹੜੇ ਸਾਰੇ ਫਿਰਕੇ, ਕੋਈ ਜੋਗੀ ਕੋਈ ਜਤੀ ਕੋਈ ਤਪੀ ਕੋਈ ਪੁੱਠਾ ਲਟਕ ਰਿਹਾ ਹੈ ਕੋਈ ਕੁਝ ਹੋਰ ਕਰ ਰਿਹਾ ਹੈ, ਉਹਨੇ ਕਿਹਾ ਕਿਆ ਜਪ ਕਿਆ ਤਪ ਸੰਜਮੋ, ਕੋਈ ਵਰਤ ਰੱਖ ਰਿਹਾ ਹੈ, ਕੋਈ ਤੀਰਥਾਂ ਦੇ ਉੱਤੇ ਗੰਗਾ ਜਮਨਾ 'ਚ ਨਹਾਣੀ ਤੋਂ ਸਾਰੀ ਜ਼ਿੰਦਗੀ ਨਹਾਉਂਦੇ ਹੀ ਰਹਿੰਦੇ ਨੇ ਕਿ ਜੀ ਪਾਪ ਧੋ ਰਹੇ ਨੇ। ਕਬੀਰ ਸਾਹਿਬ ਨੇ ਕਿਹਾ ਇਹ ਜਪ ਤਪ ਵਰਤੇ ਕਿਸੇ ਅਰਥ ਨਹੀਂ ਨੇ ਜੇ ਤੁਹਾਡੇ ਅੰਦਰ ਜਿਹੜੀ ਹੈ ਭਾਉ ਨਹੀਂ ਹੈ, ਰੱਬ ਦਾ ਪਿਆਰ ਨਹੀਂ ਹੈ ਤੇ ਬੰਦਗੀ ਨੇ ਭਗਤੀ ਨਹੀਂ ਹੈ। ਫਿਰ ਉਹਨਾਂ ਫਰਮਾਇਆ ਸੰਪੈ ਦੇਖ ਨਾ ਹਰਖੀ ਹੈ ਵਿਪਤ ਦੇਖ ਨਾ ਰੋਏ, ਜਿਉਂ ਸੰਪੈ ਤਿਉਂ ਵਿਪਤ ਹੈ ਬਿਦ ਨੇ ਰਚਿਆ ਸੋ ਹੋਏ, ਕਿ ਦੌਲਤ ਜੇ ਤੁਹਾਡੇ ਕੋਲ ਆ ਗਈ ਤਾਂ ਇਹਨੂੰ ਦੇਖ ਕੇ ਹੰਕਾਰੇ ਨਾ ਜਾਓ, ਤੇ ਜੇ ਵਿਪਤਾ ਆ ਗਈ ਤਾਂ ਫਿਰ ਚੀਕਾਂ ਨਾ ਮਾਰੋ। ਸੰਪੈ ਦੇਖ ਨਾ ਹਰਖੀ ਹੈ ਵਿਪਤ ਦੇਖ ਨਾ ਰੋਏ, ਵਿਪਤਾ ਦੇਖ ਕੇ ਰੋਵੋ ਨਾ, ਸੰਪत्ति ਧਨ ਦੌਲਤ ਔਰ ਚੜ੍ਹਤ ਦੇਖ ਕੇ ਬਹੁਤ ਚੰਗਰਾ ਨਾ ਮਾਰੋ, ਜੋ ਸੰਪੈ ਤਿਉਂ ਵਿਪਤ ਹੈ ਬਿਦ ਨੇ ਰਚਿਆ ਸੋ ਹੋਏ, ਕਿ ਇਹ ਸਭ ਕੁਝ ਜਿਹੜਾ ਹੈ ਇਹ ਰੱਬ ਦਾ ਬਣਾਇਆ ਹੋਇਆ। ਇਹਦੇ 'ਚ ਕੋਈ ਕਿਸੇ ਨੂੰ ਦੌਲਤਮੰਦ ਬਣਾ ਦੇ, ਕਿਸੇ ਨੂੰ ਪੌਪਰ ਬਣਾ ਦੇ, ਗਰੀਬ ਬਣਾ ਦੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ, ਉੱਤੇ ਚਾੜ ਦਿੰਦਾ ਹੈ ਥੱਲੇ ਸੁੱਟ ਦਿੰਦਾ ਹੈ। ਕਹਿ ਕਬੀਰ ਅਬ ਜਾਣਿਆ ਸੰਤਨ ਹਿਰਦੈ ਮਝਾਰ, ਸੇਵਕ ਸੋ ਸੇਵਾ ਭਲੇ ਜੈ ਘਟ ਬਸੈ ਮੁਰਾਰ। ਕਬੀਰ ਸਾਹਿਬ ਕਹਿੰਦੇ ਨੇ ਕਿ ਭਾਈ ਮੈਨੂੰ ਇਸ ਗੱਲ ਦੀ ਸਮਝ ਆ ਗਈ, ਰੱਬ ਦੀ ਬੰਦਗੀ ਦੇ ਨਾਲ, ਰੱਬ ਦੇ ਭਾਉ ਦੇ ਨਾਲ, ਪਿਆਰ ਦੇ ਨਾਲ। ਕਹਿ ਕਬੀਰ ਅਬ ਜਾਣਿਆ ਸੰਤਨ ਹਿਰਦੈ ਮਝਾਰ, ਕਿ ਰੱਬ ਦੇ ਬੰਦਿਆਂ ਦੇ ਮਝਾਰ ਹੁੰਦੇ ਸੈਂਟਰ 'ਚ, ਅੰਦਰ ਕੀ ਹੈ ਸੇਵਕ ਸੋ ਸੇਵਾ ਭਲੇ ਜੈ ਘਟ ਬਸੈ ਮੁਰਾਰ, ਕਿ ਉਹੀ ਰੱਬ ਦੇ ਸੱਚਮੁੱਚ ਦੇ ਸੇਵਕ ਨੇ, ਉਸ ਦੇ ਦਾਸ ਨੇ, ਰੱਬ ਦੇ ਬੰਦੇ ਨੇ, ਜਿਹਨੂੰ ਗੁਰੂ ਸਾਹਿਬ ਨੇ ਫਰਮਾਇਆ ਬੰਦੇ ਸੇ ਜੇ ਪਵੇ ਵਿੱਚ ਬੰਦੀ ਤੱਕਣ ਕੋ ਦੀਦਾਰ, ਕਿ ਜਿਹਦੇ ਅੰਦਰ ਬੰਦੀ ਕੀ ਹੈ ਇੱਕ ਡਿਸਿਪਲਨ, ਜ਼ਿੰਦਗੀ ਦਾ ਡਿਸਿਪਲਨ, ਭਾਉ ਦੇ ਨਾਲ, ਭਾਉ ਪਿਆਰ ਹੈ, ਡਿਸਿਪਲਨ ਜੇ ਬਿਨਾਂ ਭਾਉ ਤੋਂ ਹੈ ਫਿਰ ਤਾਂ ਉਹ ਕਾਨੂੰਨ ਦੀ ਕਿਤਾਬ ਬਣ ਜਾਂਦਾ ਹੈ। ਕਾਨੂੰਨ ਰੱਬ ਦੇ ਨਾਲ ਨਹੀਂ ਜੋੜਦਾ ਹੈ, ਜਿਹਨੂੰ ਅਸੀਂ ਧਰਮ ਦੀ ਰਹਿਤ ਮਰਿਆਦਾ ਕਹਿੰਦੇ ਹਾਂ, ਰੌ ਰੀਤ ਕਹਿੰਦੇ ਹਾਂ, ਜਾਂ ਜਿਸ ਨੂੰ ਸ਼ਰਅ ਇਸਲਾਮ 'ਚ ਕਿਹਾ ਜਾਂਦਾ ਹੈ, ਇਹ ਤਾਂ ਹੀ ਇਸ ਦਾ ਫਾਇਦਾ ਹੈ ਜੇ ਉਹਦੀ ਜਿਹੜੀ ਰੂਹ ਹੈ ਹਰ ਮਜ਼ਹਬ ਦੀ, ਇਸਲਾਮ ਦੀ ਵੀ ਰੂਹ ਇਸ਼ਕ ਹੈ, ਮੁਹੱਬਤ ਹੈ ਰੱਬ ਦੀ। ਜੇ ਰੂਹ ਗਾਇਬ ਹੋਏ, ਜਿਹੜਾ ਡਿਸਿਪਲਨ ਹੁੰਦਾ ਹੈ, ਰੌ ਰੀਤ ਹੁੰਦਾ ਹੈ, ਉਹ ਤਾਂ ਕਲਬੂਤ ਹੁੰਦਾ ਹੈ। ਤੇ ਜੇ ਰੂਹ ਨਹੀਂ ਹੈ, ਜਿਹਨੂੰ ਗੁਰੂ ਸਾਹਿਬ ਨੇ ਇਹ ਬੜਾ ਆਸਾਨੀ ਦੇ ਨਾਲ ਸਾਨੂੰ ਯਾਦ ਦਹਾਨੀ ਕਰਵਾਈ ਸੀ ਕਿ ਭਾਈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਕਿ ਜਿਨ੍ਹਾਂ ਦੇ ਅੰਦਰ ਰੱਬ ਦੀ ਮੁਹੱਬਤ ਵਸਦੀ ਹੈ ਉਹੀ ਰੱਬ ਨੂੰ ਪਾਉਂਦੇ ਨੇ। ਤੇ ਜਦੋਂ ਰੱਬ ਦੇ ਨਾਲ ਉਹ ਇਕਮਿਕ ਹੁੰਦੇ ਨੇ ਫਿਰ ਰੱਬ ਉਹਨਾਂ ਨੂੰ ਆਪਣਾ ਬਣਾ ਲੈਂਦਾ ਹੈ। ਔਰ ਇਸ ਗੱਲ ਦੀ ਫਿਰ ਸਮਝ ਆ ਜਾਂਦੀ ਹੈ ਕਿ ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਵੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਨ ਆਈ। ਜਿਹੜੇ ਫਿਰ ਰੱਬ ਦੇ ਪਿਆਰ 'ਚ ਹੁੰਦੇ ਨੇ
ਉਹਨਾਂ ਲਈ ਕੋਈ ਵੈਰੀ ਕੋਈ ਬੇਗਾਨਾ ਨਹੀਂ ਹੁੰਦਾ, ਕੋਈ ਨਫ਼ਰਤ ਨਹੀਂ ਹੁੰਦੀ, ਕੋਈ ਉੱਚਾ ਨੀਵਾਂ ਨਹੀਂ ਹੁੰਦਾ। ਰਾਜਾ ਔਰ ਰੰਕ 'ਚ ਉਹਨਾਂ ਨੂੰ ਕੋਈ ਫਰਕ ਨਹੀਂ ਮਹਿਸੂਸ ਹੁੰਦਾ। ਔਰ ਇਹੀ ਕਨਕਲੂਜਨ ਸੀ ਜਦੋਂ ਗੁਰੂ ਅਰਜਨ ਸਾਹਿਬ ਨੇ ਸੁਖਮਣੀ ਸਾਹਿਬ ਦੇ ਵਿੱਚ ਫਰਮਾਇਆ, ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤੈ ਨਹੀਂ ਵਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀ ਹੈ ਜੀਵਨ ਮੁਕਤ। ਕਿ ਮੁਕਤੀ ਸਾਲਵੇਸ਼ਨ ਮਰਨ ਤੋਂ ਬਾਅਦ ਸਿੱਖੀ ਦਾ ਕਨਸੈਪਟ ਨਹੀਂ ਹੈ, ਜਿਉਂਦਿਆਂ ਤੇ ਜਿਉਂਦਿਆਂ ਮੁਕਤੀ ਜੀਵਨ ਮੁਕਤ ਇਹ ਹੈ ਕਿ ਖੁਸ਼ੀ ਤੇ ਗਮੀ, ਹਰਖ ਤੇ ਸੋਗ, ਸੋਨਾ ਤੇ ਮਿੱਟੀ ਔਰ ਰਾਜਾ ਤੇ ਰੰਕ, ਮਾਨ ਤੇ ਅਪਮਾਨ ਇਹ ਇੱਕ ਬਰਾਬਰ ਲੱਗਣ, ਇਹੀ ਜੀਵਨ ਮੁਕਤ ਹੈ। ਇਹੀ ਕਬੀਰ ਸਾਹਿਬ ਦਾ ਫਰਮਾਨ ਹੈ ਕਿ ਭਾਈ ਇਸ ਗੱਲ ਦੇ ਉੱਤੇ ਆ ਕੇ ਟਿਕੀਏ ਕਿ ਹੋਣਾ ਹੈ ਸੋ ਹੋਈ ਹੈ, ਮਨੈ ਨਾ ਕੀਜੈ ਆਸ, ਹੋਰ ਕਿਸੇ ਚੀਜ਼ ਦੀ ਤਵੱਕੋ ਨਾ ਹੋਏ, ਰੱਬ ਦੀ ਬੰਦਗੀ ਦਾ ਚਾਹ ਹੋਏ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅਧਿਆਇ ਮੇ ਸ਼ੁਰੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।